हाँ जी, असी ना मत्तेवाड़े जंगल च खड़े हाँ। कहण नूं जंगल है, 2300 एकड़ पैली आ जिचे जंगल आ, पर एक तुहानूं दिखाउणी आ चीज़ आ, तुसीं देखोगे कि जंगल तो रहा ही नहीं। तो हुण इत्थे आप महारे ना कल्लियां पहाड़ी किकरां हो गईयां। दिखा भी दे इधर माड़ा मोटा पहाड़ी किकरां ने। इत्थे कोई भी रवायती रुख जिवें जंगलां च हुंदे ने, पिप्पल, बोड़, निम्मा, तूत, बेरियां, टालियां, जिवें रवायती दे रुख ने अपने आम तौर ते जंगल उन्हां दा पैंदा। हुण इत्थे ओह तां लगातार दस्सिया बाई ने कि आई उरे आए बाई उरे कै वारी ला के दुबारा सरकार ने कै वारी लवाते तकरीबन लग गया उत्थे सारे लगदे आ। दरख्त जदे मींह पै गया उहदे के ला दिंदे आ। बाकी दा मुड़के दा कोई सामदे सूमदे सामने उत्थे की आ जां हुण एक्टिव मोटरां लगियां इस साल ਉਹ ਚ ਕੋਈ ਦਰਖਤ ਹੋ ਜਾਵੇ ਠੀਕ ਹੈ, ਨਹੀਂ ਤਾਂ ਫਿਰ ਹੁਣ ਇਹ ਗੱਲ ਸੋਚਣ ਵਾਲੀ ਆ। ਸੀ ਜਦੋਂ ਕੱਲ ਭਗਵੰਤ ਮਾਨ ਨੂੰ ਮਿਲੇ ਨਾ ਤਾਂ ਇਹ ਗੱਲ ਵੀ ਚੱਲੀ ਤੇ ਭਗਵੰਤ ਨੇ ਸਾਨੂੰ ਇਹ ਵੀ ਕਿਹਾ ਕਿ ਅਸੀਂ 60 ਲੱਖ ਕਿਹਾ ਸੀ ਹੈ। ਹਾਂ ਕੈ ਲੱਖ ਬੂਟਾ ਕਿਹਾ ਸੀ ਹਲਕੇ ਦੇ ਹਿਸਾਬ ਨਾਲ ਗਏ, ਪਤਾ ਨਹੀਂ ਕਿੰਨੇ। ਨਹੀਂ ਪਤਾ ਨਹੀਂ ਪੰਜਾਬ 'ਚ 60 ਲੱਖ ਬੂਟਾ। ਹਾਂ ਪੰਜਾਬ 'ਚ ਕਹਿੰਦੇ ਸੀ। ਪੰਜਾਬ 'ਚ ਕਹਿੰਦੇ ਅਸੀਂ 50 ਤੋਂ 60 ਲੱਖ ਬੂਟਾ ਅਸੀਂ ਨਵਾਂ ਰੁੱਖ ਲਾ ਰਹੇ ਹਾਂ। ਪਰ ਇਹ ਲਾ ਕੇ ਐਲਾਨ ਕਰ ਦੇਣੇ ਜਾਂ ਉੱਥੇ ਨਰਸਰੀਆਂ 'ਚੋਂ ਚੁਕਾ ਦੇਣੇ ਪੰਚਾਇਤਾਂ ਨੂੰ, ਜਾਂ ਇੱਕ ਵਾਰੀ ਆਹੀ ਵੀਰ ਵਾਲੀ ਗੱਲ ਕਿ ਯਾਰ ਮੁੜ ਕੇ ਲਾ ਦਿੰਦੇ ਆ, ਸਾਂਭਦਾ ਕੋਈ ਵੀ ਨਹੀਂ। ਹੁਣ ਪੂਰੇ ਮੱਤੇਵਾੜੇ ਦੇ ਜੰਗਲ ਦੇ ਵਿੱਚ ਕੋਈ ਤੁਹਾਨੂੰ ਪੁਰਾਤਨ ਰੁੱਖ ਨਹੀਂ ਦਿਖੂਗਾ। ਸਾਰੇ ਉਹ ਖਤਮ ਹੋ ਚੁੱਕੇ ਆ, ਸੁੱਕ ਚੁੱਕੇ ਆ, ਵੱਡੇ ਜਾ ਚੁੱਕੇ ਆ। ਤੇ ਇੱਥੇ ਸਿਰਫ ਰਹਿ ਗਈਆਂ ਕੱਲੀਆਂ ਪਹਾੜੀ ਕਿਕਰਾਂ ਵੀ ਆਪੇ ਹੋਈਆਂ ਨੇ, ਲਾਈਆਂ ਨਹੀਂ ਆਪੇ ਹੋਈਆਂ ਨੇ। ਅਸਲ ਇੱਕ ਤੁਹਾਨੂੰ ਹੋਰ ਗੱਲ ਦਿਖਾਉਣੀ ਆ ਜਿਹੜੀ ਅਸੀਂ ਖਾਸ ਕਰਕੇ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿ ਇੱਥੇ ਬਾਹਰ ਚੱਲਦੀ ਆ। ਹੁਣ ਵਢਾਈ ਹੋ ਰਹੀ ਆ ਦਰਖਤਾਂ ਦੀ, ਸੁੱਕੇ ਦਰਖਤ ਨੇ ਉਹਨਾਂ ਨੂੰ ਵੱਢਣਾ, ਪਰ ਸੁੱਕਿਆਂ ਦੀ ਆੜ ਦੇ ਵਿੱਚ ਹਰੇ ਵੱਢੀ ਜਾਂਦੇ ਆ। ਦੇਖ ਲਓ ਆ ਹਰਾ ਆ ਦਿਖਾ ਦੇ ਨੇੜੋਂ, ਉਧਰ ਵੀ ਸਾਰੇ ਹਰੇ ਪਏ। ਕੀ ਸਰਕਾਰ ਇਹਦੀ ਜਾਂਚ ਕਰਾਊਗੀ? ਉਹ ਪਹਿਲੇ ਪਾਸੇ ਹੀ ਆ ਕੀ ਆਓ ਉਧਰ ਵੀ ਦਿਖਾ ਦੇ। ਸੁੱਕਾ ਤੇ ਹਰਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਆਹ ਦੇਖੋ ਇਹ ਹਰਾ, ਇਹ ਹਰੇ ਨੇ। ਆਹ ਸੁੱਕਾ ਵੀ ਦਿਖਾ, ਉਹ ਸੁੱਕਾ ਹੈਗਾ, ਉਹ ਸੁੱਕਾ ਤੇ ਹਰਾ ਵੱਢਿਆ ਪਿਆ। ਤਾਂ ਹੁਣ ਕੀ ਇਹਦੀ ਜਾਂਚ ਹੋਊ ਸਰਕਾਰ ਦੀ? ਜਿਵੇਂ ਆਪਾਂ ਦੇਖਿਆ ਕਿ ਸਾਧੂ ਸਿੰਘ ਧਰਮਸੋਤ ਤੇ ਵੀ ਇਲਜ਼ਾਮ ਲੱਗਿਆ ਸੀਗਾ, ਉਹ ਵੀ ਜੰਗਲਾਤ ਮੰਤਰੀ ਰਿਹਾ ਕਿ 500 ਬਾਈ ਕਿੱਥੇ ਆ, ਕਿਹਦੀ ਆ ਡੰਗਲ ਅਗਵਾਈ ਨੜੀ ਹੋਈ ਚੋਲੀ ਆ ਇਧਰ ਨੂੰ ਹੁੰਦਾ ਜੰਗਲ ਜਣਾ ਉੱਡ ਗਿਆ ਹੈ। ਜੰਗਲ ਦੀ ਦੌੜ ਜਾਂਦੀ ਨਾ ਕਈ ਵੇਲੇ ਇਧਰ ਲੱਗ ਜੇ ਰੱਖੂਗਾ। 500 ਰੁਪਿਆ ਕਹਿੰਦੇ ਇੱਕ ਰੁੱਖ ਦਾ ਉਹ ਲੈਂਦਾ ਸੀਗਾ ਸਾਧੂ ਸਿੰਘ ਧਰਮਸੋਤ ਨੇ। ਹੋ ਸਾਰਾ ਇਹ ਜੰਗਲਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਲੱਖਾਂ ਦਰਖਤ ਕਟਾਤੇ ਹੋਣੇ ਆ। ਇਹ ਵੀ ਗੱਲ ਮੰਨਣਯੋਗ ਆ ਵੀ 500 ਰੁਪਿਆ ਸਾਧੂ ਸਿੰਘ ਧਰਮਸੋਤ ਨੇ ਲਿਆ ਜੇ ਇੱਕ ਦਰਖਤ ਦਾ, ਤਾਂ ਖਬਰਾਂ ਇਹ ਜੇ ਕਿੰਨੇ ਕੁ ਉਹਨੇ ਕਟਾਏ ਹੋਣੇ ਆ ਜਾਂ ਕਿੰਨੇ ਕੁ ਅੱਜ ਕੱਟੇ ਜਾ ਰਹੇ ਆ। ਕੀ ਇੱਥੋਂ ਦਾ ਜਿਹੜਾ ਜੰਗਲਾਤ ਅਫਸਰ ਹੈ ਲੁਧਿਆਣੇ ਦਾ, ਕੀ ਉਹਦੀ ਇਹ ਜਾਂਚ ਕਰਨਗੇ? ਕੀ ਸਰਕਾਰ, ਕੀ ਪੰਜਾਬ ਦਾ ਜੰਗਲਾਤ ਮੰਤਰੀ ਇਹਦੀ ਹੁਣ ਜਾਂਚ ਕਰੂਗਾ ਕਿ ਕੀ ਮੱਤੇਵਾੜੇ ਦੇ ਵਿੱਚ ਜੰਗਲ ਦੇ ਵਿੱਚ ਪੁਰਾਣੇ ਰੁੱਖ ਹੀ ਵੱਢੇ ਗਏ ਆ ਸੁੱਕੇ ਹੀ ਵੱਢੇ ਗਏ ਆ? ਕੋਈ ਗਿੱਲਾ ਨਹੀਂ ਵੱਢਿਆ ਗਿਆ, ਹਰਾ ਨਹੀਂ ਵੱਢਿਆ ਗਿਆ। ਇੱਥੋਂ ਤਾਂ ਇਹੀ ਲੱਗਦਾ ਦੇਖ ਕੇ ਕਿ ਆ ਹਰੇ ਨੇ। ਆ ਤੁਸੀਂ ਆਪੇ ਹਿਸਾਬ ਲਾ ਲਓ, ਹਰੇ ਵੀ ਤੇ ਪਰੇ ਸੁੱਕੇ ਵੀ ਤੁਹਾਨੂੰ ਦਿਖਾ ਰਹੇ ਆ। ਸੁੱਕੇ ਨੇ ਤੇ ਹਰੇ ਤੇ ਮਿਲਦੇ ਹੀ ਨਹੀਂ ਹੈਗੇ। ਤਾਂ ਇਸ ਕਰਕੇ ਇੱਕ ਤਾਂ ਇਹ ਗੱਲ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ ਕਿ ਕੀ ਇੱਥੇ ਸੁੱਕੇ ਵੱਢੇਗਾ ਜਾਂ ਗਿੱਲੇ ਵੀ ਵੱਢੇਗਾ, ਤੇ ਵੱਢਣ ਆਉਣ ਦਾ ਜ਼ਿੰਮੇਵਾਰ ਫਿਰ ਕੌਣ ਆ? ਦੂਜੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਇਹ ਕਿ ਕੀ ਜੇ ਭਗਵੰਤ ਮਾਨ ਨੇ ਕੱਲ ਸਾਨੂੰ ਕਿਹਾ ਕਿ ਅਸੀਂ 50 ਲੱਖ ਰੁੱਖ ਲਾਉਣਾ ਪੰਜਾਬ ਦੇ ਵਿੱਚ, ਕੀ ਇਹ ਜੰਗਲ ਚ ਲਾਇਆ ਜਾਊਗਾ? ਕੀ ਕਾਮਯਾਬ ਕੀਤੇ ਜਾਣਗੇ ਕਿ ਇਕੱਲੇ ਲਵਾ ਕੇ ਉਦੋਂ ਬਾਅਦ ਪਸ਼ੂ ਖਾ ਗਿਆ, ਪਾਣੀ ਨਾ ਪਿਆ ਜਾਂ ਸੁੱਕੇ ਨਾ ਮੱਚ ਗਿਆ ਜਾਂ ਵੱਧ ਪਾਣੀ ਨਾਲ ਮੱਚ ਗਿਆ? ਉਹ ਤੇ ਕੋਈ ਉਹਦੀ ਗੌਰ ਹੋਊਗੀ, ਉਹ ਪਾਲਿਆ ਜਾਊਗਾ? ਸਵਾਲ ਤਾਂ ਇਹ ਲਾਉਣਾ ਸਵਾਲ ਨਹੀਂ, ਲਾ ਦੇਣਾ ਬਹੁਤ ਸੌਖਾ। ਇੱਕ ਦਿਨ ਦੇ ਵਿੱਚ ਲਾ ਕੇ ਤੁਸੀਂ 50,000 ਭਾਵੇਂ ਲੱਖ ਰੁੱਖ ਲਾ ਦਿਓ, ਦੱਬੀ ਚੱਲੋ ਟੋਏ ਪੱਟ ਕੇ। ਉਦੋਂ ਬਾਅਦ ਅਗਲੇ ਦਿਨ ਕੌਣ ਆ ਕੇ ਦੇਖਦਾ ਵੀ ਸੁੱਕਾ ਕਿ ਮੱਚ ਗਿਆ ਕਿ ਪੱਟਦਾ ਕਿਸੇ ਨੇ, ਇਹ ਉਹ ਪਸ਼ੂ ਮੁੱਚ ਗਿਆ ਇਹਨੂੰ। ਸਵਾਲ ਤਾਂ ਵੱਡਾ ਅਹਿਮ ਇਹ ਆ। ਅੱਜ ਇਹ ਤੋਂ ਇਲਾਵਾ ਧੰਨਵਾਦ ਕਰਦੇ ਹਾਂ, ਅੱਜ ਪੂਰੇ ਪੰਜਾਬ ਭਰ ਦੇ ਵਿੱਚੋਂ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਲੋਕ ਆਏ ਨੇ, ਵੱਖ-ਵੱਖ ਥਾਵਾਂ ਤੋਂ, ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ੍ਹ ਨੂੰ ਜਿਹੜੀ ਕਮੇਟੀ ਬਣੀ ਹੋਈ ਹੈ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ, ਲਗਾਤਾਰ 2 ਸਾਲ ਤੋਂ ਕੰਮ ਕਰ ਰਹੀ ਹੈ, ਕੱਲ੍ਹ ਨੂੰ ਉਹਨਾਂ ਨੂੰ ਸਰਕਾਰ ਨੇ ਬੁਲਾਇਆ ਤੇ ਦੇਖਦੇ ਹਾਂ ਕੀ ਫੈਸਲਾ ਹੁੰਦਾ। ਜਿਹਦਾ ਕੋਈ ਵਧੀਆ ਫੈਸਲਾ ਆਉਂਦਾ ਕਿ ਮੱਤੇਵਾੜਾ ਜੰਗਲ ਨਹੀਂ ਜਾਲਿਆ ਜਾਊਗਾ, ਉੱਥੇ ਕੋਈ ਪਾਰਕ ਸਨਅਤ ਕੋਈ ਉਦਯੋਗ ਨਹੀਂ ਲਾਇਆ ਜਾਊਗਾ, ਤਾਂ ਫਿਰ ਤਾਂ ਠੀਕ ਹੈ। ਜੇ ਨਹੀਂ ਇਹ ਹੱਲ ਹੁੰਦਾ ਤਾਂ ਫਿਰ ਤਿਆਰ ਰਹੋ
ਅਗਲਾ ਮੋਰਚਾ ਵਿੱਢਣ ਦੀ ਖਾਤਰ ਹੁਣ ਮੋਰਚੇ ਲਾ ਕੇ ਚਾਹੇ ਅਸੀਂ ਜੰਗਲ ਬਚਾਉਣੇ ਆ, ਚਾਹੇ ਸਤਲੁਜ ਬਚਾਉਣਾ ਹੈ, ਚਾਹੇ ਅਸੀਂ ਨਹਿਰਾਂ ਦੇ ਵਿੱਚ ਪੈ ਰਿਹਾ ਕਾਗਜ਼ ਉਹ ਰੋਕਣਾ ਹੈ, ਜਾਂ ਕੋਈ ਹੋਰ ਯੂਨੀਵਰਸਿਟੀ ਵਾਲੇ ਮਸਲੇ ਨੇ। ਹੁਣ ਸਾਰੇ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹੀਂ ਅਸੀਂ ਇਹ ਚੀਜ਼ਾਂ ਆਪਣੀਆਂ ਬਚਾ ਸਕਦੇ ਹਾਂ। ਸਰਕਾਰਾਂ ਤੋਂ ਬਾਹਲੀਆਂ ਉਮੀਦਾਂ ਹੁਣ ਛੱਡ ਦਿਓ, ਇਹ ਝਾਕ ਨਾ ਰੱਖਿਓ ਕਿ ਸਰਕਾਰਾਂ ਇਹ ਮਸਲੇ ਹੱਲ ਕਰਨਗੀਆਂ। ਇੱਥੇ ਸਾਰੇ ਇੱਕੋ ਹੁੰਦੇ ਨੇ। ਇਹ ਆਪਾਂ ਨੂੰ ਭੁਲੇਖਾ ਹੀ ਹੁੰਦਾ ਹੈ ਕਿ ਪਤਾ ਨਹੀਂ ਕੋਈ ਬਾਹਲੇ ਚੰਗੇ ਨੇ ਪੰਜਾਬ ਨੂੰ ਬਚਾ ਲੈਣਗੇ। ਨਹੀਂ, ਹੁਣ ਤਾਂ ਲੋਕ ਇਕੱਠੇ ਹੋਣਗੇ ਬਾਈ ਤਾਂ ਹੱਲ ਹੋਣਾ। ਸੋ ਆਓ ਆਪਾਂ ਕੱਲ ਤੋਂ ਬਾਅਦ ਅਗਲੀ ਰੂਪ ਰੇਖਾ ਉਹਦੀ ਸੰਘਰਸ਼ ਦੀ ਕੀ ਹੋਣੀ ਆ, ਉਹ ਕਿਵੇਂ ਲਿਖਣਗੇ, ਇਹ ਆਪਾਂ ਨੂੰ ਕਮੇਟੀ ਸੱਦਾ ਦੇਊਗੀ। ਤਾਂ ਫਿਰ ਅੱਜ ਜਿਵੇਂ ਹਜ਼ਾਰਾਂ ਪਹੁੰਚੇ ਆ, ਜੇ ਪੱਕਾ ਮੋਰਚਾ ਲੱਗਦਾ ਬਾਈ ਫਿਰ ਉਸ ਤੋਂ ਬਾਅਦ ਇਹ ਨਾ ਇੱਥੇ ਭੱਜ ਕੇ ਨਾ ਜਾਇਓ। ਜਿਵੇਂ ਦਿੱਲੀ ਮੋਰਚਾ ਲਾ ਕੇ ਰੱਖਿਆ ਐਂ ਲਾਉਣਾ ਪੈਣਾ, ਬਚਣ ਕੀ ਹੋਣਾ ਹੈ। ਸਾਡੇ ਕੋਲ ਰਾਹ ਹੀ ਇੱਕ ਬਚਿਆ, ਹੋਰ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਸਾਡਾ ਕੋਈ ਫਰਿਆਦੀ ਹੈ ਇੱਥੇ, ਕੋਈ ਦਰਦੀ ਆ ਪੰਜਾਬ ਦਾ, ਉਹਦੇ ਕੋਲ ਦੁੱਖ ਰੋ ਲਾਂਗੇ। ਉਹਦਾ ਗੱਲਾਂ ਉੱਡ ਅੱਡ ਗਈਆਂ। ਹੁਣ ਇੱਥੇ ਕੋਈ ਬਾਂਹ ਫੜਨ ਨੂੰ ਤਿਆਰ ਨਹੀਂ, ਕੋਈ ਇਹਨਾਂ ਚੀਜ਼ਾਂ ਬਾਰੇ ਸੋਚਣ ਨੂੰ ਤਿਆਰ ਨਹੀਂ। ਚਾਹੇ ਉਹ ਮੱਤੇਵਾੜ ਦਾ ਜੰਗਲ ਹੈ, ਚਾਹੇ ਸਤਲੁਜ ਦਾ ਹੋ ਰਿਹਾ ਪਲੀਤ ਪਾਣੀ ਹੈ, ਚਾਹੇ ਉਹ ਹੋਰ ਸਾਡੇ ਮਸਲੇ ਨੇ, BBM ਦੇ ਮਸਲੇ ਨੇ, ਯੂਨੀਵਰਸਿਟੀਆਂ ਦੇ ਮਸਲੇ ਨੇ, ਜਿੰਨੇ ਵੀ ਮਸਲੇ ਨੇ ਪੰਜਾਬ ਦੇ ਉੱਤੇ। ਅਸੀਂ ਕੱਲ ਵੀ ਇਹ ਸਾਰੀ ਗੱਲ ਮੁੱਖ ਮੰਤਰੀ ਨਾਲ ਮਿਲ ਕੇ ਸਾਂਝੀ ਕਰਕੇ ਆਏ ਹਾਂ। ਦੇਖਦੇ ਹਾਂ ਉਹਨਾਂ ਦੀ ਨੀਅਤ ਕਿੰਨੀ ਕੁ ਸਾਫ਼ ਹੈ, ਇਮਾਨਦਾਰੀ ਹੈ, ਕੀ ਉਹ ਅਮਲ ਕਰਦੇ ਹੈ ਕਿ ਕੱਲਾ ਗੱਲਾਂ ਕਰਕੇ ਸਾਨੂੰ ਫੋਕੇ ਵਾਅਦੇ ਲਾ ਕੇ ਮੋੜਿਆ ਉਹਨਾਂ ਨੇ। ਇਹ ਆਉਣ ਵਾਲੇ ਕੁਛ ਦਿਨਾਂ ਕੁਛ ਮਹੀਨਿਆਂ 'ਚ ਹੀ ਪਤਾ ਲੱਗ ਜੂਗਾ, ਮਹੀਨੇ 2 ਮਹੀਨਿਆਂ 'ਚ, ਕਿ ਕੀ ਉਹਨਾਂ ਦੇ ਅਮਲ ਹੋਊਗਾ। ਅਮਲ ਹੁੰਦਾ ਤਾਂ ਭਾਈ ਉਹਨਾਂ ਦਾ ਧੰਨਵਾਦ ਵੀ ਕਰਾਂਗੇ, ਨਹੀਂ ਹੁੰਦਾ ਤਾਂ ਫਿਰ ਲੋਕਾਂ ਨੂੰ ਕਹਿਣਾ ਨੂੰ ਘੇਰਨ ਨੂੰ ਤਿਆਰ ਰਹੋ। ਕਿਉਂਕਿ ਦੇਖੋ ਆਪਾਂ ਮੱਤੇਵਾੜਾ ਜੰਗਲ 'ਚ ਅਸੀਂ ਖੜੇ ਹਾਂ। ਇੱਥੇ ਕਦੇ ਜਦੋਂ ਕਾਂਗਰਸ ਸਰਕਾਰ ਨੇ ਜ਼ਮੀਨ ਅਕਵਾਇਰ ਕੀਤੀ ਸੀਗੀ, ਇੱਥੇ ਉਹਨਾਂ ਦਿਨਾਂ ਦੀ ਗੱਲ ਹੈ, 2020 ਦੀ ਗੱਲ ਹੈ, ਕਿ ਇੱਥੇ ਆਪਣੀ ਜਿਹੜੀ ਉਹ ਗਾਉਣ ਵਾਲੀ ਕੁੜੀ ਆ ਸਤਵਿੰਦਰ ਬਿੱਟੀ ਕਾਂਗਰਸ 'ਚ ਆ ਗਈ ਸੀਗੀ। ਉਹਨੂੰ ਅਸੀਂ ਇੱਥੇ ਘੇਰ ਵੀ ਲਿਆ ਸੀਗਾ ਜਦੋਂ ਉਹਨੇ ਇੱਥੇ ਆ ਕੇ ਤੜਕੇ 8 ਵਜੇ ਜਾ ਕੇ ਤਹਿਸੀਲਦਾਰ ਕੋਲੇ ਰਜਿਸਟਰੀਆਂ ਕਰਾਤੀਆਂ ਸੀਗੀਆਂ। ਰਾਤ ਨੂੰ ਤਹਿਸੀਲ ਖਲਾਈ ਕੂਮ ਵਾਲੀ ਤਹਿਸੀਲ ਕੂਮਕਾਂ ਵਾਲੀ ਤਹਿਸੀਲ ਖਲਾ ਕੇ ਰਾਤ ਨੂੰ ਸਰਪੰਚ ਨੂੰ ਲਿਜਾ ਕੇ ਦਸਖਤ ਕਰਾ ਕੇ ਮਤੇ ਪਵਾ ਕੇ ਇਹ ਜ਼ਮੀਨਾਂ ਸਰਕਾਰ ਨੂੰ ਦਵਾਤੀਆਂ ਸੀ। ਉਹ ਇੱਥੇ ਘੇਰੀ ਵੀ ਸੀਗੀ। ਤਾਂ ਉਹ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੇ ਬੰਦੇ ਜਿਹੜੇ ਬੀਬਾ ਮਾਣੂਕੇ ਵਾਲੀ ਇੱਥੋਂ ਵਾਲੇ ਆਪਣੇ ਗਗਨ ਅਨਮੋਲ ਆ ਜਿਹੜੀ ਕੁੜੀ, ਤੇ ਆਪਣਾ ਦੂਆ ਹਰਪਾਲ ਚੀਮੇ ਵਰਗੇ, ਖੁਦ ਭਗਵੰਤ ਸਿੰਘ ਮਾਨ ਨੇ ਗੱਲ ਕਹੀ ਸੀ ਕਿ ਜੰਗਲ ਮੱਤੇਵਾੜ ਦਾ ਜਾੜ ਰਹੇ ਨੇ, ਉੱਜਣ ਨਹੀਂ ਦੇਣਾ। ਹੁਣ ਉਹਨਾਂ ਨੇ ਉਹ ਸਰਕਾਰ 'ਚ ਆ ਗਏ ਤਾਂ ਆਪਾਂ ਦੇਖੇ ਵਿਧਾਨ ਸਭਾ ਇਜਲਾਸ, ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਸਨਅਤ ਪਾਰਕ ਬਣਾ ਰਹੇ ਹਾਂ, 1000 ਏਕੜ ਪੂਰੀ ਕਰਕੇ ਦੇਵਾਂਗੇ। ਉੱਥੇ ਜਿਹੜੀ ਟੈਕਸਟਾਈਲ ਪਾਰਕ ਬਣਾ ਰਹੇ ਹਾਂ ਸਿੱਖੋਵਾਲ ਸਿੱਖੇਵਾਲ, ਜਿੱਥੇ ਮੱਤੇਵਾੜਾ ਜੰਗਲ ਦੇ ਨਾਲ 1000 ਏਕੜ ਜਿਹੜੀ ਪਹਿਲਾਂ ਅਕਵਾਇਰ ਕੀਤੀ ਜ਼ਮੀਨ ਹੈ। ਯਾਨੀ ਅੱਜ ਦੇਖੋ ਯਾਰ, ਇਹੀ ਅੱਜ ਦਰਅਸਲ ਦੇਖੋ ਬਹੁਤੇ ਬੰਦੇ ਪੁੱਛਣਗੇ ਕਿ ਅੱਜ ਉੱਥੇ ਰੌਲਾ ਕੀ ਪਿਆ। ਹੁਣ ਰੌਲਾ ਬਾਈ ਇਹ ਸੀ ਅੱਜ ਉੱਥੇ, ਮੇਰਾ ਸਵਾਲ ਇਹੀ ਸੀਗਾ ਕਿ ਯਾਰ ਜਦੋਂ ਤਾਂ ਤੁਹਾਡੀ ਸਰਕਾਰ ਸੀ, ਅੱਜ ਉੱਥੇ ਰਾਜਾ ਵੜਿੰਗ ਵੀ ਆਇਆ ਹੋਇਆ ਸੀ, ਅੱਜ ਉੱਥੇ ਕਾਂਗਰਸ ਦੀ ਹੋਰ ਲੀਡਰਸ਼ਿਪ ਵੀ ਆਈ ਹੋਈ ਸੀ, ਅੱਜ ਉੱਥੇ ਅਕਾਲੀਆਂ ਦੀ ਲੀਡਰਸ਼ਿਪ ਵੀ ਆਈ ਹੋਈ ਸੀਗੀ। ਤਾਂ ਉਹ ਬੰਦਿਆਂ ਨੇ ਜਦੋਂ ਆ ਕੇ ਉੱਥੇ ਬੈਠੇ ਧਰਨੇ 'ਚ, ਤਾਂ ਮੈਂ ਉਹਨੂੰ ਇਹੀ ਸਵਾਲ ਕੀਤਾ ਵੀ ਯਾਰ ਜਦੋਂ ਕੈਪਟਨ ਨੇ ਇਹ ਅਕਵਾਇਰ ਕੀਤੀ ਤੁਸੀਂ ਉਦੋਂ ਕਿਉਂ ਨਹੀਂ ਆ ਕੇ ਵਿਰੋਧ ਕੀਤਾ? ਉਦੋਂ ਸਰਕਾਰ ਦਾ ਕਿਉਂ ਨਹੀਂ ਇਸ ਗੱਲ ਤੇ ਵਿਰੋਧ ਕੀਤਾ, ਕੋਈ ਬਿਆਨ ਦਿੱਤਾ ਵੀ ਭਾਈ ਕੈਪਟਨ ਧੱਕਾ ਕਰ ਰਿਹਾ, ਮੱਤੇਵਾੜਾ ਜੰਗਲ ਜਾੜ ਰਿਹਾ? ਅੱਜ ਤੁਸੀਂ ਇੱਥੇ ਆ ਗਏ। ਸਵਾਲ ਤਾਂ ਮੇਰਾ ਇਹ ਸੀ, ਤੇ ਇਹੀ ਮੇਰਾ ਬਾਦਲਾਂ ਨੂੰ ਸਵਾਲ ਸੀ ਵੀ ਤੁਸੀਂ 20-25 ਸਾਲ ਰਾਜ ਕਰ ਲਿਆ ਪੰਜਾਬ ਦੇ ਵਿੱਚ, ਪਿਛਲੇ 40 ਸਾਲ ਤੋਂ ਲੁਧਿਆਣੇ ਦੀ ਫੈਕਟਰੀਆਂ ਦਾ ਪਾਣੀ ਆ ਜਿਹੜਾ ਉਹ ਸਤਲੁਜ 'ਚ ਪੈ ਰਿਹਾ। ਗਾਹਾਂ ਉਹਦੇ ਨਾਲ ਲੋਕ ਅਬੋਹਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਦੇ ਲੋਕ ਕੈਂਸਰ ਨਾਲ ਜ਼ਮੀਨਾਂ ਤੱਕ ਨੂੰ ਕੈਂਸਰ ਹੋ ਗਿਆ, ਪਸ਼ੂਆਂ ਪੰਛੀਆਂ ਜਾਨਵਰਾਂ ਤੱਕ ਨੂੰ ਕੈਂਸਰ ਹੋ ਗਿਆ। ਉਦੋਂ ਤੁਸੀਂ ਕਿਉਂ ਨਹੀਂ ਬੋਲੇ? ਅੱਜ ਤੁਹਾਨੂੰ ਪਤਾ ਹੈ ਕਿ ਇੱਥੇ ਇਹ ਮੈਨੂੰ ਮੁੱਦਾ ਬਣਾ ਕੇ ਸਰਕਾਰ ਨੂੰ ਘੇਰਨਾ। ਇਹੀ ਕੁਛ ਹੁੰਦਾ ਆਇਆ ਪਿਛਲੇ 50 ਸਾਲ ਤੋਂ, ਇਹੀ ਤਾਂ ਹੋਇਆ। ਜੇ ਬਾਦਲ ਸੱਤਾ 'ਚ ਹੈ ਤਾਂ ਕਾਂਗਰਸੀ ਧਰਨੇ 'ਚ ਬੈਠੇ ਹੁੰਦੇ ਸੀ, ਜੇ ਕਾਂਗਰਸੀ ਸੱਤਾ 'ਚ ਉਹੀ ਨੀਤੀਆਂ ਲਾਗੂ ਕਰਦੇ ਆ ਤਾਂ ਬਾਦਲ ਧਰਨੇ 'ਚ ਬੈਠੇ ਹੁੰਦੇ ਸੀ। ਅੱਜ ਉਹੀ ਨੀਤੀਆਂ ਦੇ ਆਮ ਆਦਮੀ ਪਾਰਟੀ ਵਾਲੇ ਆ ਗਏ, ਇਹ ਦੋਨੇ ਇਕੱਠੇ ਹੋ ਕੇ ਧਰਨੇ 'ਚ ਆ ਗਏ। ਇਹ ਵੀ ਨਖੇੜਨੇ ਪਏ। ਸਾਧੂ ਨੂੰ ਵੀ ਛਡਾਉਂਦੇ ਫਿਰਦੇ ਜੀ ਬਾਈ। ਸਾਧੂ ਨੂੰ ਵੀ, ਹਾਂ ਸਾਧੂ ਨੂੰ ਛਡਾਉਣਗੇ, ਇਕੱਲੇ ਸਾਧੂ ਨੂੰ ਇਹ ਜਿੰਨੇ ਵੀ ਇਹਨਾਂ ਦੇ ਚੋਰ ਚਕਾਰੇ ਸੀਗੇ, ਜਿਨ੍ਹਾਂ ਨੇ ਵੀ ਇੱਥੇ ਠੱਗੀਆਂ ਠੋਰੀਆਂ ਮਾਰੀਆਂ, ਘਪਲੇ ਘਟਾਲੇ ਕੀਤੇ, ਸਭ ਦੇ ਮਗਰ ਜਾਣਗੇ। ਇਹ ਮੁਲਾਕਾਤਾਂ ਵੀ ਕਰਨ ਜਾਂਦੇ ਆ, ਛਡਾਉਣ ਦੀ ਕੋਸ਼ਿਸ਼ ਵੀ ਕਰਨਗੇ। ਇਹਨਾਂ ਨੂੰ ਪੰਜਾਬ ਨਾਲ ਥੋੜੀ ਕੋਈ ਲੈਣ ਦੇਣਾ। ਤਾਂ ਇਸ ਕਰਕੇ ਬਾਈ ਆਹ ਗੱਲ ਬਹੁਤ ਜ਼ਰੂਰੀ ਹੈ ਕਿ ਹਰੇ ਵੱਢੇ ਗਏ ਨੇ, ਸੁੱਕੇ ਵੱਢੇ ਗਏ ਨੇ, ਇਹਦੀ ਜਾਂਚ ਹੋਣੀ ਬੜੀ ਜ਼ਰੂਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦੇ ਕਿ ਇਹ ਜਾਂਚ ਕਰਾਉਣੀ ਬੜੀ ਜ਼ਰੂਰੀ ਹੈ। ਤੇ ਆਹ ਜੰਗਲ 2300 ਏਕੜ ਆ,
ਜਿਹਦੇ ਵਿੱਚ ਬਾਈ ਕਿੰਨੀ 100 ਏਕੜ ਖਾਲੀ ਪਈ ਹੈ ਜ਼ਮੀਨ? 800 ਏਕੜ ਜਿਹੜੀ ਸਪਾਟ ਪਈ ਹੈ। ਬਸ ਕੁਛ ਨਹੀਂ ਉੱਥੇ ਪੰਸਿਆਂ 800 ਏਕੜ ਪੈਲੀ ਮੱਤੇਵਾੜੇ ਦੇ ਕੋਲੇ, ਉਹ ਨਹੀਂ ਜਿਹੜੀ ਕੁਆਇਰ ਕੀਤੀ ਆ, ਉਹ ਨਹੀਂ, ਸੇਖੇ ਵਾਲੇ ਦੇ ਕੋਲ। ਇਹ ਮੱਤੇਵਾੜੇ ਜੰਗਲ ਦੀ ਪੈਲੀ ਕੋਈ ਆ, 2300 ਕਿੱਲੇ ਦੇ ਵਿੱਚੋਂ ਹੀ ਆ। 800 ਕਿੱਲਾ ਬਾਦਲਾਂ ਨੇ ਪਟਾਦੇ ਸੀ, ਮੈਨੂੰ ਲੱਗਦਾ ਬਾਗ ਜਾੜਿਆ ਸੀ ਇੱਥੇ, ਹਾਂਜੀ ਹਨਾ? ਸੇਖੋਵਾਲ ਬਾਗ ਪਟਾਇਆ ਸੀ ਬਾਗ। ਉੱਥੇ ਪਹਿਲਾਂ ਰੇਸ ਕੋਰਸ ਕਰਕੇ ਗਿਆ ਸੀ ਢਿੱਲੋਂ ਕਹਿ ਕੇ ਰੇਸ ਕੋਰਸ ਸਾਨੂੰ ਕਾਲਜ ਦੇ ਦੇਣ, ਯੂਨੀਵਰਸਿਟੀ ਦੇ ਦੇਣ, IIT ਦੇ ਦੇਣ, ਕੁਝ ਸੈਰ ਸਪਾਟਾ ਟੂਰਿਜ਼ਮ ਬਣਾ ਦੇਣ, ਕੋਈ ਇਤਿਹਾਸਕ ਚੀਜ਼ ਬਣਾ ਦਿਓ, ਉਹ ਅਸੀਂ ਐਕਸੈਪਟ ਕਰਦੇ ਹਾਂ। ਬਟ ਜੇ ਇਦਾਂ ਦੀ ਕੋਈ ਇੰਡਸਟਰੀ ਲਾ ਕੇ ਸਾਡਾ ਆਉਣ ਵਾਲਾ ਭਵਿੱਖ ਖਰਾਬ ਕਰ, ਉਹਦੇ ਨਾਲ ਬਾਈ ਮੇਰੀ ਗੱਲ ਸੁਣ, ਉਹ ਲਾ ਦੇਣਗੇ ਕਾਰਖਾਨਾ ਲਾ ਦੇਣਗੇ, ਨੌਕਰੀ ਆਪਾਂ ਨੂੰ ਤਾਂ ਦੇਣੀ ਨਹੀਂ। ਨੌਕਰੀ ਫੇਰ ਨਹੀਂ ਹੀਰੋ ਪਹਿਲਾਂ ਹੀਰੋ ਵੈਲੀ ਜਿਹੜੀ ਬਣੀ ਆ ਉੱਥੇ ਆਪਣੇ ਕਿਹੜਾ ਹੈ, ਸਾਰਾ ਬਿਹਾਰ ਬੈਠਾ, ਬੰਗਾਲ ਬੈਠਾ, ਯੂਪੀ ਬੈਠਾ, ਹਨਾ? ਜ਼ਮੀਨਾਂ ਸਾਡੀਆਂ ਰੁਕੀ ਜਾਣ, ਕਹਿੰਦੇ ਪੰਜਾਬੀ ਕੰਮ ਨਹੀਂ ਕਰਦਾ, ਪੰਜਾਬੀ ਕਹਿਣੇ ਚ ਨਹੀਂ ਹੈਗਾ, ਉਹ ਬਾਹਰ ਦੇ ਨੂੰ ਭਰਤੀ ਕਰੀ ਜਾਂਦੇ। ਉਹੀ ਤਾਂ ਗੱਲ ਹੈ ਕਿ ਆਪਣੇ ਆਪ ਦੀ ਕਹੀ ਜਾਂਦੇ ਨੇ ਇਹਨਾਂ ਦੇ ਬਾਈ ਇੱਥੇ ਪੰਜਾਬੀ ਦਾ ਕੰਮ ਨਹੀਂ ਕਰਦੇ, ਬਣਨੇ ਬੰਦ ਹੋਣਾ। ਅਸਲ ਗੱਲ ਤਾਂ ਇਹ ਵੀ ਇਹਨਾਂ ਦੇ ਉਰੇ ਦੇ ਪ੍ਰੂਫ ਬਣਨੇ ਬੰਦ ਹੋਣ। 2 ਵਾਰ 55 ਕਰੋੜ ਰਾਹੋਂ ਰੋਡ ਦਾ ਪਾਸ ਹੋਇਆ, ਨਾ ਕਾਗਜ਼ਾਂ ਆ ਸੜਕ ਦੇਖੀ ਆ ਵੀਰੇ, ਆਪਾਂ ਆਈਆਂ ਸੜਕ ਤੋਂ, ਸੜਕ ਦਾ ਕੀ ਹਾਲ ਆ? ਇਹ 2 ਵਾਰੀ ਕਾਗਜ਼ਾਂ 'ਚ ਬਣ ਗਈ। ਕਾਗਜ਼ਾਂ 'ਚ 2 ਵਾਰ 55 ਕਰੋੜ, ਕਦੇ ਹੁਣ 4345 ਕਰੋੜ ਦਾ ਬਜਟ ਮੁੰਡੀਆਂ ਜੀ ਆਏ, ਕਹਿੰਦੇ ਅਸੀਂ ਪੇਸ਼ ਕੀਤਾ ਵਾ ਭਗਵੰਤ ਮਾਨ ਸਾਹਿਬ ਕੋਲ, ਕਹਿੰਦੇ ਬਣਾ ਦਾਂਗੇ ਜਲਦੀ। ਉਹ 4-5 ਮੁੰਡੇ ਤਾਂ ਇਸ ਹਫਤੇ ਮਰ ਗਏ। ਜਿਹੜੇ ਇੱਥੋਂ ਦੇ MLA ਆ, ਲੁਧਿਆਣੇ ਵਾਲੇ, ਆਮ ਆਦਮੀ ਵਾਲੇ, ਉਹਨਾਂ ਕੋਲ ਤੁਸੀਂ ਤਾਂ ਹੁਣ ਖੜ ਜਾ ਲੋਕਾਂ ਨਾਲ ਆ ਕੇ। ਰੇਤਾ ਖਾਣ ਵਾਲੇ ਭਾਜੀ 2 ਪਾਸੇ ਹੋ ਗਏ ਆ, ਇੱਕ ਕੈਡਰ ਦਾ ਖਿਲਾਫ ਹੈ ਇਸ ਇੰਡਸਟਰੀ ਦੇ, ਇੱਕ ਉਹਦੇ ਫੇਵਰ ਚ। ਕਿਹੜੇ ਹੱਕ ਚ? ਜਿਹੜਾ ਇੱਧਰ ਲੋਕਲ ਏਰੀਆ ਦਾ ਵਾ ਉਹ ਤਾਂ ਹੈਗਾ ਮਤਲਬ ਅਗੇਂਸਟ ਇੰਡਸਟਰੀ ਦੇ, ਤੇ ਜਿਹੜਾ ਦੂਸਰਾ ਕੈਡਰ ਆ ਉਹ ਜਿਹਨਾਂ ਨੇ ਪਾਸ ਕੀਤਾ ਵਾ ਉਹ ਫੇਵਰ ਚ ਹੈ। ਤੇ ਮੁੰਡਿਆ ਸਾਹਿਬ ਦਾ ਕੋਈ ਹਜੇ ਸਟੈਂਡ ਨਹੀਂ ਹੈਗਾ, ਉਹ ਦੇਖਣਗੇ ਕਿ ਦਿੱਲੀ ਤੋਂ ਕੀ ਫਰਮਾਨ ਆਉਂਦਾ ਹੈ ਨਾ। ਰਾਖਵ ਜੱਡੇ ਤੋਂ ਪੁੱਛ ਕੇ ਲੈਂਦੇ ਨਾ ਫਾਇਦਾ। ਭਾਜੀ ਯਾਰ ਜਦੋਂ ਕਾਲੀਆਂ ਦੀ ਸੀ, ਜਦੋਂ ਕਾਲੀਆਂ ਕਾਂਗਰਸੀ ਧਰਨੇ ਲਾਉਂਦੇ ਸੀ, ਜਦੋਂ ਕਾਂਗਰਸ ਦੀ ਸਰਕਾਰ ਆ ਗਈ ਉਹਨਾਂ ਪਾਸ ਕੀਤੀ, ਫਿਰ ਆਮ ਆਦਮੀ ਪਾਰਟੀ ਵਾਲੇ ਅੱਜ ਫਿਰ ਉਹਦੇ ਬੋਲਣ ਨਹੀਂ ਦਿੱਤੇ, ਲੋਕਾਂ ਨਾਲ ਵਿਰੋਧ ਹੋਇਆ। ਅੱਜ ਆ ਗਏ, ਅੱਜ ਮੂੰਹ ਚੱਕ ਕੇ ਆ ਗਏ। ਇਹ ਦੇਖੋ ਇਹ ਚੀਜ਼ ਆ, ਉਹੀ ਮਿੱਟੀ ਕਰਾ ਕੇ ਇਹ ਸੈਨ ਜੀ। ਹੁਣ ਇਹਨਾਂ ਨੂੰ ਅੱਜ ਰਾਜਾ ਬਣੇ ਕਹਿੰਦਾ ਮਾਫੀ ਮੰਗ ਲੈਂਦਾ ਮੈਂ, ਸਾਡੀ ਗਲਤੀ ਸੀ। ਕਿੱਥੇ ਮਾਫੀ ਮੰਗੋਗੇ? ਰੋਡ ਦੇ ਵਿੱਚੋਂ ਪਤਾ ਨਹੀਂ ਕਿੰਨੀ ਵਾਰ ਕਰੋੜਾਂ ਰੁਪਏ ਖਾ ਗਏ। ਮਾਫੀ ਤੋਂ ਤਾਂ ਗੱਲ ਮਾਫੀ ਮੰਗ ਕੇ ਗੱਲ ਸਟਾਰਟ ਕੀਤੀ। ਮੈਂ ਯਾਰ ਪਾਸੇ ਵਾਗਾ, ਉਹ ਸਵਾਲ ਤਾਂ ਪੁੱਛ ਲੈਂਦੇ। ਕੇਂਦਰਾਂ ਨੂੰ ਮਾਂ ਕਹਿਣਾ, ਬੈਂਤੇ ਨੂੰ ਪਿਓ ਕਹਿੰਦੇ ਹੋ। ਕੇਂਦਰਾਂ ਨੇ ਕੀ ਕੀਤਾ? ਮਨ ਵੀ ਕਾਤਲ ਹੈ, ਮਨ ਬੇਅੰਤਾ ਸਾਡੀ ਜਵਾਨੀ ਦਾ ਕਾਤਲ ਹੈ, ਕਹਾਣ ਕਰਨ ਵਾਲਾ ਮੰਨੋ। ਐ ਥੋੜੀ ਵੀ ਕੱਲੇ ਮੱਤੇਵਾੜੇ ਦੇ ਮਾਫੀ ਮੰਗ ਲਈ, ਉਹ ਵੀ ਗੱਲ ਦੇਖੋ ਨਾ। KPS ਉਹਨਾਂ ਨੇ ਤੁਸੀਂ ਉਹਨਾਂ ਨੂੰ ਮਾਂ ਪਿਓ ਬਣਾਈ ਬੈਠੇ ਹੋਏ, ਨਾਲ ਜਾ ਕੇ ਬਹਿਨੇ ਅੱਜ ਵੀ ਉਸ ਪਰਿਵਾਰ ਨਾਲ ਤੁਸੀਂ। ਇਹ ਗੱਲਾਂ ਜਿਹੜੇ ਹਲਕਾ ਸਾਹਮਣੇ ਵਾਲੇ ਜਿੰਨੇ MLA ਬਣਦੇ ਆ, ਉਹਨਾਂ ਦਾ ਰੋਟੀ ਟੱਕਾਂ ਤੋਂ ਚੱਲਦਾ ਉਹਨਾਂ ਦਾ। ਹੁਣ ਮੁੰਡਿਆਂ ਦਾ ਵੀ ਉਹਨਾਂ ਨੂੰ ਕੋਈ ਲੋੜ ਨਹੀਂ ਜਾਂਦਾ, ਚੱਲਦੇ ਉਹਦੇ ਸਿੱਧੇ ਪੈਸੇ ਆਪ ਜਾਣਗੇ। ਆ ਟਿੱਪਰ ਤੇ ਨਾ ਇਸ ਹਫਤੇ ਚ ਘੱਟੋ ਘੱਟ 15-20 ਦਿਨਾਂ ਚ 4 ਟਿੱਪਰ ਜਿਹੜੇ MLA ਬਈ 17 ਟਨ ਪਾਸ ਆ ਵੀਰੇ ਟਿੱਪਰ ਇੱਕ, ਤੇ 100 ਟਨ ਮਾਲ ਹੁੰਦਾ ਉਹ। ਇੱਕ ਸਾਡੀ ਆ ਦੇਖ ਲਓ ਹੁਣ ਆਪਾਂ ਰਸਤੇ ਟਿੱਪਰ ਸਰਕਾਰ ਤਾਂ ਕਹਿੰਦੀ ਅਸੀਂ ਮਾਈਨਿੰਗ ਮੂਨਿੰਗ ਇਹ ਉਹ ਬੰਦ ਕਰਤਾ। ਸਭ ਗੱਲਾਂ ਹੀ ਨੇ ਵੀਰੇ, ਸਭ ਕੁਝ ਚੱਲਦਾ। ਹਰ ਹਫਤੇ 4-5 ਮੌਤਾਂ ਹੁੰਦੀਆਂ। ਅੱਜ ਬਣੀ ਟਿੱਪਰ ਕਿਦਾਂ ਬੜੇ ਬੰਦ ਆ ਧਾਰ ਟਿੱਪਰਾਂ ਥੱਲੇ ਆ ਕੇ ਕੱਲ ਪਰਸੋਂ ਮਰਿਆ ਵੀਰੇ ਇੱਕ ਮੁੰਡਾ, ਉਹ ਆ ਸੜਕ ਕਰਕੇ ਹਾਂ, ਸੜਕ ਕਰਕੇ ਸਾਰਾ ਕੁਝ ਟਿੱਪਰ ਬਾਈ ਐਡਾ ਖੱਡੇ ਆ ਸੜਕ 'ਚ ਯਾਰ। ਟਿੱਪਰ ਰੋਕਦਾ ਨਹੀਂ ਬਾਈ ਮੁੰਡਾ। ਪਿਛਲੇ 15-20 ਸਾਲ ਬਣੀ ਕਿ ਜਿਹੜਾ ਟਿੱਪਰਾਂ ਦਾ ਟਾਈਮ ਹੈ ਨਾ, ਦੀਪ ਸਿੰਘ ਮੁੰਡੀਆਂ ਤੇ ਉਹਨੇ ਮੀਡੀਆ ਦੇ ਸਾਹਮਣੇ ਕਿਹਾ ਵੀ ਮੈਂ ਅੱਜ ਇਹ ਰੋਡ ਦੀ ਮੁਰੰਮਤ ਕਰਦਾ, ਵੀ 3 ਮਹੀਨੇ ਰੋਡ ਤਿਆਰ ਕਰ ਦੂੰਗਾ, ਵੀ ਅੱਜ ਤੋਂ ਜਿਹੜੇ ਖੱਡੇ ਆ ਉਹ ਸਾਰੇ ਪੂਰੇ ਕਰਦਾ ਮੈਂ ਅੱਜ ਤੋਂ ਵੀ। ਆ ਦੇਖ ਲਓ ਹੁਣ ਆਪਾਂ ਤਾਂ ਲੰਘਣਾ ਹੀ ਆ, ਅੱਜ 3 ਦਿਨ ਹੋ ਗਏ, ਕੋਈ ਖੱਡਾ ਨਹੀਂ, ਲੱਖ ਖੱਡੇ। ਕੋਈ ਖੱਡਾ ਨਹੀਂ ਪੂਰਿਆ ਗਿਆ। ਉੱਪਰ ਦੀ ਅਸੀਂ ਤਾਂ ਇਹ ਵੀ ਮੰਗ ਕਰਦੇ ਜੇ ਟਿੱਪਰ ਚਲਾਣੇ ਆ, ਕਿਸੇ ਦਾ ਰੋਜ਼ਗਾਰ ਜੁੜਿਆ ਵਾ, ਰਾਤ ਦਾ ਟਾਈਮ ਰੱਖ ਦਿਓ 10 ਤੋਂ 6 ਦਿਨੇ ਸਾਰੀ ਸਰਵਿਸ ਲੋਕਾਂ ਸੋ ਅਸੀਂ ਇਹ ਗੱਲ ਸਾਰੀਆਂ ਹੋਈਆਂ ਨੇ। ਅਖੀਰ ਤੇ ਫਿਰ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਹਰੇ ਤਾਂ ਨਹੀਂ ਵੱਡੇ ਗਏ, ਆ ਸਾਰੇ ਹਰੇ ਦਰਖਤ ਨੇ, ਦਿਖਾ ਲਓ, ਸੁੱਕੇ ਵੀ ਦਿਖਾ ਦੇ ਤੇ ਹਰੇ ਵੀ ਦਿਖਾ ਦੇ। ਸੁੱਕੇ ਉਹ ਪਏ ਬਾਈ ਆ ਦੇਖੋ ਤੁਸੀਂ, ਬੂਟਾ ਸੁੱਕੂ ਇੱਕ ਸੁੱਕੂ ਜਿੱਦਣ ਵੱਢਣੇ ਆ ਇਹਨਾਂ ਨੇ ਉਦੋਂ ਥੋੜੇ ਦਿਨ ਪਹਿਲਾਂ ਹੀ ਸੁੱਕਣੇ। ਇੱਕ ਗੱਲ ਹੋਰ ਆ, ਕੀ ਰੱਬ ਨੇ ਇਹਨਾਂ ਦੀ ਘਾਟੀ ਆ ਵੀ ਉਹੀ ਸੁੱਕਾ, ਪਿੱਛੇ ਵਾਲੇ ਹਰੇ ਨੇ, ਆ ਵੱਢਣੇ ਨੇ, ਆ ਸੁੱਕ ਗਏ, ਉਦੋਂ ਬਾਅਦ ਪਿੱਛੇ ਵਾਲੇ ਸੁੱਕਾਂਗੇ। ਕਹਿਣ ਵਾਲੀ ਆ ਸੁਣਾ, ਇਹ ਕਹਿੰਦਾ ਬਾਈ ਇਹ ਜਦੋਂ ਦਰਖਤ ਵੱਢਣੇ ਸ਼ੁਰੂ ਕਰਦੇ ਆ ਨਾ ਤੇ ਡੀਜ਼ਲ ਪਾ ਦਿੰਦੇ ਆ। ਆ ਵੇਖ ਲਾ ਵੀਰੇ, ਆ ਸੁੱਕੇ ਨੇ, ਪਿੱਛੇ ਵਾਲੇ ਹਰੇ ਨੇ, ਜਿੱਦਣ ਆ ਵੱਢੇ ਗਏ ਉਦੋਂ ਪਿੱਛੇ ਵਾਲੇ ਸੁੱਕ ਜਾਣੇ ਆ। ਵੀ ਇਹ ਜਾਲ 'ਚ ਪਤਾ ਡੀਜ਼ਲ ਨਹੀਂ ਪਾ ਕੀ ਦਿੰਦੇ ਰੱਬ ਆ। ਨਾਲ ਗੱਲ ਆ ਵੀ ਫੋਨ ਮਾਰ ਦਿੰਦੇ ਹੋਣੇ, ਮੈਨੂੰ ਲੱਗਦਾ ਵੀ ਇੰਨੇ ਕ ਭਾਈ ਸਕਾ ਦੀ, ਉਹਨੇ ਕਈ ਵੱਢ ਲਾਂਗੇ। ਨਹੀਂ ਇਹ ਵੀ ਜਾਂਚ ਦਾ ਵਿਸ਼ਾ ਹੈ, ਜਾਂਚ ਦਾ ਵਿਸ਼ਾ। ਕੋਈ ਕੈਮੀਕਲ ਪਾ ਕੇ ਸਕਾਏ ਜਾਂਦੇ ਵੱਢਣ ਦੀ ਖਾਤਰ। ਜਿਹੜਾ ਠੇਕੇਦਾਰ ਠੇਕਾ ਲਈ ਬੈਠਾ ਹੈ, ਉਹ ਵੀ ਤਾਂ ਗੜਬੜ ਕਰਦਾ ਹੀ ਹੋਣਾ। ਆ ਹੁਣ ਆ 50 ਕ ਬੂਟੇ ਸੁੱਕੇ ਨੇ, ਪਿੱਛੇ ਵਾਲੇ ਸਾਰੇ ਹਰੇ ਨੇ, ਇਹ 50 ਕ ਵੱਡੇ ਜਾਣੇ ਆ, 50 ਕ ਪਿੱਛੇ ਹੋਰ ਸੁੱਕ ਜਾਣਗੇ। ਚਲੋ ਬਾਈ ਆ ਜਾਓ, ਦਿਖਾ ਨਹੀਂ ਬਾਈ ਸੁੱਕੇ ਗਿੱਲੇ ਦਿਖਾ ਦੇ।
ਆ ਗਿੱਲੇ ਵੱਡੇ ਇਹਨਾਂ ਨੇ ਥੋੜੇ ਦਿਨ ਹੀ ਹੋਏ ਆ। ਕਿਹੜਾ ਨਹੀਂ ਸੁੱਕਦੀਆਂ ਯਾਰ, ਤੂੰ ਤਾਂ ਨਹੀਂ ਸੁੱਕ ਰਿਹਾ ਕੋਈ, ਸਾਰੇ ਸਵਾਦਾ ਹੀ ਪਿਆ। ਆ ਵੀ ਸੁੱਕੇ ਐਨੂੰ ਚੈਨ ਬਣੀ ਹੁੰਦੀ ਇਹਨਾਂ ਦੀ ਆਉਂਦੀ ਹੈ ਨਾ। ਹਾਂਜੀ ਅਸੀਂ ਨਾ ਮੱਤੇਵਾੜੇ ਜੰਗਲ 'ਚ ਖੜੇ ਆ। ਇਹ ਕਹਿਣ ਨੂੰ ਜੰਗਲ ਆ, 2300 ਏਕੜ ਪੈਲੀ ਆ ਜਿਹਦੇ ਜੰਗਲ ਆ, ਪਰ ਇੱਕ ਤੁਹਾਨੂੰ ਦਿਖਾਉਣੀ ਆ ਚੀਜ਼ ਆ। ਤੁਸੀਂ ਦੇਖੋਗੇ ਕਿ ਜੰਗਲ ਤਾਂ ਰਿਹਾ ਹੀ ਨਹੀਂ, ਤਾਂ ਹੁਣ ਇੱਥੇ ਆਪ ਮਹਾਰੇ ਨਾ ਕੱਲੀਆਂ ਪਹਾੜੀ ਕਿੱਕਰਾਂ ਹੋ ਗਈਆਂ। ਆ ਦਿਖਾ ਵੀ ਦੇ ਇੱਧਰ ਮਾੜਾ ਮੋਟਾ ਪਹਾੜੀ ਕਿੱਕਰਾਂ ਨੇ। ਇੱਥੇ ਕੋਈ ਵੀ ਰਵਾਇਤੀ ਰੁੱਖ ਜਿਵੇਂ ਜੰਗਲਾਂ 'ਚ ਹੁੰਦੇ ਨੇ, ਪਿੱਪਲ, ਬੋੜ, ਨਿੰਮਾਂ, ਤੂਤ, ਬੇਰੀਆਂ, ਟਾਹਲੀਆਂ, ਜਿਵੇਂ ਰਵਾਇਤੀ ਦੇ ਰੁੱਖ ਨੇ ਆਪਣੇ ਆਮ ਤੌਰ ਤੇ ਜੰਗਲ ਉਹਨਾਂ ਦਾ ਪੈਂਦਾ। ਹੁਣ ਇੱਥੇ ਉਹ ਤਾਂ ਲਗਾਤਾਰ ਇਹ ਦੱਸਿਆ ਬਾਈ ਨੇ ਕਿ ਆਏ ਉਰੇ ਆਏ ਬਾਈ ਉਰੇ ਕਈ ਵਾਰੀ ਲਾ ਕੇ ਦੁਬਾਰਾ ਸਰਕਾਰ ਨੇ ਕਈ ਵਾਰੀ ਲਵਾਤੇ। ਉੱਥੇ ਖੜ ਜਾ ਬਾਈ। ਤਕਰੀਬਨ ਲੱਗ ਗਿਆ ਉੱਥੇ ਸਾਰੇ ਲੱਗਦੇ ਆ ਦਰਖਤ ਜਦੋਂ ਮੀਂਹ ਪੈ ਗਿਆ ਉਹਦੇ ਕੇ ਲਾ ਦਿੰਦੇ ਆ। ਬਾਕੀ ਦਾ ਮੁੜ ਕੇ ਦਾ ਕੋਈ ਸਾਹਮਣੇ ਸੂਮਦੇ ਸਾਹਮਣੇ ਤੇ ਕੀ ਆ, ਜਾਂ ਹੁਣ ਐਕਟਿਵ ਮੋਟਰਾਂ ਲੱਗੀਆਂ ਇਸ ਸਾਲ, ਉਹ ਚ ਕੋਈ ਦਰਖਤ ਹੋ ਜਾਵੇ ਠੀਕ ਹੈ, ਨਹੀਂ ਤਾਂ ਫਿਰ ਹੁਣ ਇਹ ਗੱਲ ਸੋਚਣ ਵਾਲੀ ਆ। ਸੀ ਜਦੋਂ ਕੱਲ ਭਗਵੰਤ ਮਾਨ ਨੂੰ ਮਿਲੇ ਨਾ ਤਾਂ ਇਹ ਗੱਲ ਵੀ ਚੱਲੀ, ਤੇ ਭਗਵੰਤ ਨੇ ਸਾਨੂੰ ਇਹ ਵੀ ਕਿਹਾ ਕਿ ਅਸੀਂ 60 ਲੱਖ ਕਿਹਾ ਸੀ ਹੈ ਹਾਂ ਕਈ ਲੱਖ ਬੂਟਾ ਕਿਹਾ ਸੀ, ਹਲਕੇ ਦੇ ਹਿਸਾਬ ਨਾਲ ਗਏ, ਪਤਾ ਨਹੀਂ ਕਿੰਨੇ। ਨਹੀਂ ਪਤਾ ਨਹੀਂ ਪੰਜਾਬ 'ਚ 60 ਲੱਖ ਬੂਟਾ। ਹਾਂ ਪੰਜਾਬ 'ਚ ਕਹਿੰਦੇ ਸੀ। ਪੰਜਾਬ 'ਚ ਕਹਿੰਦੇ ਅਸੀਂ 50 ਤੋਂ 60 ਲੱਖ ਬੂਟਾ ਅਸੀਂ ਨਵਾਂ ਰੁੱਖ ਲਾ ਰਹੇ ਹਾਂ, ਪਰ ਇਹ ਲਾ ਕੇ ਐਲਾਨ ਕਰ ਦੇਣੇ ਜਾਂ ਉੱਥੇ ਨਰਸਰੀਆਂ 'ਚੋਂ ਚੁਕਾ ਦੇਣੇ ਪੰਚਾਇਤਾਂ ਨੂੰ, ਜਾਂ ਇੱਕ ਵਾਰੀ ਆਹੀ ਵੀਰ ਵਾਲੀ ਗੱਲ ਕਿ ਯਾਰ ਮੁੜ ਕੇ ਲਾ ਦਿੰਦੇ ਆ, ਸਾਂਭਦਾ ਕੋਈ ਵੀ ਨਹੀਂ। ਹੁਣ ਪੂਰੇ ਮੱਤੇਵਾੜੇ ਦੇ ਜੰਗਲ ਦੇ ਵਿੱਚ ਕੋਈ ਤੁਹਾਨੂੰ ਪੁਰਾਤਨ ਰੁੱਖ ਨਹੀਂ ਦਿਖੂਗਾ, ਸਾਰੇ ਉਹ ਖਤਮ ਹੋ ਚੁੱਕੇ ਆ, ਸੁੱਕ ਚੁੱਕੇ ਆ, ਵੱਡੇ ਜਾ ਚੁੱਕੇ ਆ। ਤੇ ਇੱਥੇ ਸਿਰਫ ਰਹਿ ਗਈਆਂ ਕੱਲੀਆਂ ਪਹਾੜੀ ਕਿੱਕਰਾਂ, ਇਹ ਵੀ ਆਪੇ ਹੋਈਆਂ ਨੇ, ਲਾਈਆਂ ਨਹੀਂ ਆਪੇ ਹੋਈਆਂ ਨੇ। ਅਸਲ ਇੱਕ ਤੁਹਾਨੂੰ ਹੋਰ ਗੱਲ ਦਿਖਾਉਣੀ ਆ ਜਿਹੜੀ ਅਸੀਂ ਖਾਸ ਕਰਕੇ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿ ਇੱਥੇ ਬਾਹਰ ਚੱਲਦੀ ਆ। ਹੁਣ ਵਢਾਈ ਹੋ ਰਹੀ ਆ ਦਰਖਤਾਂ ਦੀ, ਤਾਂ ਸੁੱਕੇ ਦਰਖਤ ਨੇ ਉਹਨਾਂ ਨੂੰ ਵੱਢਣਾ, ਪਰ ਸੁੱਕਿਆਂ ਦੀ ਆੜ ਦੇ ਵਿੱਚ ਹਰੇ ਵੱਢੀ ਜਾਂਦੇ ਆ। ਦੇਖ ਲਓ ਆ ਹਰਾ, ਆ ਦਿਖਾ ਦੇ ਨੇੜੋਂ, ਉਧਰ ਵੀ ਸਾਰੇ ਹਰੇ ਪਏ। ਕੀ ਸਰਕਾਰ ਇਹਦੀ ਜਾਂਚ ਕਰਾਊਗੀ? ਉਹ ਪਹਿਲੇ ਪਾਸੇ ਹੀ ਆ ਕੀ, ਆਓ ਉਧਰ ਵੀ ਦਿਖਾ ਦੇ। ਸੁੱਕਾ ਤੇ ਹਰਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਆਹ ਦੇਖੋ ਇਹ ਹਰਾ, ਇਹ ਹਰੇ ਨੇ, ਆਹ ਸੁੱਕਾ ਵੀ ਦਿਖਾ। ਉਹ ਸੁੱਕਾ ਗਾ, ਉਹ ਸੁੱਕਾ ਤੇ ਹਰਾ ਵੱਢਿਆ ਪਿਆ। ਤਾਂ ਹੁਣ ਕੀ ਇਹਦੀ ਜਾਂਚ ਹੋਊ ਸਰਕਾਰ ਦੀ? ਜਿਵੇਂ ਆਪਾਂ ਦੇਖਿਆ ਕਿ ਸਾਧੂ ਸਿੰਘ ਧਰਮਸੋਤ ਤੇ ਵੀ ਇਲਜ਼ਾਮ ਲੱਗਿਆ ਸੀਗਾ, ਉਹ ਵੀ ਜੰਗਲਾਤ ਮੰਤਰੀ ਰਿਹਾ ਕਿ 500 ਬਾਈ ਕਿੱਥੇ ਆ, ਕਿਹਦੀ ਆ ਡੰਗਲ? ਅਗਵਾਈ ਨੜੇ ਹੋਈ ਚੋਲੀ ਆ। ਇੱਧਰ ਨੂੰ ਹੁੰਦਾ ਜੰਗਲ ਜਣਾ ਹੈ ਜੰਗਲ ਦੀ ਦੌੜ ਜਾਂਦੀ ਨਾ ਕਈ ਵੇਲੇ ਇੱਧਰ ਲਾਗੇ ਹੀ ਰੱਖਵਾ। 500 ਰੁਪਿਆ ਕਹਿੰਦੇ ਇੱਕ ਰੁੱਖ ਦਾ ਉਹ ਲੈਂਦਾ ਸੀਗਾ ਸਾਧੂ ਸਿੰਘ ਧਰਮਸੋਤ ਨੇ। ਹੋ ਸਾਰਾ ਇਹ ਜੰਗਲਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਲੱਖਾਂ ਦਰਖਤ ਕਟਾਤੇ ਹੋਣੇ ਆ। ਇਹ ਵੀ ਗੱਲ ਮੰਨਣਯੋਗ ਆ ਵੀ 500 ਰੁਪਿਆ ਸਾਧੂ ਸਿੰਘ ਧਰਮਸੋਤ ਨੇ ਲਿਆ ਜੇ ਇੱਕ ਦਰਖਤ ਦਾ, ਤਾਂ ਖਬਰਾਂ ਇਹ ਜੇ ਕਿੰਨੇ ਕੁ ਉਹਨੇ ਕਟਾਏ ਹੋਣੇ ਆ ਜਾਂ ਕਿੰਨੇ ਕੁ ਅੱਜ ਕੱਟੇ ਜਾ ਰਹੇ ਆ। ਕੀ ਇੱਥੋਂ ਦਾ ਜਿਹੜਾ ਜੰਗਲਾਤ ਅਫਸਰ ਹੈ ਲੁਧਿਆਣੇ ਦਾ, ਕੀ ਉਹਦੀ ਇਹ ਜਾਂਚ ਕਰਨਗੇ? ਕੀ ਸਰਕਾਰ, ਕੀ ਪੰਜਾਬ ਦਾ ਜੰਗਲਾਤ ਮੰਤਰੀ ਦੀ ਹੁਣ ਜਾਂਚ ਕਰੂਗਾ ਕਿ ਕੀ ਮੱਤੇਵਾੜੇ ਦੇ ਵਿੱਚ ਜੰਗਲ ਦੇ ਵਿੱਚ ਪੁਰਾਣੇ ਰੁੱਖ ਹੀ ਵੱਢੇ ਗਏ ਆ ਸੁੱਕੇ ਹੀ ਵੱਢੇ ਗਏ ਆ, ਕੋਈ ਗਿੱਲਾ ਨਹੀਂ ਵੱਢਿਆ ਗਿਆ, ਹਰਾ ਨਹੀਂ ਵੱਢਿਆ ਗਿਆ। ਇੱਥੋਂ ਤਾਂ ਇਹੀ ਲੱਗਦਾ ਦੇਖ ਕੇ ਕਿ ਆ ਹਰੇ ਨੇ। ਆ ਤੁਸੀਂ ਆਪੇ ਹਿਸਾਬ ਲਾ ਲਓ, ਹਰੇ ਵੀ ਤੇ ਪਰੇ ਸੁੱਕੇ ਵੀ ਤੁਹਾਨੂੰ ਦਿਖਾ ਰਹੇ ਆ। ਸੁੱਕੇ ਨੇ ਤੇ ਹਰੇ ਤੇ ਮਿਲਦੇ ਨਹੀਂ ਹੈਗੇ। ਤਾਂ ਇਸ ਕਰਕੇ ਇੱਕ ਤਾਂ ਇਹ ਗੱਲ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ ਕਿ ਕੀ ਇੱਥੇ ਸੁੱਕੇ ਵੱਢੇਗਾ ਜਾਂ ਗਿੱਲੇ ਵੀ ਵੱਢੇਗਾ, ਤੇ ਵੱਢਣ ਆਉਣ ਦਾ ਜ਼ਿੰਮੇਵਾਰ ਫਿਰ ਕੌਣ ਆ। ਦੂਜੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਇਹ ਕਿ ਕੀ ਜੇ ਭਗਵੰਤ ਮਾਨ ਨੇ ਕੱਲ ਸਾਨੂੰ ਕਿਹਾ ਕਿ ਅਸੀਂ 50 ਲੱਖ ਰੁੱਖ ਲਾਉਣਾ ਪੰਜਾਬ ਦੇ ਵਿੱਚ, ਕੀ ਇਹ ਜੰਗਲ 'ਚ ਲਾਇਆ ਜਾਊਗਾ? ਕੀ ਕਾਮਯਾਬ ਕੀਤੇ ਜਾਣਗੇ ਕਿ ਇਕੱਲੇ ਲਵਾ ਕੇ ਉਸ ਤੋਂ ਬਾਅਦ ਪਸ਼ੂ ਖਾ ਗਿਆ, ਪਾਣੀ ਨਾ ਪਿਆ ਜਾਂ ਸੁੱਕੇ ਨਾ ਮੱਚ ਗਿਆ ਜਾਂ ਵੱਧ ਪਾਣੀ ਨਾਲ ਮੱਚ ਗਿਆ, ਉਹ ਤੇ ਕੋਈ ਉਹਦੀ ਗੌਰ ਹੋਊਗੀ, ਉਹ ਪਾਲਿਆ ਜਾਊਗਾ? ਸਵਾਲ ਤਾਂ ਇਹ ਲਾਉਣਾ ਸਵਾਲ ਨਹੀਂ, ਲਾ ਦੇਣਾ ਬਹੁਤ ਸੌਖਾ। ਇੱਕ ਦਿਨ ਦੇ ਵਿੱਚ ਲਾ ਕੇ ਤੁਸੀਂ 50,000 ਭਾਵੇਂ ਲੱਖ ਰੁੱਖ ਲਾ ਦਿਓ, ਦੱਬੀ ਚੱਲੋ ਟੋਏ ਪੱਟ ਕੇ। ਉਦੋਂ ਬਾਅਦ ਅਗਲੇ ਦਿਨ ਕੌਣ ਆ ਕੇ ਦੇਖਦਾ ਵੀ ਸੁੱਕਾ ਕਿ ਮੱਚ ਗਿਆ ਕਿ ਪੱਟਦਾ ਕਿਸੇ ਨੇ, ਇਹ ਕੋਈ ਪਸ਼ੂ ਮੁੱਚ ਗਿਆ ਇਹਨੂੰ। ਸਵਾਲ ਤਾਂ ਵੱਡਾ ਅਹਿਮ ਇਹ ਆ। ਅੱਜ ਇਹ ਤੋਂ ਇਲਾਵਾ ਧੰਨਵਾਦ ਕਰਦੇ ਹਾਂ, ਅੱਜ ਪੂਰੇ ਪੰਜਾਬ ਭਰ ਦੇ ਵਿੱਚੋਂ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਲੋਕ ਆਏ ਨੇ, ਵੱਖ-ਵੱਖ ਥਾਵਾਂ ਤੋਂ, ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਨੂੰ ਜਿਹੜੀ ਕਮੇਟੀ ਬਣੀ ਹੋਈ ਹੈ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਲਗਾਤਾਰ 2 ਸਾਲ ਤੋਂ ਕੰਮ ਕਰ ਰਹੀ ਹੈ, ਕੱਲ ਨੂੰ ਉਹਨਾਂ ਨੂੰ ਸਰਕਾਰ ਨੇ ਬੁਲਾਇਆ ਤੇ ਦੇਖਦੇ ਹਾਂ ਕੀ ਫੈਸਲਾ ਹੁੰਦਾ। ਜਿਹਦਾ ਕੋਈ
ਵਧੀਆ ਫੈਸਲਾ ਆਉਂਦਾ ਕਿ ਮੱਤੇਵਾੜਾ ਜੰਗਲ ਨਹੀਂ ਜਾੜਿਆ ਜਾਊਗਾ, ਉੱਥੇ ਕੋਈ ਪਾਰਕ ਸਨਅਤ ਕੋਈ ਉਦਯੋਗ ਨਹੀਂ ਲਾਇਆ ਜਾਊਗਾ, ਤਾਂ ਫਿਰ ਤਾਂ ਠੀਕ ਹੈ। ਜੇ ਨਹੀਂ ਇਹ ਹੱਲ ਹੁੰਦਾ ਤਾਂ ਫਿਰ ਤਿਆਰ ਰਹੋ ਅਗਲਾ ਮੋਰਚਾ ਵਿੱਢਣ ਦੀ ਖਾਤਰ। ਹੁਣ ਮੋਰਚੇ ਲਾ ਕੇ ਚਾਹੇ ਅਸੀਂ ਜੰਗਲ ਬਚਾਉਣੇ ਆ, ਚਾਹੇ ਸਤਲੁਜ ਬਚਾਉਣਾ ਹੈ, ਚਾਹੇ ਅਸੀਂ ਨਹਿਰਾਂ ਦੇ ਵਿੱਚ ਪੈ ਰਿਹਾ ਕਾਗਜ਼ ਉਹ ਰੋਕਣਾ ਹੈ, ਜਾਂ ਕੋਈ ਹੋਰ ਯੂਨੀਵਰਸਿਟੀ ਵਾਲੇ ਮਸਲੇ ਨੇ। ਹੁਣ ਸਾਰੇ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹੀਂ ਅਸੀਂ ਇਹ ਚੀਜ਼ਾਂ ਆਪਣੀਆਂ ਬਚਾ ਸਕਦੇ ਹਾਂ। ਸਰਕਾਰਾਂ ਤੋਂ ਬਾਹਲੀਆਂ ਉਮੀਦਾਂ ਹੁਣ ਛੱਡ ਦਿਓ, ਇਹ ਝਾਕ ਨਾ ਰੱਖਿਓ ਕਿ ਸਰਕਾਰਾਂ ਇਹ ਮਸਲੇ ਹੱਲ ਕਰਨਗੀਆਂ। ਇੱਥੇ ਸਾਰੇ ਇੱਕੋ ਹੁੰਦੇ ਨੇ। ਇਹ ਆਪਾਂ ਨੂੰ ਭੁਲੇਖਾ ਹੀ ਹੁੰਦਾ ਕਿ ਪਤਾ ਨਹੀਂ ਕੋਈ ਬਾਹਲੇ ਚੰਗੇ ਨੇ ਪੰਜਾਬ ਨੂੰ ਬਚਾ ਲੈਣਗੇ। ਨਹੀਂ, ਹੁਣ ਤਾਂ ਲੋਕ ਇਕੱਠੇ ਹੋਣਗੇ ਬਾਈ ਤਾਂ ਹੱਲ ਹੋਣਾ। ਸੋ ਆਓ ਆਪਾਂ ਕੱਲ ਤੋਂ ਬਾਅਦ ਅਗਲੀ ਰੂਪਰੇਖਾ ਉਹਦੀ ਸੰਘਰਸ਼ ਦੀ ਕੀ ਹੋਣੀ ਆ, ਉਹ ਕਿਵੇਂ ਲਿਖਣਗੇ, ਇਹ ਆਪਾਂ ਨੂੰ ਕਮੇਟੀ ਸੱਦਾ ਦੇਊਗੀ। ਤਾਂ ਫਿਰ ਅੱਜ ਜਿਵੇਂ ਹਜ਼ਾਰਾਂ ਪਹੁੰਚੇ ਆ, ਜੇ ਪੱਕਾ ਮੋਰਚਾ ਲੱਗਦਾ ਬਾਈ ਫਿਰ ਉਸ ਤੋਂ ਬਾਅਦ ਇਹ ਨਾ ਇੱਥੇ ਭੱਜ ਕੇ ਨਾ ਜਾਇਓ। ਜਿਵੇਂ ਦਿੱਲੀ ਮੋਰਚਾ ਲਾ ਕੇ ਰੱਖਿਆ ਐਂ ਲਾਉਣਾ ਪੈਣਾ, ਬਚਣ ਕੀ ਹੋਣਾ ਹੈ। ਸਾਡੇ ਕੋਲ ਰਾਹ ਹੀ ਇੱਕ ਬਚਿਆ, ਹੋਰ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਸਾਡਾ ਕੋਈ ਫਰਿਆਦੀ ਹੈ ਇੱਥੇ, ਕੋਈ ਦਰਦੀ ਆ ਪੰਜਾਬ ਦਾ, ਉਹਦੇ ਕੋਲ ਦੁੱਖ ਰੋ ਲਾਂਗੇ। ਉਹਦਾ ਗੱਲਾਂ ਉੱਡ ਅੱਡ ਗਈਆਂ। ਹੁਣ ਇੱਥੇ ਕੋਈ ਬਾਂਹ ਫੜਨ ਨੂੰ ਤਿਆਰ ਨਹੀਂ, ਕੋਈ ਇਹਨਾਂ ਚੀਜ਼ਾਂ ਬਾਰੇ ਸੋਚਣ ਨੂੰ ਤਿਆਰ ਨਹੀਂ। ਚਾਹੇ ਉਹ ਮੱਤੇਵਾੜਾ ਦਾ ਜੰਗਲ ਹੈ, ਚਾਹੇ ਸਤਲੁਜ ਦਾ ਹੋ ਰਿਹਾ ਪਲੀਤ ਪਾਣੀ ਹੈ, ਚਾਹੇ ਉਹ ਹੋਰ ਸਾਡੇ ਮਸਲੇ ਨੇ, BBM ਦੇ ਮਸਲੇ ਨੇ, ਯੂਨੀਵਰਸਿਟੀਆਂ ਦੇ ਮਸਲੇ ਨੇ, ਜਿੰਨੇ ਵੀ ਮਸਲੇ ਨੇ ਪੰਜਾਬ ਦੇ ਉੱਤੇ। ਅਸੀਂ ਕੱਲ ਵੀ ਇਹ ਸਾਰੀ ਗੱਲ ਮੁੱਖ ਮੰਤਰੀ ਨਾਲ ਮਿਲ ਕੇ ਸਾਂਝੀ ਕਰਕੇ ਆਏ ਹਾਂ। ਦੇਖਦੇ ਹਾਂ ਉਹਨਾਂ ਦੀ ਨੀਅਤ ਕਿੰਨੀ ਕੁ ਸਾਫ਼ ਹੈ, ਇਮਾਨਦਾਰੀ ਹੈ, ਕੀ ਉਹ ਅਮਲ ਕਰਦੇ ਹੈ ਕਿ ਇਕੱਲਾ ਗੱਲਾਂ ਕਰਕੇ ਸਾਨੂੰ ਫੋਕੇ ਵਾਅਦੇ ਲਾ ਕੇ ਮੋੜਿਆ ਉਹਨਾਂ ਨੇ। ਇਹ ਆਉਣ ਵਾਲੇ ਕੁਛ ਦਿਨਾਂ ਕੁਛ ਮਹੀਨਿਆਂ 'ਚ ਹੀ ਪਤਾ ਲੱਗ ਜੂਗਾ, ਮਹੀਨੇ 2 ਮਹੀਨਿਆਂ 'ਚ, ਕਿ ਕੀ ਉਹਨਾਂ ਦੇ ਅਮਲ ਹੋਊਗਾ। ਅਮਲ ਹੁੰਦਾ ਤਾਂ ਭਾਈ ਉਹਨਾਂ ਦਾ ਧੰਨਵਾਦ ਵੀ ਕਰਾਂਗੇ, ਨਹੀਂ ਹੁੰਦਾ ਤਾਂ ਫਿਰ ਲੋਕਾਂ ਨੂੰ ਕਹਿਣਾ ਨੂੰ ਘੇਰਨ ਨੂੰ ਤਿਆਰ ਰਹੋ। ਕਿਉਂਕਿ ਦੇਖੋ ਆਪਾਂ ਮੱਤੇਵਾੜਾ ਜੰਗਲ 'ਚ ਅਸੀਂ ਖੜੇ ਹਾਂ। ਇੱਥੇ ਕਦੇ ਜਦੋਂ ਕਾਂਗਰਸ ਸਰਕਾਰ ਨੇ ਜ਼ਮੀਨ ਅਕਵਾਇਰ ਕੀਤੀ ਸੀਗੀ, ਇੱਥੇ ਉਹਨਾਂ ਦਿਨਾਂ ਦੀ ਗੱਲ ਆ, 2020 ਦੀ ਗੱਲ ਹੈ ਕਿ ਇੱਥੇ ਆਪਣੀ ਜਿਹੜੀ ਉਹ ਗਾਉਣ ਵਾਲੀ ਕੁੜੀ ਆ ਸਤਵਿੰਦਰ ਬਿੱਟੀ ਕਾਂਗਰਸ 'ਚ ਆ ਗਈ ਸੀਗੀ, ਉਹਨੂੰ ਅਸੀਂ ਇੱਥੇ ਘੇਰ ਵੀ ਲਿਆ ਸੀਗਾ। ਜਦੋਂ ਉਹਨੇ ਇੱਥੇ ਆ ਕੇ ਤੜਕੇ 8 ਵਜੇ ਜਾ ਕੇ ਤਹਿਸੀਲਦਾਰ ਕੋਲੇ ਰਜਿਸਟਰੀਆਂ ਕਰਾਤੀਆਂ ਸੀਗੀਆਂ। ਰਾਤ ਨੂੰ ਬਾਈ ਤਹਿਸੀਲ ਖਲਾਈ ਕੂਮ ਵਾਲੀ ਤਹਿਸੀਲ ਕੂਮਕਾਂ ਵਾਲੀ ਤਹਿਸੀਲ ਖਲਾ ਕੇ ਰਾਤ ਨੂੰ ਸਰਪੰਚ ਨੂੰ ਲਿਜਾ ਕੇ ਦਸਖਤ ਕਰਾ ਕੇ ਮਤੇ ਪਵਾ ਕੇ ਇਹ ਜ਼ਮੀਨਾਂ ਸਰਕਾਰ ਨੂੰ ਦਵਾਤੀਆਂ ਸੀ। ਉਹ ਇੱਥੇ ਘੇਰੀ ਵੀ ਸੀਗੀ। ਤਾਂ ਉਹ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੇ ਬੰਦੇ ਜਿਹੜੇ ਬੀਬਾ ਮਾਣੂਕੇ ਵਾਲੀ ਇੱਥੋਂ ਵਾਲੇ ਆਪਣੇ ਗਗਨ ਅਨਮੋਲ ਆ ਜਿਹੜੀ ਕੁੜੀ, ਤੇ ਆਪਣਾ ਦੂਆ ਹਰਪਾਲ ਚੀਮੇ ਵਰਗੇ, ਖੁਦ ਭਗਵੰਤ ਸਿੰਘ ਮਾਨ ਨੇ ਗੱਲ ਕਹੀ ਸੀ ਕਿ ਜੰਗਲ ਮੱਤੇਵਾੜਾ ਦਾ ਜਾੜ ਰਹੇ ਨੇ, ਉੱਜਣ ਨਹੀਂ ਦੇਣਾ। ਹੁਣ ਉਹਨਾਂ ਨੇ ਉਹ ਸਰਕਾਰ 'ਚ ਆ ਗਏ ਤਾਂ ਆਪਾਂ ਦੇਖੇ ਵਿਧਾਨ ਸਭਾ ਇਜਲਾਸ, ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਸਨਅਤ ਪਾਰਕ ਬਣਾ ਰਹੇ ਹਾਂ, 1000 ਏਕੜ ਪੂਰੀ ਕਰਕੇ ਦੇਵਾਂਗੇ। ਉੱਥੇ ਜਿਹੜੀ ਟੈਕਸਟਾਈਲ ਪਾਰਕ ਬਣਾ ਰਹੇ ਹਾਂ ਸਿੱਖੋਵਾਲ ਨਾ, ਸਿੱਖੇਵਾਲ, ਜਿੱਥੇ ਮੱਤੇਵਾੜਾ ਜੰਗਲ ਦੇ ਨਾਲ 1000 ਏਕੜ ਜਿਹੜੀ ਪਹਿਲਾਂ ਅਕਵਾਇਰ ਕੀਤੀ ਜ਼ਮੀਨ ਹੈ। ਜਾਣੇ ਅੱਜ ਦੇਖੋ ਯਾਰ, ਇਹੀ ਅੱਜ ਦਰਅਸਲ ਦੇਖੋ ਬਹੁਤੇ ਬੰਦੇ ਪੁੱਛਣਗੇ ਕਿ ਅੱਜ ਉੱਥੇ ਰੌਲਾ ਕੀ ਪਿਆ। ਹੁਣ ਰੌਲਾ ਬਾਈ ਇਹ ਸੀ ਅੱਜ ਉੱਥੇ, ਮੇਰਾ ਸਵਾਲ ਇਹੀ ਸੀਗਾ ਕਿ ਯਾਰ ਜਦੋਂ ਤਾਂ ਤੁਹਾਡੀ ਸਰਕਾਰ ਸੀ, ਅੱਜ ਉੱਥੇ ਰਾਜਾ ਵੜਿੰਗ ਵੀ ਆਇਆ ਹੋਇਆ ਸੀ, ਅੱਜ ਉੱਥੇ ਕਾਂਗਰਸ ਦੀ ਹੋਰ ਲੀਡਰਸ਼ਿਪ ਵੀ ਆਈ ਹੋਈ ਸੀ, ਅੱਜ ਉੱਥੇ ਅਕਾਲੀਆਂ ਦੀ ਲੀਡਰਸ਼ਿਪ ਵੀ ਆਈ ਹੋਈ ਸੀਗੀ। ਤਾਂ ਉਹ ਬੰਦਿਆਂ ਨੇ ਜਦੋਂ ਆ ਕੇ ਉੱਥੇ ਬੈਠੇ ਧਰਨੇ 'ਚ, ਤਾਂ ਮੈਂ ਉਹਨੂੰ ਇਹੀ ਸਵਾਲ ਕੀਤਾ ਵੀ ਯਾਰ ਜਦੋਂ ਕੈਪਟਨ ਨੇ ਇਹ ਅਕਵਾਇਰ ਕੀਤੀ ਤੁਸੀਂ ਉਦੋਂ ਕਿਉਂ ਨਹੀਂ ਆ ਕੇ ਵਿਰੋਧ ਕੀਤਾ? ਉਦੋਂ ਸਰਕਾਰ ਦਾ ਕਿਉਂ ਨਹੀਂ ਇਸ ਗੱਲ ਤੇ ਵਿਰੋਧ ਕੀਤਾ, ਕਿ ਬਿਆਨ ਦਿੱਤਾ ਵੀ ਭਾਈ ਕੈਪਟਨ ਧੱਕਾ ਕਰ ਰਿਹਾ, ਮੱਤੇਵਾੜਾ ਜੰਗਲ ਜਾੜ ਰਿਹਾ। ਅੱਜ ਤੁਸੀਂ ਇੱਥੇ ਆ ਗਏ, ਸਵਾਲ ਤਾਂ ਮੇਰਾ ਇਹ ਸੀ। ਤੇ ਇਹੀ ਮੇਰਾ ਬਾਦਲਾਂ ਨੂੰ ਸਵਾਲ ਸੀ ਵੀ ਤੁਸੀਂ 20-25 ਸਾਲ ਰਾਜ ਕਰ ਲਿਆ ਪੰਜਾਬ ਦੇ ਵਿੱਚ, ਪਿਛਲੇ 40 ਸਾਲ ਤੋਂ ਲੁਧਿਆਣੇ ਦੀ ਫੈਕਟਰੀਆਂ ਦਾ ਪਾਣੀ ਆ ਜਿਹੜਾ ਉਹ ਸਤਲੁਜ 'ਚ ਪੈ ਰਿਹਾ। ਗਾਹਾਂ ਉਹਦੇ ਨਾਲ ਲੋਕ ਅਬੋਹਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਦੇ ਲੋਕ ਕੈਂਸਰ ਨਾਲ, ਜ਼ਮੀਨਾਂ ਤੱਕ ਨੂੰ ਕੈਂਸਰ ਹੋ ਗਿਆ, ਪਸ਼ੂਆਂ ਪੰਛੀਆਂ ਜਾਨਵਰਾਂ ਤੱਕ ਨੂੰ ਕੈਂਸਰ ਹੋ ਗਿਆ। ਉਦੋਂ ਤੁਸੀਂ ਕਿਉਂ ਨਹੀਂ ਬੋਲੇ? ਅੱਜ ਤੁਹਾਨੂੰ ਪਤਾ ਹੈ ਕਿ ਅਸੀਂ ਇੱਥੇ ਇਹ ਮੈਨੂੰ ਮੁੱਦਾ ਬਣਾ ਕੇ ਸਰਕਾਰ ਨੂੰ ਘੇਰਨਾ। ਇਹੀ ਕੁਛ ਹੁੰਦਾ ਆਇਆ ਪਿਛਲੇ 50 ਸਾਲ ਤੋਂ, ਇਹੀ ਤਾਂ ਹੋਇਆ। ਜੇ ਬਾਦਲ ਸੱਤਾ 'ਚ ਹੈ ਤਾਂ ਕਾਂਗਰਸੀ ਧਰਨੇ 'ਚ ਬੈਠੇ ਹੁੰਦੇ ਸੀ, ਜੇ ਕਾਂਗਰਸੀ ਸੱਤਾ 'ਚ ਉਹੀ ਨੀਤੀਆਂ ਲਾਗੂ ਕਰਦੇ ਆ ਤਾਂ ਬਾਦਲ ਧਰਨੇ 'ਚ ਬੈਠੇ ਹੁੰਦੇ ਸੀ। ਅੱਜ ਉਹੀ ਨੀਤੀਆਂ ਦੇ ਆਮ ਆਦਮੀ ਪਾਰਟੀ ਵਾਲੇ ਆ ਗਏ, ਇਹ ਦੋਨੇ ਇਕੱਠੇ ਹੋ ਕੇ ਧਰਨੇ 'ਚ ਆ ਗਏ। ਇਹ ਵੀ ਨਖੇੜਨੇ ਪਏ। ਸਾਧੂ ਨੂੰ ਵੀ ਛਡਾਉਂਦੇ ਫਿਰਦੇ ਜੀ ਬਾਈ, ਸਾਧੂ ਨੂੰ ਵੀ, ਹਾਂ ਸਾਧੂ ਨੂੰ ਛਡਾਉਣਗੇ, ਇਕੱਲੇ ਸਾਧੂ ਨੂੰ। ਇਹ ਜਿੰਨੇ ਵੀ ਇਹਨਾਂ ਦੇ ਚੋਰ ਚਕਾਰੇ ਸੀਗੇ, ਜਿਨ੍ਹਾਂ ਨੇ ਵੀ ਇੱਥੇ ਠੱਗੀਆਂ ਠੋਰੀਆਂ ਮਾਰੀਆਂ, ਘਪਲੇ ਘਟਾਲੇ ਕੀਤੇ, ਸਭ ਦੇ ਮਗਰ ਜਾਣਗੇ। ਇਹ ਮੁਲਾਕਾਤਾਂ ਵੀ ਕਰਨ ਜਾਂਦੇ ਆ, ਛਡਾਉਣ ਦੀ ਕੋਸ਼ਿਸ਼ ਵੀ ਕਰਨਗੇ। ਇਹਨਾਂ ਨੂੰ ਪੰਜਾਬ ਨਾਲ ਥੋੜੀ ਕੋਈ ਲੈਣ ਦੇਣਾ। ਤਾਂ ਇਸ ਕਰਕੇ ਬਾਈ ਆਹ ਗੱਲ ਬਹੁਤ ਜ਼ਰੂਰੀ ਹੈ ਕਿ ਹਰੇ ਵੱਢੇ ਗਏ ਨੇ, ਸੁੱਕੇ ਵੱਢੇ ਗਏ ਨੇ,
ਇਹਦੀ ਜਾਂਚ ਹੋਣੀ ਬੜੀ ਜ਼ਰੂਰੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦੇ ਕਿ ਇਹ ਜਾਂਚ ਬੜੀ ਕਰਾਉਣੀ ਬੜੀ ਜ਼ਰੂਰੀ ਹੈ। ਤੇ ਆਹ ਜੰਗਲ 2300 ਏਕੜ ਆ, ਜਿਹਦੇ ਵਿੱਚ ਬਾਈ ਕਿੰਨੇ 100 ਏਕੜ ਖਾਲੀ ਪਈ ਹੈ ਜ਼ਮੀਨ, 800 ਏਕੜ ਜਿਹੜੀ ਸਪਾਟ ਪਈ ਹੈ। ਬਾ ਕੁਛ ਨਹੀਂ ਉੱਥੇ ਪੰਸਿਆਂ 800 ਏਕੜ ਪੈਲੀ ਮੱਤੇਵਾੜੇ ਦੇ ਕੋਲੇ, ਉਹ ਨਹੀਂ ਜਿਹੜੀ ਕੁਆਇਰ ਕੀਤੀ ਆ, ਉਹ ਨਹੀਂ, ਸੇਖੇ ਵਾਲੇ ਦੇ ਕੋਲ ਇਹ ਮੱਤੇਵਾੜੇ ਜੰਗਲ ਦੀ ਪੈਲੀ ਕੋਈ ਆ, 2300 ਕਿੱਲੇ ਦੇ ਵਿੱਚੋਂ ਹੀ ਆ। 800 ਕਿੱਲਾ ਬਾਦਲਾਂ ਨੇ ਪਟਾ ਦੇ ਸੀ, ਮੈਨੂੰ ਲੱਗਦਾ ਬਾਗ ਜਾੜਿਆ ਸੀ ਇੱਥੇ, ਹਨਾ ਸੇਖੋਵਾਲ ਬਾਗ ਪਟਾਇਆ ਸੀ ਬਾਗ। ਉੱਥੇ ਪਹਿਲਾਂ ਰੇਸ ਕੋਰਸ ਕਰਕੇ ਗਈ ਢਿੱਲੋਂ ਕਹਿ ਕੇ ਰੇਸ ਕੋਰਸ ਸਾਨੂੰ ਕਾਲਜ ਦੇ ਦੇਣ, ਯੂਨੀਵਰਸਿਟੀ ਦੇ ਦੇਣ, IIT ਦੇ ਦੇਣ, ਕੁਝ ਸੈਰ ਸਪਾਟਾ ਟੂਰਿਜ਼ਮ ਬਣਾ ਦੇਣ, ਕੋਈ ਇਤਿਹਾਸਕ ਚੀਜ਼ ਬਣਾ ਦਿਓ, ਉਹ ਅਸੀਂ ਐਕਸੈਪਟ ਕਰਦੇ ਹਾਂ। ਬਟ ਜੇ ਇਦਾਂ ਦੀ ਕੋਈ ਇੰਡਸਟਰੀ ਲਾ ਕੇ ਸਾਡਾ ਆਉਣ ਵਾਲਾ ਭਵਿੱਖ ਖਰਾਬ ਕਰ, ਉਹਦੇ ਨਾਲ ਬਾਈ ਮੇਰੀ ਗੱਲ ਸੁਣ, ਉਹ ਲਾ ਦੇਣਗੇ ਕਾਰਖਾਨਾ ਲਾ ਦੇਣਗੇ, ਨੌਕਰੀ ਆਪਾਂ ਨੂੰ ਤਾਂ ਦੇਣੀ ਨਹੀਂ। ਨੌਕਰੀ ਫੇਰ ਨਹੀਂ ਹੀਰੋ ਪਹਿਲਾਂ ਹੀਰੋ ਵੈਲੀ ਜਿਹੜੀ ਬਣੀ ਆ, ਉੱਥੇ ਆਪਣੇ ਕਿਹੜਾ ਹੈਗੇ, ਸਾਰਾ ਬਿਹਾਰ ਬੈਠਾ, ਬੰਗਾਲ ਬੈਠਾ, ਯੂਪੀ ਬੈਠਾ, ਹਨਾ ਜ਼ਮੀਨਾਂ ਸਾਡੀਆਂ ਰੁਕੀ ਜਾਣ, ਕਹਿੰਦੇ ਪੰਜਾਬੀ ਕੰਮ ਨਹੀਂ ਕਰਦਾ, ਪੰਜਾਬੀ ਕਹਿਣੇ 'ਚ ਨਹੀਂ ਹੈਗਾ, ਉਹ ਬਾਹਰ ਦੇ ਨੂੰ ਭਰਤੀ ਕਰੀ ਜਾਂਦੇ ਆ। ਉਹੀ ਤਾਂ ਗੱਲ ਹੈ ਕਿ ਆਪਣੇ ਆਪ ਦੀ ਕਹੀ ਜਾਂਦੇ ਨੇ ਇਹਨਾਂ ਦੇ ਬਾਈ ਇੱਥੇ ਪੰਜਾਬੀ ਦਾ ਕੰਮ ਨਹੀਂ ਕਰਦੇ, ਬਣਨੇ ਬੰਦ ਹੋਣ। ਅਸਲ ਗੱਲ ਤਾਂ ਇਹ ਵੀ ਇਹਨਾਂ ਦੇ ਉਰੇ ਤੇ ਪ੍ਰੂਫ ਬਣਨੇ ਬੰਦ ਹੋਣ। 2 ਵਾਰ 55 ਕਰੋੜ ਰਾਹੋਂ ਰੋਡ ਦਾ ਪਾਸ ਹੋਇਆ, ਨਾ ਕਾਗਜ਼ਾਂ 'ਚ ਆ ਸੜਕ ਦੇਖੀ ਆ ਵੀਰੇ, ਆਪਾਂ ਆਈਆਂ ਸੜਕ ਤੋਂ, ਸੜਕ ਦਾ ਕੀ ਹਾਲ ਆ, ਇਹ 2 ਵਾਰੀ ਕਾਗਜ਼ਾਂ 'ਚ ਬਣ ਗਈ। ਕਾਗਜ਼ਾਂ 'ਚ 2 ਵਾਰ 55 ਕਰੋੜ, ਕਦੇ ਹੁਣ 4345 ਕਰੋੜ ਦਾ ਬਜਟ ਮੁੰਡੀਆਂ ਜੀ ਆਏ, ਕਹਿੰਦੇ ਅਸੀਂ ਪੇਸ਼ ਕੀਤਾ ਵਾ ਭਗਵੰਤ ਮਾਨ ਸਾਹਿਬ ਕੋਲ, ਕਹਿੰਦੇ ਬਣਾ ਦਾਂਗੇ ਜਲਦੀ। ਉਹ 4-5 ਮੁੰਡੇ ਤਾਂ ਇਸ ਹਫ਼ਤੇ ਮਰ ਗਏ। ਜਿਹੜੇ ਇੱਥੋਂ ਦੇ MLA ਆ, ਲੁਧਿਆਣੇ ਵਾਲੇ, ਆਮ ਆਦਮੀ ਵਾਲੇ, ਉਹਨਾਂ ਨੂੰ ਤੁਸੀਂ ਤਾਂ ਹੁਣ ਖੜ ਜਾ ਲੋਕਾਂ ਨਾਲ ਆ ਕੇ, ਰੇਤਾ ਖਾਣ ਵਾਲੇ ਭਾਜੀ 2 ਪਾਸੇ ਹੋ ਗਏ ਆ। ਇੱਕ ਕੈਡਰ ਦਾ ਖਿਲਾਫ ਹੈ ਇਸ ਇੰਡਸਟਰੀ ਦੇ, ਇੱਕ ਉਹਦੇ ਫੇਵਰ 'ਚ। ਹਾਂ ਕਿਹੜੇ ਹੱਕ ਚ, ਜਿਹੜਾ ਇੱਧਰ ਲੋਕਲ ਏਰੀਆ ਦਾ ਵਾ ਉਹ ਤਾਂ ਹੈਗਾ ਮਤਲਬ ਅਗੇਂਸਟ ਇੰਡਸਟਰੀ ਦੇ, ਤੇ ਜਿਹੜਾ ਦੂਸਰਾ ਕੈਡਰ ਆ ਉਹ ਜਿਹਨਾਂ ਨੇ ਪਾਸ ਕੀਤਾ ਵਾ ਉਹ ਫੇਵਰ 'ਚ ਹੈ। ਤੇ ਮੁੰਡਿਆ ਸਾਹਿਬ ਦਾ ਕੋਈ ਹਜੇ ਸਟੈਂਡ ਨਹੀਂ ਹੈਗਾ, ਉਹ ਦੇਖਣਗੇ ਕਿ ਦਿੱਲੀ ਤੋਂ ਕੀ ਫਰਮਾਨ ਆਉਂਦਾ ਹੈ ਨਾ। ਰਾਖਵ ਜੱਡੇ ਤੋਂ ਪੁੱਛ ਕੇ ਲੈਂਦੇ ਨਾ ਫਾਇਦਾ। ਭਾਜੀ ਯਾਰ ਜਦੋਂ ਕਾਲੀਆਂ ਦੀ ਸੀ, ਜਦੋਂ ਕਾਂਗਰਸੀ ਧਰਨੇ ਲਾਉਂਦੇ ਸੀ, ਜਦੋਂ ਕਾਂਗਰਸ ਦੀ ਸਰਕਾਰ ਆ ਗਈ ਉਹਨਾਂ ਪਾਸ ਕੀਤੀ, ਫਿਰ ਆਮ ਆਦਮੀ ਪਾਰਟੀ ਵਾਲੇ ਅੱਜ ਫਿਰ ਉਹਦੇ ਬੋਲਣ ਨਹੀਂ ਦਿੱਤੇ, ਲੋਕਾਂ ਨਾਲ ਵਿਰੋਧ ਹੋਇਆ। ਅੱਜ ਆ ਗਏ, ਅੱਜ ਮੂੰਹ ਚੱਕ ਕੇ ਆ ਗਏ। ਇਹ ਦੇਖੋ ਇਹ ਚੀਜ਼ ਆ, ਉਹੀ ਬਿੱਟੀ ਕਰਾ ਗਈ ਸੈਨ ਤੋਂ। ਜੀ ਹੁਣ ਇਹਨਾਂ ਨੂੰ ਅੱਜ ਰਾਜਾ ਬਣੇ ਕਹਿੰਦਾ ਮਾਫੀ ਮੰਗ ਲੈਂਦਾ ਮੈਂ, ਸਾਡੀ ਗਲਤੀ ਸੀ, ਕਿੱਥੇ ਮਾਫੀ ਮੰਗੋਗੇ? ਰੋਡ ਦੇ ਵਿੱਚੋਂ ਪਤਾ ਕਿੰਨੀ ਵਾਰ ਕਰੋੜਾਂ ਰੁਪਏ ਖਾ ਗਏ। ਮਾਫੀ ਤੋਂ ਤਾਂ ਗੱਲ ਮਾਫੀ ਮੰਗ ਕੇ ਗੱਲ ਸਟਾਰਟ ਕੀਤੀ। ਹਾਂਜੀ ਹਾਂਜੀ, ਮੈਂ ਯਾਰ ਪਾਸੇ ਵਾਗ ਗਿਆ, ਉਹ ਸਵਾਲ ਤਾਂ ਪੁੱਛ ਲੈਂਦੇ। ਕੇਂਦਰਾਂ ਨੂੰ ਮਾਂ ਕਹਿਣਾ ਹੈ, ਬੈਂਤੇ ਨੂੰ ਪਿਓ ਕਹਿੰਦੇ ਹੋ। ਇੰਦਰਾ ਨੇ ਕੀ ਕੀਤਾ? ਮਨ ਵੀ ਕਾਤਲ ਹੈ, ਮਨ ਬੇਅੰਤਾ ਸਾਡੀ ਜਵਾਨੀ ਦਾ ਕਾਤਲ ਹੈ, ਕਾਹਨ ਕਰਨ ਵਾਲਾ ਮੰਨੋ। ਐ ਥੋੜੀ ਵੀ ਕੱਲੇ ਮੱਤੇਵਾੜੇ ਦੇ ਮਾਫੀ ਮੰਗ ਲਈ, ਉਹ ਵੀ ਗੱਲ ਦੇਖੋ ਨਾ। KPS ਉਹਨਾਂ ਨੇ ਤੁਸੀਂ ਉਹਨਾਂ ਨੂੰ ਮਾਂ ਪਿਓ ਬਣਾਈ ਬੈਠੇ ਹੋਏ, ਨਾਲ ਜਾ ਕੇ ਬਹਿਨੇ ਅੱਜ ਵੀ ਉਸ ਪਰਿਵਾਰ ਨਾਲ ਤੁਸੀਂ। ਇਹ ਗੱਲਾਂ ਜਿਹੜੇ ਹਲਕਾ ਸਾਹਮਣੇ ਵਾਲੇ ਜਿੰਨੇ MLA ਬਣਦੇ ਆ, ਉਹਨਾਂ ਦਾ ਰੋਟੀ ਟੱਕਾਂ ਤੋਂ ਚੱਲਦਾ ਉਹਨਾਂ ਦਾ। ਹੁਣ ਮੁੰਡਿਆਂ ਦਾ ਵੀ ਉਹਨਾਂ ਨੂੰ ਕੋਈ ਲੋੜ ਨਹੀਂ ਜਾਂਦਾ, ਚੱਲਦੇ ਉਹਦੇ ਸਿੱਧੇ ਪੈਸੇ ਆਪ ਜਾਣਗੇ। ਆ ਟਿੱਪਰ ਤੇ ਨਾ ਇਸ ਹਫਤੇ 'ਚ ਘੱਟੋ ਘੱਟ 15-20 ਦਿਨਾਂ 'ਚ 4 ਟਿੱਪਰ ਜਿਹੜੇ MLA ਬਈ 17 ਟਨ ਪਾਸ ਆ ਵੀਰੇ ਟਿੱਪਰ ਇੱਕ, ਤੇ 100 ਟਨ ਮਾਲ ਹੁੰਦਾ ਉਹ 'ਚ। ਇੱਕ ਸਾਡੀ ਆ ਦੇਖ ਲਓ ਹੁਣ ਆਪਾਂ ਰਸਤੇ ਟਿੱਪਰ ਸਰਕਾਰ ਤਾਂ ਕਹਿੰਦੀ ਅਸੀਂ ਮਾਈਨਿੰਗ ਮੂਨਿੰਗ ਇਹ ਉਹ ਬੰਦ ਕਰਤਾ। ਸਭ ਗੱਲਾਂ ਹੀ ਨੇ ਵੀਰੇ, ਸਭ ਕੁਝ ਚੱਲਦਾ। ਹਰ ਹਫਤੇ 4-5 ਮੌਤਾਂ ਹੁੰਦੀਆਂ। ਅੱਜ ਬਣੀ ਟਿੱਪਰ ਕਿੱਦਾਂ ਬੜੇ ਬੰਦ ਆ ਆਧਾਰ। ਟਿੱਪਰਾਂ ਨੇ ਥੱਲੇ ਆ ਕੇ ਕੱਲ ਪਰਸੋਂ ਮਰਿਆ ਵੀਰੇ ਇੱਕ ਮੁੰਡਾ ਦਾ ਬਾਈ, ਉਹ ਆ ਸੜਕ ਕਰਕੇ ਹਾਂ, ਸੜਕ ਕਰਕੇ ਸਾਰਾ ਬਸ ਟਿੱਪਰ ਬਾਈ ਦੇ ਖੱਡੇ ਆ ਸੜਕ 'ਚ ਯਾਰ। ਟਿੱਪਰ ਰੋਕਦਾ ਨਹੀਂ ਬਾਈ। ਪਿਛਲੇ 15-20 ਸਾਲ ਬਣੀ ਕਿ ਜਿਹੜਾ ਟਿੱਪਰਾਂ ਦਾ ਟਾਈਮ ਹੈ ਨਾ, ਦੀਪ ਸਿੰਘ ਮੁੰਡੀਆਂ ਤੇ ਉਹਨੇ ਮੀਡੀਆ ਦੇ ਸਾਹਮਣੇ ਕਿਹਾ ਵੀ ਮੈਂ ਅੱਜ ਇਹ ਰੋਡ ਦੀ ਮੁਰੰਮਤ ਕਰਦਾ, ਵੀ 3 ਮਹੀਨੇ ਰੋਡ ਤਿਆਰ ਕਰ ਦੂੰਗਾ, ਵੀ ਅੱਜ ਤੋਂ ਜਿਹੜੇ ਖੱਡੇ ਆ ਉਹ ਸਾਰੇ ਪੂਰੇ ਕਰਦਾ ਮੈਂ ਅੱਜ ਤੋਂ ਵੀ। ਆ ਦੇਖ ਲਓ ਹੁਣ ਆਪਾਂ ਤਾਂ ਲੰਘਣਾ ਹੀ ਆ, ਅੱਜ 3 ਦਿਨ ਹੋ ਗਏ, ਕੋਈ ਖੱਡਾ ਨਹੀਂ, ਲੱਖ ਖੱਡੇ, ਕੋਈ ਖੱਡਾ ਨਹੀਂ ਪੂਰਿਆ ਗਿਆ। ਉਹਦੇ ਉੱਪਰ ਦੀ ਅਸੀਂ ਤਾਂ ਇਹ ਵੀ ਮੰਗ ਕਰਦੇ, ਜੇ ਟਿੱਪਰ ਚਲਾਣੇ ਆ, ਕਿਸੇ ਦਾ ਰੋਜ਼ਗਾਰ ਜੁੜਿਆ ਵਾ, ਰਾਤ ਦਾ ਟਾਈਮ ਰੱਖ ਦਿਓ 10 ਤੋਂ 6 ਦਿਨੇ ਸਾਰੀ ਸਰਵਿਸ ਲੋਕਾਂ ਸੋ ਅਸੀਂ ਇਹ ਗੱਲ ਸਾਰੀਆਂ ਹੋਈਆਂ ਨੇ। ਅਖੀਰ ਤੇ ਫਿਰ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਹਰੇ ਤਾਂ ਨਹੀਂ ਵੱਡੇ ਗਏ, ਆ ਸਾਰੇ ਹਰੇ ਦਰਖਤ ਨੇ, ਦੇਖਾ ਲਓ, ਸੁੱਕੇ ਵੀ ਦਿਖਾ ਦੇ ਤੇ ਹਰੇ ਵੀ ਦਿਖਾ ਦੇ। ਸੁੱਕੇ ਉਹ ਪਏ ਬਾਈ ਆ ਦੇਖੋ ਤੁਸੀਂ, ਬੂਟਾ ਸੁੱਕੂ ਇੱਕ ਸੁੱਕੂ ਜਿੱਦਣ ਵੱਢਣੇ ਆ ਇਹਨਾਂ ਨੇ, ਉਦੋਂ ਥੋੜੇ ਦਿਨ ਪਹਿਲਾਂ ਹੀ ਸੁੱਕਣਗੇ। ਇੱਕ ਗੱਲ ਹੋਰ ਆ, ਕੀ ਰੱਬ ਨੇ ਇਹਨਾਂ ਦੀ ਘਾਟੀ ਆ ਵੀ ਉਹੀ ਸੁੱਕਾ, ਪਿੱਛੇ ਵਾਲੇ ਹਰੇ ਨੇ, ਆ ਵੱਢਣੇ ਨੇ, ਆ ਸੁੱਕ ਗਏ, ਉਦੋਂ ਬਾਅਦ ਪਿੱਛੇ ਵਾਲੇ ਸੁੱਕਣਗੇ। ਕਹਿਣ ਵਾਲੀ ਆ ਸੁਣਾ, ਇਹ ਕਹਿੰਦਾ ਬਾਈ ਇਹ ਜਦੋਂ ਦਰਖਤ ਵੱਢਣੇ ਸ਼ੁਰੂ ਕਰਦੇ ਆ ਨਾ ਤੇ ਡੀਜ਼ਲ ਪਾ ਦਿੰਦੇ ਆ। ਆ ਵੇਖ ਲਾ ਵੀਰੇ, ਆ ਸੁੱਕੇ ਨੇ, ਪਿੱਛੇ ਵਾਲੇ ਹਰੇ ਨੇ, ਜਿੱਦਣ ਆ ਵੱਢੇ ਗਏ ਉਦੋਂ ਪਿੱਛੇ ਵਾਲੇ ਸੁੱਕ ਜਾਣੇ ਆ। ਵੀ ਇਹ ਜਾਲ ਚ ਪਤਾ ਡੀਜ਼ਲ ਨਹੀਂ ਪਾ ਕੀ ਦਿੰਦੇ ਰੱਬ ਆ। ਨਾਲ ਗੱਲ ਆ ਵੀ ਫੋਨ ਮਾਰ ਦਿੰਦੇ ਹੋਣੇ, ਮੈਨੂੰ ਲੱਗਦਾ ਵੀ ਇੰਨੇ ਕ ਭਾਈ ਸਕਾ ਦੀ, ਉਹਨੇ ਕਈ ਵੱਢ ਲਾਂਗੇ। ਨਹੀਂ ਇਹ ਵੀ ਜਾਂਚ ਦਾ ਵਿਸ਼ਾ ਹੈ, ਜਾਂਚ ਦਾ ਵਿਸ਼ਾ ਕੋਈ ਕੈਮੀਕਲ ਪਾ ਕੇ ਸਕਾਏ ਜਾਂਦੇ ਵੱਢਣ ਦੀ ਖਾਤਰ। ਜਿਹੜਾ ਠੇਕੇਦਾਰ ਠੇਕਾ ਲਈ ਬੈਠਾ ਹੈ, ਉਹ ਵੀ ਤਾਂ ਗੜਬੜ ਕਰਦਾ ਹੀ ਹੋ ਨਾ।
ਆ ਹੁਣ ਆ 50 ਕ ਬੂਟੇ ਸੁੱਕੇ ਨੇ, ਪਿੱਛੇ ਵਾਲੇ ਸਾਰੇ ਹਰੇ ਨੇ। ਇਹ 50 ਕ ਵੱਡੇ ਜਾਣੇ ਆ, 50 ਕ ਪਿੱਛੇ ਹੋਰ ਸੁੱਕ ਜਾਣਗੇ। ਚਲੋ ਬਾਈ ਆ ਜਾਓ, ਦਿਖਾ ਨਹੀਂ ਬਾਈ ਸੁੱਕੇ ਗਿੱਲੇ ਦਿਖਾ ਕੇ। ਆ ਗਿੱਲੇ ਵੱਡੇ ਇਹਨਾਂ ਨੇ, ਥੋੜੇ ਦਿਨ ਹੀ ਹੋਏ ਆ। ਸਾਰੇ ਸਵਾਦਾ ਹੀ ਪਿਆ। ਆ ਵੀ ਸੁੱਕੇ। ਐਨੂੰ ਚੈਨ ਬਣੀ ਹੋਊਗੀ ਇਹਨਾਂ ਦੀ ਹੈ ਨਾ। ਹਾਂਜੀ ਅਸੀਂ ਨਾ ਮੱਤੇਵਾੜੇ ਜੰਗਲ 'ਚ ਖੜੇ ਆ। ਇਹ ਕਹਿਣ ਨੂੰ ਜੰਗਲ ਆ, 2300 ਏਕੜ ਪੈਲੀ ਆ ਜਿਹਦੇ ਜੰਗਲ ਆ, ਪਰ ਇੱਕ ਤੁਹਾਨੂੰ ਦਿਖਾਉਣੀ ਆ ਚੀਜ਼ ਆ। ਤੁਸੀਂ ਦੇਖੋਗੇ ਕਿ ਜੰਗਲ ਤਾਂ ਰਹੇ ਹੀ ਨਹੀਂ, ਤਾਂ ਹੁਣ ਇੱਥੇ ਆਪ ਮਹਾਰੇ ਨਾ ਕੱਲੀਆਂ ਪਹਾੜੀ ਕਿੱਕਰਾਂ ਹੋ ਗਈਆਂ। ਆ ਦਿਖਾ ਵੀ ਦੇ ਇੱਧਰ ਮਾੜਾ ਮੋਟਾ ਪਹਾੜੀ ਕਿੱਕਰਾਂ ਨੇ। ਇੱਥੇ ਕੋਈ ਵੀ ਰਵਾਇਤੀ ਰੁੱਖ ਜਿਵੇਂ ਜੰਗਲਾਂ 'ਚ ਹੁੰਦੇ ਨੇ, ਪਿੱਪਲ, ਬੋੜ, ਨਿੰਮਾਂ, ਤੂਤ, ਬੇਰੀਆਂ, ਟਾਹਲੀਆਂ, ਜਿਵੇਂ ਰਵਾਇਤੀ ਦੇ ਰੁੱਖ ਨੇ ਆਪਣੇ ਆਮ ਤੌਰ ਤੇ ਜੰਗਲ ਉਹਨਾਂ ਦਾ ਪੈਂਦਾ। ਹੁਣ ਇੱਥੇ ਉਹ ਤਾਂ ਲਗਾਤਾਰ ਇਹ ਦੱਸਿਆ ਬਾਈ ਨੇ ਕਿ ਆਏ ਉਰੇ ਆਏ ਬਾਈ ਉਰੇ ਕਈ ਵਾਰੀ ਲਾ ਕੇ ਦੁਬਾਰਾ ਸਰਕਾਰ ਨੇ ਕਈ ਵਾਰੀ ਲਵਾਤੇ। ਉੱਥੇ ਖੜ ਜਾ ਬਈ, ਤਕਰੀਬਨ ਲੱਗ ਗਿਆ ਉੱਥੇ ਸਾਰੇ ਲੱਗਦੇ ਆ। ਦਰਖਤ ਜਦੋਂ ਮੀਂਹ ਪੈ ਗਿਆ ਉਹਦੇ ਕੇ ਲਾ ਦਿੰਦੇ ਆ। ਬਾਕੀ ਦਾ ਮੁੜ ਕੇ ਦਾ ਕੋਈ ਸਾਹਮਣੇ ਸੂਮਦੇ ਸਾਹਮਣੇ ਉੱਤੇ ਕੀ ਆ, ਜਾਂ ਹੁਣ ਐਕਟਿਵ ਮੋਟਰਾਂ ਲੱਗੀਆਂ ਇਸ ਸਾਲ, ਉਹ ਚ ਕੋਈ ਦਰਖਤ ਹੋ ਜਾਵੇ ਠੀਕ ਹੈ, ਨਹੀਂ ਤਾਂ ਫਿਰ ਹੁਣ ਇਹ ਗੱਲ ਸੋਚਣ ਵਾਲੀ ਆ। ਸੀ ਜਦੋਂ ਕੱਲ ਭਗਵੰਤ ਮਾਨ ਨੂੰ ਮਿਲੇ ਨਾ, ਤਾਂ ਇਹ ਗੱਲ ਵੀ ਚੱਲੀ ਤੇ ਭਗਵੰਤ ਨੇ ਸਾਨੂੰ ਇਹ ਵੀ ਕਿਹਾ ਕਿ ਅਸੀਂ 60 ਲੱਖ ਕਿਹਾ ਸੀ ਹੈ। ਹਾਂ ਕਈ ਲੱਖ ਬੂਟਾ ਕਿਹਾ ਸੀ, ਹਲਕੇ ਦੇ ਹਿਸਾਬ ਨਾਲ ਗਏ, ਪਤਾ ਨਹੀਂ ਕਿੰਨੇ। ਨਹੀਂ ਪਤਾ ਨਹੀਂ ਪੰਜਾਬ 'ਚ 60 ਲੱਖ ਬੂਟਾ। ਹਾਂ ਪੰਜਾਬ ਚ ਕਹਿੰਦੇ ਸੀ। ਪੰਜਾਬ 'ਚ ਕਹਿੰਦੇ ਅਸੀਂ 50 ਤੋਂ 60 ਲੱਖ ਬੂਟਾ ਅਸੀਂ ਨਵਾਂ ਰੁੱਖ ਲਾ ਰਹੇ ਹਾਂ। ਪਰ ਇਹ ਲਾ ਕੇ ਐਲਾਨ ਕਰ ਦੇਣੇ ਜਾਂ ਉੱਥੇ ਨਰਸਰੀਆਂ 'ਚੋਂ ਚੁਕਾ ਦੇਣੇ ਪੰਚਾਇਤਾਂ ਨੂੰ, ਜਾਂ ਇੱਕ ਵਾਰੀ ਆਹੀ ਵੀਰ ਵਾਲੀ ਗੱਲ ਕਿ ਯਾਰ ਮੁੜ ਕੇ ਲਾ ਦਿੰਦੇ ਆ, ਸਾਂਭਦਾ ਕੋਈ ਵੀ ਨਹੀਂ। ਹੁਣ ਪੂਰੇ ਮੱਤੇਵਾੜੇ ਦੇ ਜੰਗਲ ਦੇ ਵਿੱਚ ਕੋਈ ਤੁਹਾਨੂੰ ਪੁਰਾਤਨ ਰੁੱਖ ਨਹੀਂ ਦਿਖੂਗਾ। ਸਾਰੇ ਉਹ ਖਤਮ ਹੋ ਚੁੱਕੇ ਆ, ਸੁੱਕ ਚੁੱਕੇ ਆ, ਵੱਡੇ ਜਾ ਚੁੱਕੇ ਆ। ਤੇ ਇੱਥੇ ਸਿਰਫ ਰਹਿ ਗਈਆਂ ਕੱਲੀਆਂ ਪਹਾੜੀ ਕਿੱਕਰਾਂ, ਇਹ ਵੀ ਆਪੇ ਹੋਈਆਂ ਨੇ, ਲਾਈਆਂ ਨਹੀਂ, ਆਪੇ ਹੋਈਆਂ ਨੇ। ਅਸਲ ਇੱਕ ਤੁਹਾਨੂੰ ਹੋਰ ਗੱਲ ਦਿਖਾਉਣੀ ਆ ਜਿਹੜੀ ਅਸੀਂ ਖਾਸ ਕਰਕੇ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿ ਇੱਥੇ ਬਾਹਰ ਚੱਲਦੀ ਆ। ਹੁਣ ਵਢਾਈ ਹੋ ਰਹੀ ਆ ਦਰਖਤਾਂ ਦੀ, ਤਾਂ ਸੁੱਕੇ ਦਰਖਤ ਨੇ ਉਹਨਾਂ ਨੂੰ ਵੱਢਣਾ, ਪਰ ਸੁੱਕਿਆਂ ਦੀ ਆੜ ਦੇ ਵਿੱਚ ਹਰੇ ਵੱਢੀ ਜਾਂਦੇ ਆ। ਦੇਖ ਲਓ ਆ ਹਰਾ, ਆ ਦਿਖਾ ਦੇ ਨੇੜੋਂ, ਉਧਰ ਵੀ ਸਾਰੇ ਹਰੇ ਪਏ। ਕੀ ਸਰਕਾਰ ਇਹਦੀ ਜਾਂਚ ਕਰਾਊਗੀ? ਉਹ ਪਹਿਲੇ ਪਾਸੇ ਹੀ ਆ ਕੀ, ਆਓ ਉਧਰ ਵੀ ਦਿਖਾ ਦੇ। ਸੁੱਕਾ ਤੇ ਹਰਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਆਹ ਦੇਖੋ ਇਹ ਹਰਾ, ਇਹ ਹਰੇ ਨੇ। ਆਹ ਸੁੱਕਾ ਵੀ ਦਿਖਾ, ਉਹ ਸੁੱਕਾ ਗਾ, ਉਹ ਸੁੱਕਾ ਤੇ ਹਰਾ ਵੱਢਿਆ ਪਿਆ। ਤਾਂ ਕੀ ਇਹਦੀ ਜਾਂਚ ਹੋਊ ਸਰਕਾਰ ਦੀ? ਜਿਵੇਂ ਆਪਾਂ ਦੇਖਿਆ ਕਿ ਸਾਧੂ ਸਿੰਘ ਧਰਮਸੋਤ ਤੇ ਵੀ ਇਲਜ਼ਾਮ ਲੱਗਿਆ ਸੀਗਾ, ਉਹ ਵੀ ਜੰਗਲਾਤ ਮੰਤਰੀ ਰਿਹਾ ਕਿ 500 ਬਾਈ ਕਿੱਥੇ ਆ, ਕਿਹਦੀ ਆ ਡੰਗਲ ਅਗਵਾਈ ਨੇੜੇ ਹੋਈ ਚੋਲੀ ਆ। ਇਧਰ ਨੂੰ ਹੁੰਦਾ ਜੰਗਲ ਜਣਾ ਜੰਗਲ ਦੀ ਦੌੜ ਜਾਂਦੀ ਨਾ ਕਈ ਵੇਲੇ, ਇਧਰ ਲੱਗੇ ਰੱਖੂਗਾ। 500 ਰੁਪਿਆ ਕਹਿੰਦੇ ਇੱਕ ਰੁੱਖ ਦਾ ਉਹ ਲੈਂਦਾ ਸੀਗਾ ਸਾਧੂ ਸਿੰਘ ਧਰਮਸੋਤ ਨੇ। ਹੋ ਸਾਰਾ ਇਹ ਜੰਗਲਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਲੱਖਾਂ ਦਰਖਤ ਕਟਾਤੇ ਹੋਣੇ ਆ। ਇਹ ਗੱਲ ਮੰਨਣਯੋਗ ਆ ਵੀ 500 ਰੁਪਿਆ ਸਾਧੂ ਸਿੰਘ ਧਰਮਸੋਤ ਨੇ ਲਿਆ ਜੇ ਇੱਕ ਦਰਖਤ ਦਾ, ਤਾਂ ਖਬਰਾਂ ਇਹ ਜੇ ਕਿੰਨੇ ਕੁ ਉਹਨੇ ਕਟਾਏ ਹੋਣੇ ਆ ਜਾਂ ਕਿੰਨੇ ਕੁ ਅੱਜ ਕੱਟੇ ਜਾ ਰਹੇ ਆ। ਕੀ ਇੱਥੋਂ ਦਾ ਜਿਹੜਾ ਜੰਗਲਾਤ ਅਫਸਰ ਹੈ ਲੁਧਿਆਣੇ ਦਾ, ਕੀ ਉਹਦੀ ਇਹ ਜਾਂਚ ਕਰਨਗੇ? ਕੀ ਸਰਕਾਰ, ਕੀ ਪੰਜਾਬ ਦਾ ਜੰਗਲਾਤ ਮੰਤਰੀ ਇਹਦੀ ਹੁਣ ਜਾਂਚ ਕਰੂਗਾ ਕਿ ਕੀ ਮੱਤੇਵਾੜੇ ਦੇ ਵਿੱਚ ਜੰਗਲ ਦੇ ਵਿੱਚ ਪੁਰਾਣੇ ਰੁੱਖ ਹੀ ਵੱਢੇ ਗਏ ਆ ਸੁੱਕੇ ਹੀ ਵੱਢੇ ਗਏ ਆ? ਕੋਈ ਗਿੱਲਾ ਨਹੀਂ ਵੱਢਿਆ ਗਿਆ, ਹਰਾ ਨਹੀਂ ਵੱਢਿਆ ਗਿਆ। ਇੱਥੋਂ ਤਾਂ ਇਹੀ ਲੱਗਦਾ ਦੇਖ ਕੇ ਕਿ ਆ ਹਰੇ ਨੇ। ਆ ਤੁਸੀਂ ਆਪੇ ਹਿਸਾਬ ਲਓ, ਹਰੇ ਵੀ ਤੇ ਪਰੇ ਸੁੱਕੇ ਵੀ ਤੁਹਾਨੂੰ ਦਿਖਾ ਰਹੇ ਆ। ਸੁੱਕੇ ਨੇ ਤੇ ਹਰੇ ਤੇ ਮਿਲਦੇ ਹੀ ਨਹੀਂ ਹੈਗੇ। ਤਾਂ ਇਸ ਕਰਕੇ ਇੱਕ ਤਾਂ ਇਹ ਗੱਲ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ ਕਿ ਕੀ ਇੱਥੇ ਸੁੱਕੇ ਵੱਢੇਗਾ ਜਾਂ ਗਿੱਲੇ ਵੀ ਵੱਢੇਗਾ, ਤੇ ਵੱਢਣ ਆਉਣ ਦਾ ਜ਼ਿੰਮੇਵਾਰ ਫਿਰ ਕੌਣ ਆ? ਦੂਜੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਇਹ ਕਿ ਕੀ ਜੇ ਭਗਵੰਤ ਮਾਨ ਨੇ ਕੱਲ ਸਾਨੂੰ ਕਿਹਾ ਕਿ ਅਸੀਂ 50 ਲੱਖ ਰੁੱਖ ਲਾਉਣਾ ਪੰਜਾਬ ਦੇ ਵਿੱਚ, ਕੀ ਇਹ ਜੰਗਲ ਚ ਲਾਇਆ ਜਾਊਗਾ? ਕੀ ਕਾਮਯਾਬ ਕੀਤੇ ਜਾਣਗੇ ਕਿ ਇਕੱਲੇ ਲਵਾ ਕੇ ਉਦੋਂ ਬਾਅਦ ਪਸ਼ੂ ਖਾ ਗਿਆ, ਪਾਣੀ ਨਾ ਪਿਆ ਜਾਂ ਸੁੱਕੇ ਨਾ ਮੱਚ ਗਿਆ ਜਾਂ ਵੱਧ ਪਾਣੀ ਨਾਲ ਮੱਚ ਗਿਆ? ਉਹ ਤੇ ਕੋਈ ਉਹਦੀ ਗੌਰ ਹੋਊਗੀ, ਉਹ ਪਾਲਿਆ ਜਾਊਗਾ? ਸਵਾਲ ਤਾਂ ਇਹ ਲਾਉਣਾ ਸਵਾਲ ਨਹੀਂ, ਲਾ ਦੇਣਾ ਬਹੁਤ ਸੌਖਾ। ਇੱਕ ਦਿਨ ਦੇ ਵਿੱਚ ਲਾ ਕੇ ਤੁਸੀਂ 50,000 ਭਾਵੇਂ ਲੱਖ ਰੁੱਖ ਲਾ ਦਿਓ, ਦੱਬੀ ਚੱਲੋ ਟੋਏ ਪੱਟ ਕੇ। ਉਦੋਂ ਬਾਅਦ ਅਗਲੇ ਦਿਨ ਕੌਣ ਆ ਕੇ ਦੇਖਦਾ ਵੀ ਸੁੱਕਾ ਕਿ ਮੱਚ ਗਿਆ ਕਿ ਪੱਟਦਾ ਕਿਸੇ ਨੇ, ਇਹ ਪਸ਼ੂ ਗਿਆ। ਸਵਾਲ ਤਾਂ ਵੱਡਾ ਅਹਿਮ ਇਹ ਆ। ਅੱਜ ਇਹ ਤੋਂ ਇਲਾਵਾ ਧੰਨਵਾਦ ਕਰਦੇ ਹਾਂ, ਅੱਜ ਪੂਰੇ ਪੰਜਾਬ ਭਰ ਦੇ ਵਿੱਚੋਂ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਲੋਕ ਆਏ ਨੇ।
ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਨੂੰ ਜਿਹੜੀ ਕਮੇਟੀ ਬਣੀ ਹੋਈ ਹੈ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਲਗਾਤਾਰ 2 ਸਾਲ ਤੋਂ ਕੰਮ ਕਰ ਰਹੀ ਹੈ, ਕੱਲ ਨੂੰ ਉਹਨਾਂ ਨੂੰ ਸਰਕਾਰ ਨੇ ਬੁਲਾਇਆ ਤੇ ਦੇਖਦੇ ਹਾਂ ਕੀ ਫੈਸਲਾ ਹੁੰਦਾ। ਜਿਹਦਾ ਕੋਈ ਵਧੀਆ ਫੈਸਲਾ ਆਉਂਦਾ ਕਿ ਮੱਤੇਵਾੜਾ ਜੰਗਲ ਨਹੀਂ ਜਾੜਿਆ ਜਾਊਗਾ, ਉੱਥੇ ਕੋਈ ਪਾਰਕ ਸਨਅਤ ਕੋਈ ਉਦਯੋਗ ਨਹੀਂ ਲਾਇਆ ਜਾਊਗਾ ਤਾਂ ਫਿਰ ਤਾਂ ਠੀਕ ਹੈ। ਜੇ ਨਹੀਂ ਇਹ ਹੱਲ ਹੁੰਦਾ ਤਾਂ ਫਿਰ ਤਿਆਰ ਰਹੋ ਅਗਲਾ ਮੋਰਚਾ ਵਿੱਢਣ ਦੀ ਖਾਤਰ। ਹੁਣ ਮੋਰਚੇ ਲਾ ਕੇ ਚਾਹੇ ਅਸੀਂ ਜੰਗਲ ਬਚਾਉਣੇ ਆ, ਚਾਹੇ ਸਤਲੁਜ ਬਚਾਉਣਾ ਹੈ, ਚਾਹੇ ਅਸੀਂ ਨਹਿਰਾਂ ਦੇ ਵਿੱਚ ਪੈ ਰਿਹਾ ਕਾਗਜ਼ ਉਹ ਰੋਕਣਾ ਜਾਂ ਕੋਈ ਹੋਰ ਯੂਨੀਵਰਸਿਟੀ ਵਾਲੇ ਮਸਲੇ ਨੇ, ਹੁਣ ਸਾਰੇ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹੀਂ ਅਸੀਂ ਇਹ ਚੀਜ਼ਾਂ ਆਪਣੀਆਂ ਬਚਾ ਸਕਦੇ ਹਾਂ। ਸਰਕਾਰਾਂ ਤੋਂ ਬਾਹਲੀਆਂ ਉਮੀਦਾਂ ਹੁਣ ਛੱਡ ਦਿਓ, ਇਹ ਝਾਕ ਨਾ ਰੱਖਿਓ ਕਿ ਸਰਕਾਰਾਂ ਇਹ ਮਸਲੇ ਹੱਲ ਕਰਨਗੀਆਂ। ਇੱਥੇ ਸਾਰੇ ਇੱਕੋ ਹੁੰਦੇ ਨੇ, ਇਹ ਆਪਾਂ ਨੂੰ ਭੁਲੇਖਾ ਹੀ ਹੁੰਦਾ ਹੈ ਕਿ ਪਤਾ ਨਹੀਂ ਕੋਈ ਬਾਹਲੇ ਚੰਗੇ ਨੇ ਪੰਜਾਬ ਨੂੰ ਬਚਾ ਲੈਣਗੇ। ਨਹੀਂ, ਹੁਣ ਤਾਂ ਲੋਕ ਇਕੱਠੇ ਹੋਣਗੇ ਬਾਈ ਤਾਂ ਹੱਲ ਹੋਣਾ। ਸੋ ਆਓ ਆਪਾਂ ਕੱਲ ਤੋਂ ਬਾਅਦ ਅਗਲੀ ਰੂਪਰੇਖਾ ਉਹਦੀ ਸੰਘਰਸ਼ ਦੀ ਕੀ ਹੋਣੀ ਆ, ਉਹ ਕਿਵੇਂ ਲਿਖਣਗੇ, ਇਹ ਆਪਾਂ ਨੂੰ ਕਮੇਟੀ ਸੱਦਾ ਦੇਊਗੀ। ਤਾਂ ਫਿਰ ਅੱਜ ਜਿਵੇਂ ਹਜ਼ਾਰਾਂ ਪਹੁੰਚੇ ਆ, ਜੇ ਪੱਕਾ ਮੋਰਚਾ ਲੱਗਦਾ ਬਾਈ ਫਿਰ ਉਸ ਤੋਂ ਬਾਅਦ ਇਹ ਨਾ ਇੱਥੇ ਭੱਜ ਕੇ ਨਾ ਜਾਇਓ ਜਿਵੇਂ ਦਿੱਲੀ ਮੋਰਚਾ ਲਾ ਕੇ ਰੱਖਿਆ ਐਂ ਲਾਉਣਾ ਪੈਣਾ। ਬਚਣ ਕੀ ਹੋਣਾ ਹੈ, ਸਾਡੇ ਕੋਲ ਰਾਹ ਹੀ ਇੱਕ ਬਚਿਆ, ਹੋਰ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਸਾਡਾ ਕੋਈ ਫਰਿਆਦੀ ਹੈ ਇੱਥੇ ਕੋਈ ਦਰਦੀ ਆ ਪੰਜਾਬ ਦਾ ਉਹਦੇ ਕੋਲ ਦੁੱਖ ਰੋ ਲਾਂਗੇ, ਉਹਦਾ ਗੱਲਾਂ ਉੱਡ ਗਈਆਂ। ਹੁਣ ਇੱਥੇ ਕੋਈ ਬਾਂਹ ਫੜਨ ਨੂੰ ਤਿਆਰ ਨਹੀਂ, ਕੋਈ ਇਹਨਾਂ ਚੀਜ਼ਾਂ ਬਾਰੇ ਸੋਚਣ ਨੂੰ ਤਿਆਰ ਨਹੀਂ, ਚਾਹੇ ਉਹ ਮੱਤੇਵਾੜਾ ਦਾ ਜੰਗਲ ਹੈ, ਚਾਹੇ ਸਤਲੁਜ ਦਾ ਹੋ ਰਿਹਾ ਪਲੀਤ ਪਾਣੀ ਹੈ, ਚਾਹੇ ਉਹ ਹੋਰ ਸਾਡੇ ਮਸਲੇ ਨੇ BBM ਦੇ ਮਸਲੇ ਨੇ, ਯੂਨੀਵਰਸਿਟੀਆਂ ਦੇ ਮਸਲੇ ਨੇ, ਜਿੰਨੇ ਵੀ ਮਸਲੇ ਨੇ ਪੰਜਾਬ ਦੇ ਉੱਤੇ। ਅਸੀਂ ਕੱਲ ਵੀ ਇਹ ਸਾਰੀ ਗੱਲ ਮੁੱਖ ਮੰਤਰੀ ਨਾਲ ਮਿਲ ਕੇ ਸਾਂਝੀ ਕਰਕੇ ਆਏ ਹਾਂ। ਦੇਖਦੇ ਹਾਂ ਉਹਨਾਂ ਦੀ ਨੀਅਤ ਕਿੰਨੀ ਕੁ ਸਾਫ਼ ਹੈ, ਇਮਾਨਦਾਰੀ ਹੈ, ਕੀ ਉਹ ਅਮਲ ਕਰਦੇ ਹੈ ਕਿ ਇਕੱਲਾ ਗੱਲਾਂ ਕਰਕੇ ਸਾਨੂੰ ਫੋਕੇ ਵਾਅਦੇ ਲਾ ਕੇ ਮੋੜਿਆ ਉਹਨਾਂ ਨੇ। ਇਹ ਆਉਣ ਵਾਲੇ ਕੁਛ ਦਿਨਾਂ ਕੁਛ ਮਹੀਨਿਆਂ 'ਚ ਹੀ ਪਤਾ ਲੱਗ ਜੂਗਾ, ਮਹੀਨੇ 2 ਮਹੀਨਿਆਂ 'ਚ, ਕਿ ਕੀ ਉਹਨਾਂ ਦੇ ਅਮਲ ਹੋਊਗਾ। ਅਮਲ ਹੁੰਦਾ ਤਾਂ ਭਾਈ ਉਹਨਾਂ ਦਾ ਧੰਨਵਾਦ ਵੀ ਕਰਾਂਗੇ, ਨਹੀਂ ਹੁੰਦਾ ਤਾਂ ਫਿਰ ਲੋਕਾਂ ਨੂੰ ਕਹਿਣਾ ਨੂੰ ਘੇਰਨ ਨੂੰ ਤਿਆਰ ਰਹੋ। ਕਿਉਂਕਿ ਦੇਖੋ ਆਪਾਂ ਮੱਤੇਵਾੜਾ ਜੰਗਲ 'ਚ ਅਸੀਂ ਖੜੇ ਹਾਂ, ਇੱਥੇ ਕਦੇ ਜਦੋਂ ਕਾਂਗਰਸ ਸਰਕਾਰ ਨੇ ਜ਼ਮੀਨ ਅਕਵਾਇਰ ਕੀਤੀ ਸੀਗੀ, ਇੱਥੇ ਉਹਨਾਂ ਦਿਨਾਂ ਦੀ ਗੱਲ ਆ 2020 ਦੀ ਗੱਲ ਹੈ ਕਿ ਇੱਥੇ ਆਪਣੀ ਜਿਹੜੀ ਉਹ ਗਾਉਣ ਵਾਲੀ ਕੁੜੀ ਆ ਸਤਵਿੰਦਰ ਬਿੱਟੀ ਕਾਂਗਰਸ 'ਚ ਆ ਗਈ ਸੀਗੀ, ਉਹਨੂੰ ਅਸੀਂ ਇੱਥੇ ਘੇਰ ਵੀ ਲਿਆ ਸੀਗਾ। ਜਦੋਂ ਉਹਨੇ ਇੱਥੇ ਆ ਕੇ ਤੜਕੇ 8 ਵਜੇ ਜਾ ਕੇ ਤਹਿਸੀਲਦਾਰ ਕੋਲੇ ਰਜਿਸਟਰੀਆਂ ਕਰਾਤੀਆਂ ਸੀਗੀਆਂ ਰਾਤ ਨੂੰ ਬਈ ਤਹਿਸੀਲ ਖਲਾਈ ਕੂਮ ਵਾਲੀ ਤਹਿਸੀਲ ਕੂਮਕਾਂ ਵਾਲੀ ਤਹਿਸੀਲ ਖਲਾ ਕੇ ਰਾਤ ਨੂੰ ਸਰਪੰਚ ਨੂੰ ਲਿਜਾ ਕੇ ਦਸਖਤ ਕਰਾ ਕੇ ਮਤੇ ਪਵਾ ਕੇ ਇਹ ਜ਼ਮੀਨਾਂ ਸਰਕਾਰ ਨੂੰ ਦਵਾਤੀਆਂ ਸੀ। ਉਹ ਇੱਥੇ ਘੇਰੀ ਵੀ ਸੀਗੀ। ਤਾਂ ਉਹ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੇ ਬੰਦੇ ਜਿਹੜੇ ਬੀਬਾ ਮਾਣੂਕੇ ਵਾਲੀ ਇੱਥੋਂ ਵਾਲੇ ਆਪਣੇ ਗਗਨ ਅਨਮੋਲ ਆ ਜਿਹੜੀ ਕੁੜੀ ਤੇ ਆਪਣਾ ਦੂਆ ਹਰਪਾਲ ਚੀਮੇ ਵਰਗੇ, ਖੁਦ ਭਗਵੰਤ ਸਿੰਘ ਮਾਨ ਨੇ ਗੱਲ ਕਹੀ ਸੀ ਕਿ ਜੰਗਲ ਮੱਤੇਵਾੜਾ ਦਾ ਜਾੜ ਰਹੇ ਨੇ ਜਾਂ ਉੱਜਣ ਨਹੀਂ ਦੇਣਾ। ਹੁਣ ਉਹਨਾਂ ਨੇ ਉਹ ਸਰਕਾਰ 'ਚ ਆ ਗਏ ਤਾਂ ਆਪਾਂ ਦੇਖੇ ਵਿਧਾਨ ਸਭਾ ਇਜਲਾਸ, ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਸਨਅਤ ਪਾਰਕ ਬਣਾ ਰਹੇ ਹਾਂ, 1000 ਏਕੜ ਪੂਰੀ ਕਰਕੇ ਦੇਵਾਂਗੇ, ਉੱਥੇ ਜਿਹੜੀ ਟੈਕਸਟਾਈਲ ਪਾਰਕ ਬਣਾ ਰਹੇ ਹਾਂ ਸਿੱਖੇਵਾਲ ਜਿੱਥੇ ਮੱਤੇਵਾੜਾ ਜੰਗਲ ਦੇ ਨਾਲ 1000 ਏਕੜ ਜਿਹੜੀ ਪਹਿਲਾਂ ਅਕਵਾਇਰ ਕੀਤੀ ਜ਼ਮੀਨ ਹੈ। ਯਾਨੀ ਅੱਜ ਦੇਖੋ ਯਾਰ ਇਹੀ ਅੱਜ ਦਰਅਸਲ ਦੇਖੋ ਬਹੁਤੇ ਬੰਦੇ ਪੁੱਛਣਗੇ ਕਿ ਅੱਜ ਉੱਥੇ ਰੌਲਾ ਕੀ ਪਿਆ। ਹੁਣ ਰੌਲਾ ਬਾਈ ਇਹ ਸੀ ਅੱਜ ਉੱਥੇ, ਮੇਰਾ ਸਵਾਲ ਇਹੀ ਸੀਗਾ ਕਿ ਯਾਰ ਜਦੋਂ ਤਾਂ ਤੁਹਾਡੀ ਸਰਕਾਰ ਸੀ, ਅੱਜ ਉੱਥੇ ਰਾਜਾ ਵੜਿੰਗ ਵੀ ਆਇਆ ਹੋਇਆ ਸੀ, ਅੱਜ ਉੱਥੇ ਕਾਂਗਰਸ ਦੀ ਹੋਰ ਲੀਡਰਸ਼ਿਪ ਵੀ ਆਈ ਹੋਈ ਸੀ, ਅੱਜ ਉੱਥੇ ਅਕਾਲੀਆਂ ਦੀ ਲੀਡਰਸ਼ਿਪ ਵੀ ਆਈ ਹੋਈ ਸੀਗੀ, ਤਾਂ ਉਹ ਬੰਦਿਆਂ ਨੇ ਜਦੋਂ ਆ ਕੇ ਉੱਥੇ ਬੈਠੇ ਧਰਨੇ 'ਚ, ਤਾਂ ਮੈਂ ਉਹਨੂੰ ਇਹੀ ਸਵਾਲ ਕੀਤਾ ਵੀ ਯਾਰ ਜਦੋਂ ਕੈਪਟਨ ਨੇ ਇਹ ਅਕਵਾਇਰ ਕੀਤੀ ਤੁਸੀਂ ਉਦੋਂ ਕਿਉਂ ਨਹੀਂ ਆ ਕੇ ਵਿਰੋਧ ਕੀਤਾ, ਉਦੋਂ ਸਰਕਾਰ ਦਾ ਕਿਉਂ ਨਹੀਂ ਇਸ ਗੱਲ ਤੇ ਵਿਰੋਧ ਕੀਤਾ, ਕਿ ਬਿਆਨ ਦਿੱਤਾ ਵੀ ਭਾਈ ਕੈਪਟਨ ਨੂੰ ਧੱਕਾ ਕਰ ਰਿਹਾ, ਮੱਤੇਵਾੜਾ ਜੰਗਲ ਜਾੜ ਰਿਹਾ, ਅੱਜ ਤੁਸੀਂ ਇੱਥੇ ਆ ਗਏ। ਸਵਾਲ ਤਾਂ ਮੇਰਾ ਇਹ ਸੀ, ਤੇ ਇਹੀ ਮੇਰਾ ਬਾਦਲਾਂ ਨੂੰ ਸਵਾਲ ਸੀ ਵੀ ਤੁਸੀਂ 20-25 ਸਾਲ ਰਾਜ ਕਰ ਲਿਆ ਪੰਜਾਬ ਦੇ ਵਿੱਚ, ਪਿਛਲੇ 40 ਸਾਲ ਤੋਂ ਲੁਧਿਆਣੇ ਦੀ ਫੈਕਟਰੀਆਂ ਦਾ ਪਾਣੀ ਆ ਜਿਹੜਾ ਉਹ ਸਤਲੁਜ 'ਚ ਪੈ ਰਿਹਾ, ਗਾਹਾਂ ਉਹਦੇ ਨਾਲ ਲੋਕ ਅਬੋਹਰ ਫਾਜ਼ਿਲਕਾ ਮੁਕਤਸਰ ਫਰੀਦਕੋਟ ਦੇ ਲੋਕ ਕੈਂਸਰ ਨਾਲ ਜ਼ਮੀਨਾਂ ਤੱਕ ਨੂੰ ਕੈਂਸਰ ਹੋ ਗਿਆ, ਪਸ਼ੂਆਂ ਪੰਛੀਆਂ ਜਾਨਵਰਾਂ ਤੱਕ ਨੂੰ ਕੈਂਸਰ ਹੋ ਗਿਆ, ਉਦੋਂ ਤੁਸੀਂ ਕਿਉਂ ਨਹੀਂ ਬੋਲੇ? ਅੱਜ ਤੁਹਾਨੂੰ ਪਤਾ ਹੈ ਕਿ ਅਸੀਂ ਇੱਥੇ ਇਹ ਮੈਨੂੰ ਮੁੱਦਾ ਬਣਾ ਕੇ ਸਰਕਾਰ ਨੂੰ ਘੇਰਨਾ, ਇਹੀ ਕੁਛ ਹੁੰਦਾ ਆਇਆ ਪਿਛਲੇ 50 ਸਾਲ ਤੋਂ, ਇਹੀ ਤਾਂ ਹੋਇਆ। ਜੇ ਬਾਦਲ ਸੱਤਾ 'ਚ ਹੈ ਤਾਂ ਕਾਂਗਰਸੀ ਧਰਨੇ 'ਚ ਬੈਠੇ ਹੁੰਦੇ ਸੀ, ਜੇ ਕਾਂਗਰਸੀ ਸੱਤਾ 'ਚ ਉਹੀ ਨੀਤੀਆਂ ਲਾਗੂ ਕਰਦੇ ਆ ਤਾਂ ਬਾਦਲ ਧਰਨੇ 'ਚ ਬੈਠੇ ਹੁੰਦੇ ਸੀ। ਅੱਜ ਉਹੀ ਨੀਤੀਆਂ ਦੇ ਆਮ ਆਦਮੀ ਪਾਰਟੀ ਵਾਲੇ ਆ ਗਏ, ਇਹ ਦੋਨੇ ਇਕੱਠੇ ਹੋ ਕੇ ਧਰਨੇ 'ਚ ਆ ਗਏ। ਇਹ ਵੀ ਨਖੇੜਨੇ ਪਏ। ਸਾਧੂ ਨੂੰ ਵੀ ਛਡਾਉਂਦੇ ਫਿਰਦੇ ਜੀ ਬਈ, ਸਾਧੂ ਨੂੰ ਵੀ, ਹਾਂ ਸਾਧੂ ਨੂੰ ਛਡਾਉਣਗੇ, ਇਕੱਲੇ ਸਾਧੂ ਨੂੰ ਨਹੀਂ, ਇਹ
ਜਿੰਨੇ ਵੀ ਇਹਨਾਂ ਦੇ ਚੋਰ ਚਕਾਰੇ ਸੀਗੇ, ਜਿਨ੍ਹਾਂ ਨੇ ਵੀ ਇੱਥੇ ਠੱਗੀਆਂ ਠੋਰੀਆਂ ਮਾਰੀਆਂ, ਘਪਲੇ ਘਟਾਲੇ ਕੀਤੇ, ਸਭ ਦੇ ਮਗਰ ਜਾਣਗੇ। ਇਹ ਮੁਲਾਕਾਤਾਂ ਵੀ ਕਰਨ ਜਾਂਦੇ ਆ, ਛਡਾਉਣ ਦੀ ਕੋਸ਼ਿਸ਼ ਵੀ ਕਰਨਗੇ। ਇਹਨਾਂ ਨੂੰ ਪੰਜਾਬ ਨਾਲ ਥੋੜੀ ਕੋਈ ਲੈਣ ਦੇਣਾ। ਤਾਂ ਇਸ ਕਰਕੇ ਬਾਈ ਆਹ ਗੱਲ ਬਹੁਤ ਜ਼ਰੂਰੀ ਆ ਕਿ ਹਰੇ ਵੱਢੇ ਗਏ ਨੇ, ਸੁੱਕੇ ਵੱਢੇ ਗਏ ਨੇ, ਇਹਦੀ ਜਾਂਚ ਹੋਣੀ ਬੜੀ ਜ਼ਰੂਰੀ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦੇ ਕਿ ਇਹ ਜਾਂਚ ਕਰਾਉਣੀ ਬੜੀ ਜ਼ਰੂਰੀ ਆ। ਤੇ ਆਹ ਜੰਗਲ 2300 ਏਕੜ ਆ, ਜਿਹਦੇ ਵਿੱਚ ਬਾਈ ਕਿੰਨੇ 100 ਏਕੜ ਖਾਲੀ ਪਈ ਹੈ ਜ਼ਮੀਨ, 800 ਏਕੜ ਜਿਹੜੀ ਸਪਾਟ ਪਈ ਹੈ। ਬਸ ਕੁਛ ਨਹੀਂ ਉੱਥੇ ਪੰਸਿਆਂ 800 ਏਕੜ ਪੈਲੀ ਮੱਤੇਵਾੜੇ ਦੇ ਕੋਲੇ, ਉਹ ਨਹੀਂ ਜਿਹੜੀ ਕੁਐਰ ਕੀਤੀ ਉਹ ਨਹੀਂ, ਸੇਖੇ ਵਾਲੇ ਦੇ ਕੋਲ ਇਹ ਮੱਤੇਵਾੜੇ ਜੰਗਲ ਦੀ ਪੈਲੀ ਕੋਈ ਆ, 2300 ਕਿੱਲੇ ਦੇ ਵਿੱਚੋਂ ਹੀ ਆ। 800 ਕਿੱਲਾ ਬਾਦਲਾਂ ਨੇ ਪਟਾ ਦੇ ਸੀ, ਮੈਨੂੰ ਲੱਗਦਾ ਬਾਗ ਜਾੜਿਆ ਸੀ ਇੱਥੇ, ਹਨਾ ਸੇਖੋਵਾਲ ਬਾਗ ਪਟਾਇਆ ਸੀ ਬਾਗ। ਉੱਥੇ ਪਹਿਲਾਂ ਰੇਸ ਕੋਰਸ ਕਰਕੇ ਗਿਆ ਸੀ ਢਿੱਲੋਂ ਕਹਿ ਕੇ ਰੇਸ ਕੋਰਸ ਨਹੀਂ ਸਾਨੂੰ ਕਾਲਜ ਦੇ ਦੇਣ, ਯੂਨੀਵਰਸਿਟੀ ਦੇ ਦੇਣ, IIT ਦੇ ਦੇਣ, ਕੁਝ ਸੈਰ ਸਪਾਟਾ ਟੂਰਿਜ਼ਮ ਬਣਾ ਦੇਣ, ਕੋਈ ਇਤਿਹਾਸਕ ਚੀਜ਼ ਬਣਾ ਦੋ, ਉਹ ਅਸੀਂ ਐਕਸੈਪਟ ਕਰਦੇ ਹਾਂ। ਬਟ ਜੇ ਇਦਾਂ ਦੀ ਕੋਈ ਇੰਡਸਟਰੀ ਲਾ ਕੇ ਸਾਡਾ ਆਉਣ ਵਾਲਾ ਭਵਿੱਖ ਖਰਾਬ ਕਰ, ਉਹਦੇ ਨਾਲ ਬਾਈ ਮੇਰੀ ਗੱਲ ਸੁਣ, ਉਹ ਲਾ ਦੇਣਗੇ, ਕਾਰਖਾਨਾ ਲਾ ਦੇਣਗੇ, ਨੌਕਰੀ ਆਪਾਂ ਨੂੰ ਤਾਂ ਦੇਣੀ ਨਹੀਂ। ਨੌਕਰੀ ਫੇਰ ਨਹੀਂ। ਪਹਿਲਾਂ ਹੀਰੋ ਵੈਲੀ ਜਿਹੜੀ ਬਣੀ ਆ, ਉੱਥੇ ਆਪਣੇ ਕਿਹੜਾ ਹੈਗੇ, ਸਾਰਾ ਬਿਹਾਰ ਬੈਠਾ, ਬੰਗਾਲ ਬੈਠਾ, ਯੂਪੀ ਬੈਠਾ, ਹਨਾ ਜ਼ਮੀਨਾਂ ਸਾਡੀਆਂ ਰੁਕੀ ਜਾਣ, ਕਹਿੰਦੇ ਪੰਜਾਬੀ ਕੰਮ ਨਹੀਂ ਕਰਦਾ, ਪੰਜਾਬੀ ਕਹਿਣੇ 'ਚ ਨਹੀਂ ਹੈਗਾ, ਉਹ ਬਾਹਰ ਦੇ ਨੂੰ ਭਰਤੀ ਕਰੀ ਜਾਂਦੇ ਆ। ਉਹੀ ਤਾਂ ਗੱਲ ਹੈ ਕਿ ਆਪਣੇ ਆਪ ਦੀ ਕਹੀ ਜਾਂਦੇ ਨੇ ਇਹਨਾਂ ਦੇ ਬਾਈ ਇੱਥੇ ਪੰਜਾਬੀ ਦਾ ਕੰਮ ਨਹੀਂ ਕਰਦੇ, ਬਣਨੇ ਬੰਦ ਹੋਣ। ਅਸਲ ਗੱਲ ਤਾਂ ਇਹ ਵੀ ਇਹਨਾਂ ਦੇ ਉਰੇ ਦੇ ਪ੍ਰੂਫ ਬਣਨੇ ਬੰਦ ਹੋਣ। 2 ਵਾਰ 55 ਕਰੋੜ ਰਾਹੋਂ ਰੋਡ ਦਾ ਪਾਸ ਹੋਇਆ, ਕਾਗਜ਼ਾਂ 'ਚ ਸੜਕ ਦੇਖੀ ਆ ਵੀਰੇ, ਆਪਾਂ ਆਈਆਂ ਸੜਕ ਤੋਂ, ਸੜਕ ਦਾ ਕੀ ਹਾਲ ਆ, ਇਹ 2 ਵਾਰੀ ਕਾਗਜ਼ਾਂ 'ਚ ਬਣ ਗਈ। ਕਾਗਜ਼ਾਂ 'ਚ 2 ਵਾਰ 55 ਕਰੋੜ, ਕਦੇ ਹੁਣ 4345 ਕਰੋੜ ਦਾ ਬਜਟ ਮੁੰਡੀਆਂ ਜੀ ਆਏ, ਕਹਿੰਦੇ ਅਸੀਂ ਪੇਸ਼ ਕੀਤਾ ਵਾ ਭਗਵੰਤ ਮਾਨ ਸਾਹਿਬ ਕੋਲ, ਕਹਿੰਦੇ ਬਣਾ ਦਾਂਗੇ ਜਲਦੀ। ਉਹ 4-5 ਮੁੰਡੇ ਤਾਂ ਇਸ ਹਫਤੇ ਮਰ ਗਏ। ਜਿਹੜੇ ਇੱਥੋਂ ਦੇ MLA ਆ, ਲੁਧਿਆਣੇ ਵਾਲੇ, ਆਮ ਆਦਮੀ ਵਾਲੇ, ਉਹਨਾਂ ਨੂੰ ਤੁਸੀਂ ਤਾਂ ਹੁਣ ਖੜ ਜਾ ਲੋਕਾਂ ਨਾਲ ਆ ਕੇ, ਰੇਤਾ ਖਾਣ ਵਾਲੇ ਭਾਜੀ 2 ਪਾਸੇ ਹੋ ਗਏ ਆ। ਇੱਕ ਕੈਡਰ ਦਾ ਖਿਲਾਫ ਆ ਇਸ ਇੰਡਸਟਰੀ ਦੇ, ਇੱਕ ਉਹਦੇ ਫੇਵਰ 'ਚ। ਕਿਹੜੇ ਕਿਹੜੇ ਹੱਕ ਚ? ਜਿਹੜਾ ਇੱਧਰ ਲੋਕਲ ਏਰੀਆ ਦਾ ਵਾ ਉਹ ਤਾਂ ਹੈਗਾ ਮਤਲਬ ਅਗੇਂਸਟ ਇੰਡਸਟਰੀ ਦੇ, ਤੇ ਜਿਹੜਾ ਦੂਸਰਾ ਕੈਡਰ ਆ ਉਹ ਜਿਹਨਾਂ ਨੇ ਪਾਸ ਕੀਤਾ ਵਾ ਉਹ ਫੇਵਰ 'ਚ ਹੈ। ਤੇ ਮੁੰਡੀਆ ਸਾਹਿਬ ਦਾ ਕੋਈ ਹਜੇ ਸਟੈਂਡ ਨਹੀਂ ਹੈਗਾ। ਉਹ ਦੇਖਣਗੇ ਦਿੱਲੀ ਤੋਂ ਕੀ ਫਰਮਾਨ ਆਉਂਦਾ ਹੈ ਨਾ, ਰਾਹੁਲ ਜੱਡੇ ਤੋਂ ਪੁੱਛ ਕੇ ਲੈਂਦੇ ਨਾ ਫਾਇਦਾ। ਭਾਜੀ ਯਾਰ ਜਦੋਂ ਕਾਲੀਆਂ ਦੀ ਸੀ, ਜਦੋਂ ਕਾਂਗਰਸੀ ਧਰਨੇ ਲਾਉਂਦੇ ਸੀ, ਜਦੋਂ ਕਾਂਗਰਸ ਦੀ ਸਰਕਾਰ ਆ ਗਈ ਉਹਨਾਂ ਪਾਸ ਕੀਤੀ, ਫਿਰ ਆਮ ਆਦਮੀ ਪਾਰਟੀ ਵਾਲੇ ਅੱਜ ਫਿਰ ਉਹਦੇ ਬੋਲਣ ਨਹੀਂ ਦਿੱਤੇ, ਲੋਕਾਂ ਨਾਲ ਵਿਰੋਧ ਹੋਇਆ। ਅੱਜ ਆ ਗਏ, ਅੱਜ ਮੂੰਹ ਚੱਕ ਕੇ ਆ ਗਏ। ਇਹ ਦੇਖੋ ਇਹ ਚੀਜ਼ ਆ, ਉਹੀ ਬਿੱਟੀ ਕਰਾ ਗਈ ਹੈ ਸੈਨ ਤੋਂ। ਜੇ ਹੁਣ ਇਹਨਾਂ ਨੂੰ ਅੱਜ ਰਾਜਾ ਬੜਿੰਗ ਕਹਿੰਦਾ ਮਾਫੀ ਮੰਗ ਲੈਂਦਾ ਮੈਂ, ਸਾਡੀ ਗਲਤੀ ਸੀ, ਕਿੱਥੇ ਮਾਫੀ ਮੰਗੋਗੇ? ਰੋਡ ਦੇ ਵਿੱਚੋਂ ਪਤਾ ਕਿੰਨੀ ਵਾਰ ਕਰੋੜਾਂ ਰੁਪਏ ਖਾ ਗਏ। ਮਾਫੀ ਤੋਂ ਤਾਂ ਗੱਲ ਮਾਫੀ ਮੰਗ ਕੇ ਗੱਲ ਸਟਾਰਟ ਕੀਤੀ। ਮੈਂ ਯਾਰ ਪਾਸੇ ਵਾਗਾ, ਉਹ ਸਵਾਲ ਤਾਂ ਪੁੱਛ ਲੈਂਦੇ, ਕੇਂਦਰਾਂ ਨੂੰ ਮਾਂ ਕਹਿਣਾ, ਬੈਂਤੇ ਨੂੰ ਪਿਓ ਕਹਿੰਦੇ ਹੋ। ਕੇਂਦਰਾਂ ਨੇ ਕੀ ਕੀਤਾ? ਮਨ ਵੀ ਕਾਤਲ ਹੈ, ਮਨ ਬੇਅੰਤਾ ਸਾਡੀ ਜਵਾਨੀ ਦਾ ਕਾਤਲ ਹੈ, ਕਹਾਣ ਕਰਨ ਵਾਲਾ ਮੰਨੋ। ਐ ਥੋੜੀ ਵੀ ਕੱਲੇ ਮੱਤੇਵਾੜੇ ਦੇ ਮਾਫੀ ਮੰਗ ਲਈ, ਉਹ ਵੀ ਗੱਲ ਦੇਖੋ ਨਾ। KPS ਉਹਨਾਂ ਨੇ ਤੁਸੀਂ ਉਹਨਾਂ ਨੂੰ ਮਾਂ ਪਿਓ ਬਣਾਈ ਬੈਠੇ ਹੋਏ, ਨਾਲ ਜਾ ਕੇ ਬਹਿਨੇ ਅੱਜ ਵੀ ਉਸ ਪਰਿਵਾਰ ਨਾਲ ਤੁਸੀਂ। ਇਹ ਗੱਲਾਂ ਜਿਹੜੇ ਹਲਕਾ ਸਾਹਮਣੇ ਵਾਲੇ ਜਿੰਨੇ MLA ਬਣਦੇ ਆ, ਉਹਨਾਂ ਦਾ ਰੋਟੀ ਟੱਕਾਂ ਤੋਂ ਚੱਲਦਾ ਉਹਨਾਂ ਦਾ। ਹੁਣ ਮੁੰਡਿਆਂ ਦਾ ਵੀ ਉਹਨਾਂ ਨੂੰ ਕੋਈ ਲੋੜ ਨਹੀਂ ਜਾਂਦਾ, ਚੱਲਦੇ ਉਹਦੇ ਸਿੱਧੇ ਪੈਸੇ ਆਪ ਜਾਣਗੇ। ਆ ਟਿੱਪਰ ਤੇ ਨਾ ਇਸ ਹਫਤੇ 'ਚ ਘੱਟੋ ਘੱਟ 15-20 ਦਿਨਾਂ 'ਚ 4 ਟਿੱਪਰ ਜਿਹੜੇ MLA ਬਈ 17 ਟਨ ਪਾਸ ਆ ਵੀਰੇ ਟਿੱਪਰ ਇੱਕ, ਤੇ 100 ਟਨ ਮਾਲ ਹੁੰਦਾ ਉਹ 'ਚ। ਇੱਕ ਸਾਡੀ ਆ ਦੇਖ ਲਓ ਹੁਣ ਆਪਾਂ ਰਸਤੇ ਟਿੱਪਰ ਸਰਕਾਰ ਤਾਂ ਕਹਿੰਦੀ ਅਸੀਂ ਮਾਈਨਿੰਗ ਮੂਨਿੰਗ ਇਹ ਉਹ ਬੰਦ ਕਰਤਾ। ਸਭ ਗੱਲਾਂ ਹੀ ਨੇ ਵੀਰੇ, ਸਭ ਕੁਝ ਚੱਲਦਾ। ਹਰ ਹਫਤੇ 4-5 ਮੌਤਾਂ ਹੁੰਦੀਆਂ। ਅੱਜ ਬਣੀ ਟਿੱਪਰ ਕਿੱਦਾਂ ਬੜੇ ਬੰਦ ਆ ਆਧਾਰ। ਟਿੱਪਰਾਂ ਨੇ ਥੱਲੇ ਆ ਕੇ ਕੱਲ ਪਰਸੋਂ ਮਰਿਆ ਵੀਰੇ ਇੱਕ ਮੁੰਡਾ ਮੇਰਾ, ਉਹ ਆ ਸੜਕ ਕਰਕੇ ਹਾਂ, ਸੜਕ ਕਰਕੇ ਸਾਰਾ ਕੁਝ ਟਿੱਪਰ ਬਾਈ ਦੇ ਖੱਡੇ ਆ ਸੜਕ 'ਚ ਯਾਰ, ਟਿੱਪਰ ਰੋਕਦਾ ਨਹੀਂ ਮੁੰਡਾ। ਪਿਛਲੇ 15-20 ਸਾਲ ਬਣੀ ਕਿ ਜਿਹੜਾ ਟਿੱਪਰਾਂ ਦਾ ਟਾਈਮ ਹੈ ਨਾ, ਦੀਪ ਸਿੰਘ ਮੁੰਡੀਆਂ ਤੇ ਉਹਨੇ ਮੀਡੀਆ ਦੇ ਸਾਹਮਣੇ ਕਿਹਾ ਵੀ ਮੈਂ ਅੱਜ ਇਹ ਰੋਡ ਦੀ ਮੁਰੰਮਤ ਕਰਦਾ, ਵੀ 3 ਮਹੀਨੇ ਰੋਡ ਤਿਆਰ ਕਰ ਦੂੰਗਾ, ਵੀ ਅੱਜ ਤੋਂ ਜਿਹੜੇ ਖੱਡੇ ਆ ਉਹ ਸਾਰੇ ਪੂਰੇ ਕਰਦਾ ਮੈਂ ਅੱਜ ਤੋਂ ਹੀ। ਆ ਦੇਖ ਲਓ ਹੁਣ ਆਪਾਂ ਤਾਂ ਲੰਘਣਾ ਹੀ ਅੱਜ 3 ਦਿਨ ਹੋ ਗਏ, ਕੋਈ ਖੱਡਾ ਨਹੀਂ, ਲੱਖ ਖੱਡੇ। ਕੋਈ ਖੱਡਾ ਨਹੀਂ ਪੂਰੇ ਗਿਆ। ਉੱਪਰ ਦੀ ਅਸੀਂ ਤਾਂ ਇਹ ਵੀ ਮੰਗ ਕਰਦੇ ਜੇ ਟਿੱਪਰ ਚਲਾਣੇ ਆ, ਕਿਸੇ ਦਾ ਰੋਜ਼ਗਾਰ ਜੁੜਿਆ ਵਾ, ਰਾਤ ਦਾ ਟਾਈਮ ਰੱਖ ਦਿਓ 10 ਤੋਂ 6 ਦਿਨੇ ਸਾਰੀ ਸਰਵਿਸ ਲੋਕਾਂ ਸੋ ਅਸੀਂ ਇਹ ਗੱਲ ਸਾਰੀਆਂ ਹੋਈਆਂ ਨੇ, ਅਖੀਰ ਤੇ ਫਿਰ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਹਰੇ ਤਾਂ ਨਹੀਂ ਵੱਡੇ ਗਏ, ਆ ਸਾਰੇ ਹਰੇ ਦਰਖਤ ਨੇ, ਦਿਖਾ ਲਓ, ਸੁੱਕੇ ਵੀ ਦਿਖਾ ਦੇ ਤੇ ਹਰੇ ਵੀ ਦਿਖਾ ਦੇ। ਆਪਾਂ ਗੇੜਾ ਤੇ ਬਾਈ ਆ ਦੇਖੋ ਤੁਸੀਂ, ਬੂਟਾ ਸੁੱਕੂ ਇੱਕ ਸੁੱਕੂ ਜਿੱਦਣ ਵੱਢਣੇ ਇਹਨਾਂ ਨੇ ਉਦੋਂ ਥੋੜੇ ਦਿਨ ਪਹਿਲਾਂ ਹੀ ਸੁੱਕਣਗੇ। ਇੱਕ ਗੱਲ ਹੋਰ ਆ, ਕੀ ਰੱਬ ਨੇ ਇਹਨਾਂ ਦੀ ਘਾਟੀ ਆ ਵੀ ਉਹੀ ਸੁੱਕਾ, ਪਿੱਛੇ ਵਾਲੇ ਹਰੇ ਨੇ, ਆ ਵੱਢਣੇ ਨੇ ਆ ਸੁੱਕ ਗਏ, ਉਦੋਂ ਬਾਅਦ ਪਿੱਛੇ ਵਾਲੇ ਸੁੱਕਾਂਗੇ। ਕਹਿਣ ਵਾਲੀ ਆ ਸੁਣਾ, ਇਹ ਕਹਿੰਦਾ ਬਾਈ ਇਹ ਜਦੋਂ ਦਰਖਤ ਵੱਢਣੇ ਸ਼ੁਰੂ ਕਰਦੇ ਆ ਨਾ ਤੇ ਡੀਜ਼ਲ ਪਾ ਦਿੰਦੇ ਆ। ਆ ਵੇਖ ਲਾ ਵੀਰੇ, ਆ ਸੁੱਕੇ ਨੇ, ਪਿੱਛੇ ਵਾਲੇ ਹਰੇ ਨੇ, ਜਿੱਦਣ ਆ ਵੱਢੇ ਗਏ ਉਦੋਂ ਪਿੱਛੇ ਵਾਲੇ ਸੁੱਕ ਜਾਣੇ ਆ।
ਵੀ ਇਹ ਜਾਲ ਚ ਪਤਾ ਡੀਜ਼ਲ ਨਹੀਂ ਪਾ ਕੀ ਦਿੰਦੇ ਰੱਬ ਆ। ਨਾਲ ਗੱਲ ਆ ਵੀ ਫੋਨ ਮਾਰ ਦਿੰਦੇ ਹੋਣੇ ਮੈਨੂੰ ਲੱਗਦਾ ਵੀ ਇੰਨੇ ਕ ਭਾਈ ਸਕਾ ਦੀ ਉਹਨੇ ਕਈ ਵੱਢ ਲਾਂਗੇ ਨਹੀਂ ਇਹ ਵੀ ਜਾਂਚ ਦਾ ਵਿਸ਼ਾ ਹੈ। ਜਾਂਚ ਦਾ ਵਿਸ਼ਾ ਕੋਈ ਕੈਮੀਕਲ ਪਾ ਕੇ ਸਕਾਏ ਜਾਂਦੇ ਵੱਢਣ ਦੀ ਖਾਤਰ। ਜਿਹੜਾ ਠੇਕੇਦਾਰ ਠੇਕਾ ਲਈ ਬੈਠਾ ਹੈ, ਉਹ ਵੀ ਤਾਂ ਗੜਬੜ ਕਰਦਾ ਹੀ ਹੋ ਨਾ। ਆ ਹੁਣ ਆ 50 ਕ ਬੂਟੇ ਸੁੱਕੇ ਨੇ, ਪਿੱਛੇ ਵਾਲੇ ਸਾਰੇ ਹਰੇ ਨੇ। ਇਹ 50 ਕ ਵੱਡੇ ਜਾਣੇ ਆ, 50 ਕ ਪਿੱਛੇ ਹੋਰ ਸੁੱਕ ਜਾਣਗੇ। ਚਲੋ ਬਾਈ ਆ ਜਾਓ, ਦਿਖਾ ਨਹੀਂ ਬਾਈ ਸੁੱਕੇ ਗਿੱਲੇ ਦਿਖਾ ਕਰ। ਆ ਗਿੱਲੇ ਵੱਡੇ ਇਹਨਾਂ ਨੇ ਥੋੜੇ ਦਿਨ ਹੀ ਹੋਏ ਆ। ਸਾਰੇ ਸਵਾਦਾ ਹੀ ਪਿਆ। ਆ ਵੀ ਸੁੱਕੇ ਐਨੂੰ ਚੈਨ ਬਣੀ ਹੋਊਗੀ ਇਹਨਾਂ ਦੀ ਹੈ ਨਾ। ਹਾਂਜੀ ਅਸੀਂ ਨਾ ਮੱਤੇ ਵਾਲੇ ਜੰਗਲ 'ਚ ਖੜੇ ਆ। ਇਹ ਕਹਿਣ ਨੂੰ ਜੰਗਲ ਆ, 2300 ਏਕੜ ਪੈਲੀ ਆ ਜਿਹਦੇ ਜੰਗਲ ਆ, ਪਰ ਇੱਕ ਤੁਹਾਨੂੰ ਦਿਖਾਉਣੀ ਆ ਚੀਜ਼ ਆ। ਤੁਸੀਂ ਦੇਖੋਗੇ ਕਿ ਇਹ ਜੰਗਲ ਤਾਂ ਰਿਹਾ ਹੀ ਨਹੀਂ, ਤਾਂ ਹੁਣ ਇੱਥੇ ਆਪ ਮਹਾਰੇ ਨਾ ਕੱਲੀਆਂ ਪਹਾੜੀ ਕਿੱਕਰਾਂ ਹੋ ਗਈਆਂ। ਆ ਦਿਖਾ ਵੀ ਦੇ ਇੱਧਰ ਮਾੜਾ ਮੋਟਾ ਪਹਾੜੀ ਕਿੱਕਰਾਂ ਨੇ। ਇੱਥੇ ਕੋਈ ਵੀ ਰਵਾਇਤੀ ਰੁੱਖ ਜਿਵੇਂ ਜੰਗਲਾਂ 'ਚ ਹੁੰਦੇ ਨੇ, ਪਿੱਪਲ, ਬੋੜ, ਨਿੰਮਾਂ, ਤੂਤ, ਬੇਰੀਆਂ, ਟਾਹਲੀਆਂ, ਜਿਵੇਂ ਰਵਾਇਤੀ ਦੇ ਰੁੱਖ ਨੇ ਆਪਣੇ ਆਮ ਤੌਰ ਤੇ ਜੰਗਲ ਉਹਨਾਂ ਦਾ ਪੈਂਦਾ। ਹੁਣ ਇੱਥੇ ਉਹ ਤਾਂ ਲਗਾਤਾਰ ਇਹ ਦੱਸਿਆ ਬਾਈ ਨੇ ਕਿ ਆਏ ਉਰੇ ਆਏ ਬਾਈ ਉਰੇ ਕਈ ਵਾਰੀ ਲਾ ਕੇ ਦੁਬਾਰਾ ਸਰਕਾਰ ਨੇ ਕਈ ਵਾਰੀ ਲਵਾਤੇ। ਉੱਥੇ ਖੜ ਜਾ ਤਕਰੀਬਨ ਲੱਗ ਗਿਆ ਉੱਥੇ ਸਾਰੇ ਲੱਗਦੇ ਆ ਦਰਖਤ ਜਦੋਂ ਮੀਂਹ ਪੈ ਗਿਆ ਉਹਦੇ ਕੇ ਲਾ ਦਿੰਦੇ ਆ। ਬਾਕੀ ਦਾ ਮੁੜਕੇ ਦਾ ਕੋਈ ਸਾਹਮਣੇ ਸੂਮਦੇ ਸਾਹਮਣੇ ਤੇ ਕੀ ਆ ਜਾਂ ਹੁਣ ਐਕਟਿਵ ਮੋਟਰਾਂ ਲੱਗੀਆਂ ਇਸ ਸਾਲ ਉਹ ਚ ਕੋਈ ਦਰਖਤ ਹੋ ਜਾਵੇ ਠੀਕ ਹੈ, ਨਹੀਂ ਤਾਂ ਫਿਰ ਹੁਣ ਇਹ ਗੱਲ ਸੋਚਣ ਵਾਲੀ ਆ। ਅਸੀਂ ਜਦੋਂ ਕੱਲ ਭਗਵੰਤ ਮਾਨ ਨੂੰ ਮਿਲੇ ਨਾ ਤਾਂ ਇਹ ਗੱਲ ਵੀ ਚੱਲੀ ਤੇ ਭਗਵੰਤ ਨੇ ਸਾਨੂੰ ਇਹ ਵੀ ਕਿਹਾ ਕਿ ਅਸੀਂ 60 ਲੱਖ ਕਿਹਾ ਸੀ ਹੈ ਹਾਂ ਕਈ ਲੱਖ ਬੂਟਾ ਕਿਹਾ ਸੀ। ਹਲਕੇ ਦੇ ਹਿਸਾਬ ਨਾਲ ਗਏ, ਪਤਾ ਨਹੀਂ ਕਿੰਨੇ। ਨਹੀਂ ਪਤਾ ਨਹੀਂ ਪੰਜਾਬ 'ਚ 60 ਲੱਖ ਬੂਟਾ। ਹਾਂ ਪੰਜਾਬ ਚ ਕਹਿੰਦੇ ਸੀ। ਪੰਜਾਬ 'ਚ ਕਹਿੰਦੇ ਅਸੀਂ 50 ਤੋਂ 60 ਲੱਖ ਬੂਟਾ ਅਸੀਂ ਨਵਾਂ ਰੁੱਖ ਲਾ ਰਹੇ ਹਾਂ, ਪਰ ਇਹ ਲਾ ਕੇ ਐਲਾਨ ਕਰ ਦੇਣੇ ਜਾਂ ਉੱਥੇ ਨਰਸਰੀਆਂ 'ਚੋਂ ਚੁਕਾ ਦੇਣੇ ਪੰਚਾਇਤਾਂ ਨੂੰ, ਜਾਂ ਇੱਕ ਵਾਰੀ ਆਹੀ ਵੀਰ ਵਾਲੀ ਗੱਲ ਕਿ ਯਾਰ ਮੁੜ ਕੇ ਲਾ ਦਿੰਦੇ ਆ, ਸਾਂਭਦਾ ਕੋਈ ਵੀ ਨਹੀਂ। ਹੁਣ ਪੂਰੇ ਮੱਤੇਵਾੜੇ ਦੇ ਜੰਗਲ ਦੇ ਵਿੱਚ ਕੋਈ ਤੁਹਾਨੂੰ ਪੁਰਾਤਨ ਰੁੱਖ ਨਹੀਂ ਦਿਖੂਗਾ। ਸਾਰੇ ਉਹ ਖਤਮ ਹੋ ਚੁੱਕੇ ਆ, ਸੁੱਕ ਚੁੱਕੇ ਆ, ਵੱਡੇ ਜਾ ਚੁੱਕੇ ਆ, ਤੇ ਇੱਥੇ ਸਿਰਫ ਰਹਿ ਗਈਆਂ ਕੱਲੀਆਂ ਪਹਾੜੀ ਕਿੱਕਰਾਂ। ਇਹ ਵੀ ਆਪੇ ਹੋਈਆਂ ਨੇ, ਲਾਈਆਂ ਨਹੀਂ, ਆਪੇ ਹੋਈਆਂ ਨੇ। ਅਸਲ ਇੱਕ ਤੁਹਾਨੂੰ ਹੋਰ ਗੱਲ ਦਿਖਾਉਣੀ ਆ ਜਿਹੜੀ ਅਸੀਂ ਖਾਸ ਕਰਕੇ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿ ਇੱਥੇ ਬਾਹਰ ਚੱਲਦੀ ਆ। ਹੁਣ ਵਢਾਈ ਹੋ ਰਹੀ ਆ ਦਰਖਤਾਂ ਦੀ, ਤਾਂ ਸੁੱਕੇ ਦਰਖਤ ਨੇ ਉਹਨਾਂ ਨੂੰ ਵੱਢਣਾ, ਪਰ ਸੁੱਕਿਆਂ ਦੀ ਆੜ ਦੇ ਵਿੱਚ ਹਰੇ ਵੱਢੀ ਜਾਂਦੇ ਆ। ਦੇਖ ਲਓ ਆ ਹਰਾ ਆ ਦਿਖਾ ਦੇ ਨੇੜੋਂ। ਉਧਰ ਵੀ ਸਾਰੇ ਹਰੇ ਪਏ। ਕੀ ਸਰਕਾਰ ਇਹਦੀ ਜਾਂਚ ਕਰਾਊਗੀ? ਉਹ ਪਹਿਲੇ ਪਾਸੇ ਹੀ ਆ ਕੀ ਆਓ ਉਧਰ ਵੀ ਦਿਖਾ ਦੇ। ਸੁੱਕਾ ਤੇ ਹਰਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਆਹ ਦੇਖੋ ਇਹ ਹਰਾ, ਇਹ ਹਰੇ ਨੇ। ਆਹ ਸੁੱਕਾ ਵੀ ਦਿਖਾ। ਉਹ ਸੁੱਕਾ ਗਾ, ਉਹ ਸੁੱਕਾ ਤੇ ਹਰਾ ਵੱਡਿਆ ਪਿਆ। ਤਾਂ ਕੀ ਇਹਦੀ ਜਾਂਚ ਹੋਊ ਸਰਕਾਰ ਦੀ? ਜਿਵੇਂ ਆਪਾਂ ਦੇਖਿਆ ਕਿ ਸਾਧੂ ਸਿੰਘ ਧਰਮ ਸੱਗਿਆ ਸੀਗਾ, ਉਹ ਵੀ ਜੰਗਲਾਤ ਮੰਤਰੀ। ਚੋਲੀ ਆ। ਜੰਗਲ ਜਣਾ ਹੈ ਜੰਗਲ ਦੀ ਦੌੜ ਜਾਂਦੀ ਨਾ ਕਈ ਵੇਲੇ ਇਧਰ ਲੱਗ 500 ਰੁਪਿਆ ਕਹਿੰਦੇ ਇੱਕ ਰੁੱਖ ਦਾ ਉਹ ਲੈਂਦਾ ਸੀਗਾ ਸਾਧੂ। ਹੋ ਸਾਰਾ ਇਹ ਜੰਗਲਾਂ ਦੇ ਬਣੇ ਆ। ਇਹ ਗੱਲ ਮੰਨਣਯੋਗ ਆ ਵੀ 500 ਰੁਪਿਆ ਸਾਧੂ ਸਿੰਘ ਧਰਮਸੋਤ ਨੇ ਲਿਆ ਜੇ ਇੱਕ ਦਰਖਤ ਦਾ, ਤਾਂ ਖਬਰਾਂ ਇਹ ਜੇ ਕਿੰਨੇ ਕੁ ਉਹਨੇ ਕਟਾਏ ਹੋਣੇ ਆ ਜਾਂ ਕਿੰਨੇ ਕੁ ਅੱਜ ਕੱਟੇ ਜਾ ਰਹੇ ਆ। ਕੀ ਇੱਥੋਂ ਦਾ ਜਿਹੜਾ ਜੰਗਲਾਤ ਅਫਸਰ ਹੈ ਲੁਧਿਆਣੇ ਦਾ, ਕੀ ਉਹਦੀ ਇਹ ਜਾਂਚ ਕਰਨਗੇ? ਕੀ ਸਰਕਾਰ, ਕੀ ਪੰਜਾਬ ਦਾ ਜੰਗਲਾਤ ਮੰਤਰੀ ਇਹਦੀ ਹੁਣ ਜਾਂਚ ਕਰੂਗਾ ਕਿ ਕੀ ਮੱਤੇਵਾੜੇ ਦੇ ਵਿੱਚ ਜੰਗਲ ਦੇ ਵਿੱਚ ਪੁਰਾਣੇ ਰੁੱਖ ਹੀ ਵੱਢੇ ਗਏ ਆ ਸੁੱਕੇ ਹੀ ਵੱਢੇ ਗਏ ਆ? ਕੋਈ ਗਿੱਲਾ ਨਹੀਂ ਵੱਢਿਆ ਗਿਆ, ਹਰਾ ਨਹੀਂ ਵੱਢਿਆ ਗਿਆ। ਇੱਥੋਂ ਤਾਂ ਇਹੀ ਲੱਗਦਾ ਦੇਖ ਕੇ ਕਿ ਆ ਹਰੇ ਨੇ। ਆ ਤੁਸੀਂ ਆਪੇ ਹਿਸਾਬ ਲਾ ਲਓ, ਹਰੇ ਵੀ ਤੇ ਭਰੇ ਰਹੇ ਆ, ਸੁੱਕੇ ਨੇ ਤੇ ਹਰੇ ਤੇ ਮਿਲਦੇ ਨਹੀਂ ਹੈ। ਤਾਂ ਇਹ ਗੱਲ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਚਾਹੀਦੀ ਆ ਕਿ ਕੀ ਇੱਥੇ ਸੁੱਕੇ ਵੱਢੇਗਾ ਜਾਂ ਗਿੱਲੇ ਵੀ ਵੱਢੇਗਾ, ਤੇ ਵੱਢਣ ਆਉਣ ਦਾ ਜ਼ਿੰਮੇਵਾਰ ਫਿਰ ਕੌਣ ਆ? ਦੂਜੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਇਹ ਕਿ ਕੀ ਜੇ ਭਗਵੰਤ ਮਾਨ ਨੇ ਕੱਲ ਸਾਨੂੰ ਕਿਹਾ ਕਿ ਅਸੀਂ 50 ਲੱਖ ਰੁੱਖ ਲਾਉਣਾ ਪੰਜਾਬ ਦੇ ਵਿੱਚ, ਕੀ ਇਹ ਜੰਗਲ 'ਚ ਲਾਇਆ ਜਾਊਗਾ? ਕੀ ਕਾਮਯਾਬ ਕੀਤੇ ਜਾਣਗੇ? ਕਿ ਇਕੱਲੇ ਲਵਾ ਕੇ ਉਸ ਤੋਂ ਬਾਅਦ ਪਸ਼ੂ ਖਾ ਗਿਆ, ਪਾਣੀ ਨਾ ਪਿਆ ਜਾਂ ਸੁੱਕੇ ਨਾਲ ਮੱਚ ਗਿਆ ਜਾਂ ਵੱਧ ਪਾਣੀ ਨਾਲ ਮੱਚ ਗਿਆ, ਉਹ ਤੇ ਕੋਈ ਉਹਦੀ ਗੌਰ ਹੋਊਗੀ? ਉਹ ਪਾਲਿਆ ਜਾਊਗਾ? ਸਵਾਲ ਤਾਂ ਇਹ ਲਾਉਣਾ ਸਵਾਲ ਨਹੀਂ, ਲਾ ਦੇਣਾ ਬਹੁਤ ਸੌਖਾ। ਇੱਕ ਦਿਨ ਦੇ ਵਿੱਚ ਲਾ ਕੇ ਤੁਸੀਂ 50,000 ਭਾਵੇਂ ਲੱਖ ਰੁੱਖ ਲਾ ਦਿਓ,
ਦੱਬੀ ਚੱਲੋ ਟੋਏ ਪੱਟ ਕੇ। ਉਦੋਂ ਬਾਅਦ ਅਗਲੇ ਦਿਨ ਕੌਣ ਆ ਕੇ ਦੇਖਦਾ ਵੀ ਸੁੱਕਾ ਕਿ ਮੱਚ ਗਿਆ ਕਿ ਪੱਟਦਾ ਕਿਸੇ ਨੇ, ਕਿ ਇਹਨੂੰ ਕੋਈ ਉਹ ਪਸ਼ੂ ਮੁੱਚ ਗਿਆ ਇਹਨੂੰ। ਸਵਾਲ ਤਾਂ ਵੱਡਾ ਅਹਿਮ ਇਹ ਆ। ਅੱਜ ਇਹ ਤੋਂ ਇਲਾਵਾ ਧੰਨਵਾਦ ਕਰਦੇ ਹਾਂ, ਅੱਜ ਪੂਰੇ ਪੰਜਾਬ ਭਰ ਦੇ ਵਿੱਚੋਂ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਲੋਕ ਆਏ ਨੇ, ਵੱਖ-ਵੱਖ ਥਾਵਾਂ ਤੋਂ, ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ੍ਹ ਨੂੰ ਜਿਹੜੀ ਕਮੇਟੀ ਬਣੀ ਹੋਈ ਹੈ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਲਗਾਤਾਰ 2 ਸਾਲ ਤੋਂ ਕੰਮ ਕਰ ਰਹੀ ਹੈ, ਕੱਲ੍ਹ ਨੂੰ ਉਹਨਾਂ ਨੂੰ ਸਰਕਾਰ ਨੇ ਬੁਲਾਇਆ ਤੇ ਦੇਖਦੇ ਹਾਂ ਕੀ ਫੈਸਲਾ ਹੁੰਦਾ। ਜਿਹਦਾ ਕੋਈ ਵਧੀਆ ਫੈਸਲਾ ਆਉਂਦਾ ਕਿ ਮੱਤੇਵਾੜਾ ਜੰਗਲ ਨਹੀਂ ਜਾੜਿਆ ਜਾਊਗਾ, ਉੱਥੇ ਕੋਈ ਪਾਰਕ ਸਨਅਤ ਕੋਈ ਉਦਯੋਗ ਨਹੀਂ ਲਾਇਆ ਜਾਊਗਾ, ਤਾਂ ਫਿਰ ਤਾਂ ਠੀਕ ਹੈ। ਜੇ ਨਹੀਂ ਇਹ ਹੱਲ ਹੁੰਦਾ ਤਾਂ ਫਿਰ ਤਿਆਰ ਰਹੋ ਅਗਲਾ ਮੋਰਚਾ ਵਿੱਢਣ ਦੀ ਖਾਤਰ। ਹੁਣ ਮੋਰਚੇ ਲਾ ਕੇ ਚਾਹੇ ਅਸੀਂ ਜੰਗਲ ਬਚਾਉਣੇ ਆ, ਚਾਹੇ ਸਤਲੁਜ ਬਚਾਉਣਾ ਹੈ, ਚਾਹੇ ਅਸੀਂ ਨਹਿਰਾਂ ਦੇ ਵਿੱਚ ਪੈ ਰਿਹਾ ਕਾਗਜ਼ ਉਹ ਰੋਕਣਾ, ਜਾਂ ਕੋਈ ਹੋਰ ਯੂਨੀਵਰਸਿਟੀ ਵਾਲੇ ਮਸਲੇ ਨੇ। ਹੁਣ ਸਾਰੇ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹੀਂ ਅਸੀਂ ਇਹ ਚੀਜ਼ਾਂ ਆਪਣੀਆਂ ਬਚਾ ਸਕਦੇ ਹਾਂ। ਸਰਕਾਰਾਂ ਤੋਂ ਬਾਹਲੀਆਂ ਉਮੀਦਾਂ ਹੁਣ ਛੱਡ ਦਿਓ, ਇਹ ਝਾਕ ਨਾ ਰੱਖਿਓ ਕਿ ਸਰਕਾਰਾਂ ਇਹ ਮਸਲੇ ਹੱਲ ਕਰਨਗੀਆਂ। ਇੱਥੇ ਸਾਰੇ ਇੱਕੋ ਹੁੰਦੇ ਨੇ। ਇਹ ਆਪਾਂ ਨੂੰ ਭੁਲੇਖਾ ਹੀ ਹੁੰਦਾ ਕਿ ਪਤਾ ਨਹੀਂ ਕੋਈ ਬਾਹਲੇ ਚੰਗੇ ਨੇ ਪੰਜਾਬ ਨੂੰ ਬਚਾ ਲੈਣਗੇ। ਨਹੀਂ, ਹੁਣ ਤਾਂ ਲੋਕ ਇਕੱਠੇ ਹੋਣਗੇ ਬਾਈ ਤਾਂ ਹੱਲ ਹੋਣਾ। ਸੋ ਆਓ ਆਪਾਂ ਕੱਲ੍ਹ ਤੋਂ ਬਾਅਦ ਅਗਲੀ ਰੂਪਰੇਖਾ ਉਹਦੀ ਸੰਘਰਸ਼ ਦੀ ਕੀ ਹੋਣੀ ਆ, ਉਹ ਕਿਵੇਂ ਲਿਖਣਗੇ, ਇਹ ਆਪਾਂ ਨੂੰ ਕਮੇਟੀ ਸੱਦਾ ਦੇਊਗੀ। ਤਾਂ ਫਿਰ ਅੱਜ ਜਿਵੇਂ ਹਜ਼ਾਰਾਂ ਪਹੁੰਚੇ ਆ, ਜੇ ਪੱਕਾ ਮੋਰਚਾ ਲੱਗਦਾ ਬਾਈ, ਫਿਰ ਉਸ ਤੋਂ ਬਾਅਦ ਇਹ ਨਾ ਇੱਥੇ ਭੱਜ ਕੇ ਨਾ ਜਾਇਓ। ਜਿਵੇਂ ਦਿੱਲੀ ਮੋਰਚਾ ਲਾ ਕੇ ਰੱਖਿਆ ਐਂ ਲਾਉਣਾ ਪੈਣਾ, ਬਚਣ ਕੀ ਹੋਣਾ ਹੈ। ਸਾਡੇ ਕੋਲ ਰਾਹ ਹੀ ਇੱਕ ਬਚਿਆ, ਹੋਰ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਸਾਡਾ ਕੋਈ ਫਰਿਆਦੀ ਆ ਇੱਥੇ, ਕੋਈ ਦਰਦੀ ਆ ਪੰਜਾਬ ਦਾ, ਉਹਦੇ ਕੋਲ ਦੁੱਖ ਰੋ ਲਾਂਗੇ। ਉਹਦਾ ਗੱਲਾਂ ਉੱਡ ਗਈਆਂ। ਹੁਣ ਇੱਥੇ ਕੋਈ ਬਾਂਹ ਫੜਨ ਨੂੰ ਤਿਆਰ ਨਹੀਂ, ਕੋਈ ਇਹਨਾਂ ਚੀਜ਼ਾਂ ਬਾਰੇ ਸੋਚਣ ਨੂੰ ਤਿਆਰ ਨਹੀਂ। ਚਾਹੇ ਉਹ ਮੱਤੇਵਾੜਾ ਦਾ ਜੰਗਲ ਹੈ, ਚਾਹੇ ਸਤਲੁਜ ਦਾ ਹੋ ਰਿਹਾ ਪਲੀਤ ਪਾਣੀ ਹੈ, ਚਾਹੇ ਉਹ ਹੋਰ ਸਾਡੇ ਮਸਲੇ ਨੇ, BBM ਦੇ ਮਸਲੇ ਨੇ, ਯੂਨੀਵਰਸਿਟੀਆਂ ਦੇ ਮਸਲੇ ਨੇ, ਜਿੰਨੇ ਵੀ ਮਸਲੇ ਨੇ ਪੰਜਾਬ ਦੇ ਉੱਤੇ। ਅਸੀਂ ਕੱਲ੍ਹ ਵੀ ਇਹ ਸਾਰੀ ਗੱਲ ਮੁੱਖ ਮੰਤਰੀ ਨਾਲ ਮਿਲ ਕੇ ਸਾਂਝੀ ਕਰਕੇ ਆਏ ਹਾਂ। ਦੇਖਦੇ ਹਾਂ ਉਹਨਾਂ ਦੀ ਨੀਅਤ ਕਿੰਨੀ ਕੁ ਸਾਫ਼ ਹੈ, ਇਮਾਨਦਾਰੀ ਹੈ, ਕੀ ਉਹ ਅਮਲ ਕਰਦੇ ਹੈ ਕਿ ਇਕੱਲਾ ਗੱਲਾਂ ਕਰਕੇ ਸਾਨੂੰ ਫੋਕੇ ਵਾਅਦੇ ਲਾ ਕੇ ਮੋੜਿਆ ਉਹਨਾਂ ਨੇ। ਇਹ ਆਉਣ ਵਾਲੇ ਕੁਛ ਦਿਨਾਂ, ਕੁਛ ਮਹੀਨਿਆਂ 'ਚ ਹੀ ਪਤਾ ਲੱਗ ਜੂਗਾ, ਮਹੀਨੇ 2 ਮਹੀਨਿਆਂ 'ਚ, ਕਿ ਕੀ ਉਹਨਾਂ ਦੇ ਅਮਲ ਹੋਊਗਾ। ਅਮਲ ਹੁੰਦਾ ਤਾਂ ਭਾਈ ਉਹਨਾਂ ਦਾ ਧੰਨਵਾਦ ਵੀ ਕਰਾਂਗੇ, ਨਹੀਂ ਹੁੰਦਾ ਤਾਂ ਫਿਰ ਲੋਕਾਂ ਨੂੰ ਕਹਿਣਾ ਨੂੰ ਘੇਰਨ ਨੂੰ ਤਿਆਰ ਰਹੋ। ਕਿਉਂਕਿ ਦੇਖੋ ਆਪਾਂ ਮੱਤੇਵਾੜਾ ਜੰਗਲ 'ਚ ਅਸੀਂ ਖੜੇ ਹਾਂ। ਇੱਥੇ ਕਦੇ ਜਦੋਂ ਕਾਂਗਰਸ ਸਰਕਾਰ ਨੇ ਜ਼ਮੀਨ ਅਕਵਾਇਰ ਕੀਤੀ ਸੀਗੀ, ਇੱਥੇ ਉਹਨਾਂ ਦਿਨਾਂ ਦੀ ਗੱਲ ਆ, 2020 ਦੀ ਗੱਲ ਹੈ ਕਿ ਇੱਥੇ ਆਪਣੀ ਜਿਹੜੀ ਉਹ ਗਾਉਣ ਵਾਲੀ ਕੁੜੀ ਆ ਸਤਵਿੰਦਰ ਬਿੱਟੀ ਕਾਂਗਰਸ 'ਚ ਆ ਗਈ ਸੀਗੀ, ਉਹਨੂੰ ਅਸੀਂ ਇੱਥੇ ਘੇਰ ਵੀ ਲਿਆ ਸੀਗਾ। ਜਦੋਂ ਉਹਨੇ ਇੱਥੇ ਆ ਕੇ ਤੜਕੇ 8 ਵਜੇ ਜਾ ਕੇ ਤਹਿਸੀਲਦਾਰ ਕੋਲੇ ਰਜਿਸਟਰੀਆਂ ਕਰਾਤੀਆਂ ਸੀਗੀਆਂ। ਰਾਤ ਨੂੰ ਬਾਈ ਤਹਿਸੀਲ ਖਲਾਈ ਕੂਮ ਵਾਲੀ ਤਹਿਸੀਲ ਕੂਮਕਾਂ ਵਾਲੀ ਤਹਿਸੀਲ ਖਲਾ ਕੇ ਰਾਤ ਨੂੰ ਸਰਪੰਚ ਨੂੰ ਲਿਜਾ ਕੇ ਦਸਖਤ ਕਰਾ ਕੇ ਮਤੇ ਪਵਾ ਕੇ ਇਹ ਜ਼ਮੀਨਾਂ ਸਰਕਾਰ ਨੂੰ ਦਵਾਤੀਆਂ ਸੀ। ਉਹ ਇੱਥੇ ਘੇਰੀ ਵੀ ਸੀਗੀ। ਤਾਂ ਉਹ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੇ ਬੰਦੇ ਜਿਹੜੇ ਬੀਬਾ ਮਾਣੂਕੇ ਵਾਲੀ ਇੱਥੋਂ ਵਾਲੇ ਆਪਣੇ ਗਗਨ ਅਨਮੋਲ ਆ ਜਿਹੜੀ ਕੁੜੀ, ਤੇ ਆਪਣਾ ਦੂਆ ਹਰਪਾਲ ਚੀਮੇ ਵਰਗੇ, ਖੁਦ ਭਗਵੰਤ ਸਿੰਘ ਮਾਨ ਨੇ ਗੱਲ ਕਹੀ ਸੀ ਕਿ ਜੰਗਲ ਮੱਤੇਵਾੜਾ ਦਾ ਜਾੜ ਰਹੇ ਨੇ, ਉੱਜਣ ਨਹੀਂ ਦੇਣਾ। ਹੁਣ ਉਹਨਾਂ ਨੇ ਉਹ ਸਰਕਾਰ 'ਚ ਆ ਗਏ ਤਾਂ ਆਪਾਂ ਦੇਖੇ ਵਿਧਾਨ ਸਭਾ ਇਜਲਾਸ, ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਸਨਅਤ ਪਾਰਕ ਬਣਾ ਰਹੇ ਹਾਂ, 1000 ਏਕੜ ਪੂਰੀ ਕਰਕੇ ਦੇਵਾਂਗੇ। ਉੱਥੇ ਜਿਹੜੀ ਟੈਕਸਟਾਈਲ ਪਾਰਕ ਬਣਾ ਰਹੇ ਹਾਂ ਸਿੱਖੇਵਾਲ, ਜਿੱਥੇ ਮੱਤੇਵਾੜਾ ਜੰਗਲ ਦੇ ਨਾਲ 1000 ਏਕੜ ਜਿਹੜੀ ਪਹਿਲਾਂ ਅਕਵਾਇਰ ਕੀਤੀ ਜ਼ਮੀਨ ਹੈ। ਯਾਨੀ ਅੱਜ ਦੇਖੋ ਯਾਰ, ਇਹੀ ਅੱਜ ਦਾ ਅਸਲ ਦੇਖੋ। ਬਹੁਤੇ ਬੰਦੇ ਪੁੱਛਣਗੇ ਕਿ ਅੱਜ ਉੱਥੇ ਰੌਲਾ ਕੀ ਪਿਆ। ਹੁਣ ਰੌਲਾ ਬਾਈ ਇਹ ਸੀ ਅੱਜ ਉੱਥੇ, ਮੇਰਾ ਸਵਾਲ ਇਹੀ ਸੀਗਾ ਕਿ ਯਾਰ ਜਦੋਂ ਤਾਂ ਤੁਹਾਡੀ ਸਰਕਾਰ ਸੀ, ਅੱਜ ਉੱਥੇ ਰਾਜਾ ਵੜਿੰਗ ਵੀ ਆਇਆ ਹੋਇਆ ਸੀ, ਅੱਜ ਉੱਥੇ ਕਾਂਗਰਸ ਦੀ ਹੋਰ ਲੀਡਰਸ਼ਿਪ ਵੀ ਆਈ ਹੋਈ ਸੀ, ਅੱਜ ਉੱਥੇ ਅਕਾਲੀਆਂ ਦੀ ਲੀਡਰਸ਼ਿਪ ਵੀ ਆਈ ਹੋਈ ਸੀਗੀ। ਤਾਂ ਉਹ ਬੰਦਿਆਂ ਨੇ ਜਦੋਂ ਆ ਕੇ ਧਰਨੇ 'ਚ, ਤਾਂ ਮੈਂ ਉਹਨੂੰ ਇਹੀ ਸਵਾਲ ਕੀਤਾ ਵੀ ਯਾਰ ਜਦੋਂ ਇਹ ਅਕਵਾਇਰ ਕੀਤੀ ਤੁਸੀਂ ਉਦੋਂ ਕਿਉਂ, ਉਦੋਂ ਇਸ ਗੱਲ ਤੇ ਵਿਰੋਧ ਕੀਤਾ, ਕਿ ਬਿਆਨ ਦਿੱਤਾ ਵੀ ਭਾਈ ਕੈਪਟਨ ਨੂੰ ਧੱਕਾ ਕਰ ਰਿਹਾ, ਮੱਤੇਵਾੜਾ ਜੰਗਲ ਜਾ ਰਿਹਾ। ਅੱਜ ਤੁਸੀਂ ਇੱਥੇ ਆ ਗਏ, ਸਵਾਲ ਤਾਂ ਮੇਰਾ ਇਹ ਸੀ। ਤੇ ਇਹੀ ਮੇਰਾ ਬਾਦਲਾਂ ਨੂੰ ਸਵਾਲ ਸੀ ਵੀ ਤੁਸੀਂ 20-25 ਸਾਲ ਰਾਜ ਕਰ ਲਿਆ ਪੰਜਾਬ ਦੇ ਵਿੱਚ, ਪਿਛਲੇ 40 ਸਾਲ ਤੋਂ ਲੁਧਿਆਣੇ ਦੀ ਫੈਕਟਰੀਆਂ ਦਾ ਪਾਣੀ ਆ ਜਿਹੜਾ ਉਹ ਸਤਲੁਜ 'ਚ ਪੈ ਰਿਹਾ। ਗਾਹਾਂ ਉਹਦੇ ਨਾਲ ਲੋਕ ਅਬੋਹਰ, ਫਾਜ਼ਿਲਕਾ, ਮੁਕਤਸਰ, ਫਰੀਦਕੋਟ ਦੇ ਲੋਕ ਕੈਂਸਰ ਨਾਲ, ਜ਼ਮੀਨਾਂ ਤੱਕ ਨੂੰ ਕੈਂਸਰ ਹੋ ਗਿਆ, ਪਸ਼ੂਆਂ ਪੰਛੀਆਂ ਜਾਨਵਰਾਂ ਤੱਕ ਨੂੰ ਕੈਂਸਰ ਹੋ ਗਿਆ। ਉਦੋਂ ਤੁਸੀਂ ਕਿਉਂ ਨਹੀਂ ਬੋਲੇ? ਅੱਜ ਤੁਹਾਨੂੰ ਪਤਾ ਹੈ ਕਿ ਅਸੀਂ ਇੱਥੇ ਇਹ ਮੈਨੂੰ ਮੁੱਦਾ ਬਣਾ ਕੇ ਸਰਕਾਰ ਨੂੰ ਘੇਰਨਾ। ਇਹੀ ਕੁਛ ਹੁੰਦਾ ਆਇਆ ਪਿਛਲੇ 50 ਸਾਲ ਤੋਂ, ਇਹੀ ਤਾਂ ਹੋਇਆ। ਜੇ ਬਾਦਲ ਸੱਤਾ 'ਚ ਹੈ
ਤਾਂ ਕਾਂਗਰਸੀ ਧਰਨੇ 'ਚ ਬੈਠੇ ਹੁੰਦੇ ਸੀ। ਜੇ ਕਾਂਗਰਸੀ ਸੱਤਾ 'ਚ ਉਹੀ ਨੀਤੀਆਂ ਲਾਗੂ ਕਰਦੇ ਆ ਤਾਂ ਬਾਦਲ ਧਰਨੇ 'ਚ ਬੈਠੇ ਹੁੰਦੇ ਸੀ। ਅੱਜ ਉਹੀ ਨੀਤੀਆਂ ਦੇ ਆਮ ਆਦਮੀ ਪਾਰਟੀ ਵਾਲੇ ਆ ਗਏ, ਇਹ ਦੋਨੇ ਇਕੱਠੇ ਹੋ ਕੇ ਧਰਨੇ 'ਚ ਆ ਗਏ। ਇਹ ਵੀ ਨਖੇੜਨੇ ਪਏ। ਸਾਧੂ ਨੂੰ ਵੀ ਛਡਾਉਂਦੇ ਫਿਰਦੇ ਜੀ ਬਾਈ। ਸਾਧੂ ਨੂੰ ਵੀ, ਹਾਂ ਸਾਧੂ ਨੂੰ ਛਡਾਉਣਗੇ, ਕੱਲੇ ਸਾਧੂ ਨੂੰ ਨਹੀਂ। ਇਹ ਜਿੰਨੇ ਵੀ ਇਹਨਾਂ ਦੇ ਚੋਰ ਚਕਾਰੇ ਸੀਗੇ, ਜਿਨ੍ਹਾਂ ਨੇ ਵੀ ਇੱਥੇ ਠੱਗੀਆਂ ਠੋਰੀਆਂ ਮਾਰੀਆਂ, ਘਪਲੇ ਘਟਾਲੇ ਕੀਤੇ, ਸਭ ਦੇ ਮਗਰ ਜਾਣਗੇ। ਇਹ ਮੁਲਾਕਾਤਾਂ ਵੀ ਕਰਨ ਜਾਂਦੇ ਆ, ਛਡਾਉਣ ਦੀ ਕੋਸ਼ਿਸ਼ ਵੀ ਕਰਨਗੇ। ਇਹਨਾਂ ਨੂੰ ਪੰਜਾਬ ਨਾਲ ਥੋੜੀ ਕੋਈ ਲੈਣ ਦੇਣਾ। ਤਾਂ ਇਸ ਕਰਕੇ ਬਾਈ ਆਹ ਗੱਲ ਬਹੁਤ ਜ਼ਰੂਰੀ ਆ ਕਿ ਹਰੇ ਵੱਢੇ ਗਏ ਨੇ, ਸੁੱਕੇ ਵੱਢੇ ਗਏ ਨੇ, ਇਹਦੀ ਜਾਂਚ ਹੋਣੀ ਬੜੀ ਜ਼ਰੂਰੀ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦੇ ਕਿ ਇਹ ਜਾਂਚ ਕਰਾਉਣੀ ਬੜੀ ਜ਼ਰੂਰੀ ਆ। ਤੇ ਆਹ ਜੰਗਲ 2300 ਏਕੜ ਆ, ਜਿਹਦੇ ਵਿੱਚ ਬਾਈ ਕਿੰਨੇ 100 ਏਕੜ ਖਾਲੀ ਪਈ ਹੈ ਜ਼ਮੀਨ? 800 ਏਕੜ ਜਿਹੜੀ ਸਪਾਟ ਪਈ ਹੈ। ਬਸ ਕੁਛ ਨਹੀਂ ਉੱਥੇ ਪੰਸਿਆਂ 800 ਏਕੜ ਪੈਲੀ ਮੱਤੇਵਾੜੇ ਦੇ ਕੋਲੇ, ਉਹ ਨਹੀਂ ਜਿਹੜੀ ਕੁਆਇਰ ਕੀਤੀ ਉਹ ਨਹੀਂ, ਸੇਖੇ ਵਾਲੇ ਦੇ ਕੋਲ। ਇਹ ਮੱਤੇਵਾੜੇ ਜੰਗਲ ਦੀ ਪੈਲੀ ਕੋਈ ਆ, 2300 ਕਿੱਲੇ ਦੇ ਵਿੱਚੋਂ ਹੀ ਆ। 800 ਕਿੱਲਾ ਬਾਦਲਾਂ ਨੇ ਪਟਾ ਦਿੱਤੀ ਸੀ, ਮੈਨੂੰ ਲੱਗਦਾ ਬਾਗ ਜਾੜਿਆ ਸੀ ਇੱਥੇ, ਹਨਾ? ਸੇਖੋਵਾਲ ਬਾਗ ਪਟਾਇਆ ਸੀ ਬਾਗ। ਉੱਥੇ ਪਹਿਲਾਂ ਰੇਸ ਕੋਰਸ ਕਰਕੇ ਗਿਆ ਸੀ ਢਿੱਲੋਂ ਕਹਿ ਕੇ ਰੇਸ ਕੋਰਸ ਨਹੀਂ ਸਾਨੂੰ ਕਾਲਜ ਦੇ ਦੇਣ, ਯੂਨੀਵਰਸਿਟੀ ਦੇ ਦੇਣ, IIT ਦੇ ਦੇਣ, ਕੁਝ ਸੈਰ ਸਪਾਟਾ ਟੂਰਿਜ਼ਮ ਬਣਾ ਦੇਣ, ਕੋਈ ਇਤਿਹਾਸਕ ਚੀਜ਼ ਬਣਾ ਦੋ, ਉਹ ਅਸੀਂ ਐਕਸੈਪਟ ਕਰਦੇ ਹਾਂ। ਬਟ ਜੇ ਇਦਾਂ ਦੀ ਕੋਈ ਇੰਡਸਟਰੀ ਲਾ ਕੇ ਸਾਡਾ ਆਉਣ ਵਾਲਾ ਭਵਿੱਖ ਖਰਾਬ ਕਰ, ਉਹਦੇ ਨਾਲ ਬਾਈ ਮੇਰੀ ਗੱਲ ਸੁਣ, ਉਹ ਲਾ ਦੇਣਗੇ ਕਾਰਖਾਨਾ, ਲਾ ਦੇਣਗੇ, ਨੌਕਰੀ ਆਪਾਂ ਨੂੰ ਤਾਂ ਦੇਣੀ ਨਹੀਂ। ਨੌਕਰੀ ਫੇਰ ਨਹੀਂ, ਹੀਰੋ ਪਹਿਲਾਂ ਹੀਰੋ ਵੈਲੀ ਜਿਹੜੀ ਬਣੀ ਆ ਉੱਥੇ ਆਪਣੇ ਕਿਹੜਾ ਸਾਰਾ ਬਿਹਾਰ ਬੈਠਾ, ਬੰਗਾਲ ਬੈਠਾ, ਯੂਪੀ ਬੈਠਾ, ਹਣ ਜ਼ਮੀਨਾਂ ਸਾਡੀਆਂ ਰੁਕੀ ਜਾਣ। ਪੰਜਾਬੀ ਬਾਹਰ ਦੇ ਨੂੰ ਇਹ ਤਾਂ ਗੱਲ ਹੈ ਕਿ ਪੰਜਾਬੀ ਕਹੀ ਜਾਂਦੇ ਨੇ ਇਹਨਾਂ ਦੇ ਬਾਈ ਇੱਥੇ ਪੰਜਾਬੀ ਦਾ ਕੰਮ ਨਹੀਂ ਕਰਦੇ, ਬਣਨੇ ਬੰਦ ਹੋਣ। ਅਸਲ ਗੱਲ ਤਾਂ ਇਹ ਵੀ ਇਹਨਾਂ ਦੇ ਉਰੇ ਦੇ ਪ੍ਰੂਫ ਬਣਨੇ ਬੰਦ ਹੋਣ। 2 ਵਾਰ 55 ਕਰੋੜ ਰਾਹੋਂ ਰੋਡ ਦਾ ਪਾਸ ਹੋਇਆ, ਨਾ ਕਾਗਜ਼ਾਂ ਆ ਸੜਕ ਦੇਖੀ ਆ ਵੀਰੇ, ਆਪਾਂ ਆਈਆਂ ਸੜਕ ਤੋਂ, ਸੜਕ ਦਾ ਕੀ ਹਾਲ ਆ? ਇਹ 2 ਵਾਰੀ ਕਾਗਜ਼ਾਂ 'ਚ ਬਣ ਗਈ। ਕਾਗਜ਼ਾਂ 'ਚ 2 ਵਾਰ 55 ਕਰੋੜ, ਕਦੇ ਹੁਣ 4345 ਕਰੋੜ ਦਾ ਬਜਟ ਮੁੰਡੀਆਂ ਜੀ ਆਏ, ਕਹਿੰਦੇ ਅਸੀਂ ਪੇਸ਼ ਕੀਤਾ ਵਾ ਭਗਵੰਤ ਮਾਨ ਸਾਹਿਬ ਕੋਲ, ਕਹਿੰਦੇ ਬਣਾ ਦਾਂਗੇ ਜਲਦੀ। ਉਹ 4-5 ਮੁੰਡੇ ਤਾਂ ਇਸ ਹਫਤੇ ਮਰ ਗਏ। ਜਿਹੜੇ ਇੱਥੋਂ ਦੇ MLA ਆ, ਲੁਧਿਆਣੇ ਵਾਲੇ, ਆਮ ਆਦਮੀ ਵਾਲੇ, ਉਹਨਾਂ ਕੋਲ ਤੁਸੀਂ ਤਾਂ ਹੁਣ ਖੜ ਜਾ ਲੋਕਾਂ ਨਾਲ ਆ ਕੇ। ਰੇਤਾ ਖਾਣ ਵਾਲੇ ਭਾਜੀ 2 ਪਾਸੇ ਹੋ ਗਏ ਆ। ਇੱਕ ਕੈਡਰ ਦਾ ਖਿਲਾਫ ਹੈ ਇਸ ਇੰਡਸਟਰੀ ਦੇ, ਇੱਕ ਉਹਦੇ ਫੇਵਰ ਚ। ਕਿਹੜੇ ਕਿਹੜੇ ਹੱਕ ਚ? ਜਿਹੜਾ ਇੱਧਰ ਲੋਕਲ ਏਰੀਆ ਦਾ ਵਾ ਉਹ ਤਾਂ ਹੈਗਾ ਮਤਲਬ ਅਗੇਂਸਟ ਇੰਡਸਟਰੀ ਦੇ, ਤੇ ਜਿਹੜਾ ਦੂਸਰਾ ਕੈਡਰ ਆ ਉਹ ਜਿਹਨਾਂ ਨੇ ਪਾਸ ਕੀਤਾ ਵਾ ਉਹ ਫੇਵਰ ਚ ਹੈ। ਤੇ ਮੁੰਡੀਆ ਸਾਹਿਬ ਦਾ ਕੋਈ ਹਜੇ ਸਟੈਂਡ ਨਹੀਂ ਹੈਗਾ। ਉਹ ਦੇਖਣਗੇ ਦਿੱਲੀ ਤੋਂ ਕੀ ਫਰਮਾਨ ਆਉਂਦਾ ਹੈ ਨਾ। ਰਾਖਵ ਜੱਡੇ ਤੋਂ ਪੁੱਛ ਕੇ ਲੈਂਦੇ ਨਾ ਫਾਇਦਾ। ਭਾਜੀ ਯਾਰ ਜਿਹਦੇ ਕਾਲੀਆਂ ਦੀ ਸੀ, ਜਿਹਦੇ ਕਾਲੀਆਂ ਕਾਂਗਰਸੀ ਧਰਨੇ ਲਾਉਂਦੇ ਸੀ, ਜਿਹਦੇ ਕਾਂਗਰਸ ਦੀ ਸਰਕਾਰ ਆ ਗਈ ਉਹਨਾਂ ਪਾਸ ਕੀਤੀ, ਫਿਰ ਆਮ ਆਦਮੀ ਪਾਰਟੀ ਵਾਲੇ ਅੱਜ ਫਿਰ ਉਹਦੇ ਬੋਲਣ ਨਹੀਂ ਦਿੱਤੇ, ਲੋਕਾਂ ਨਾਲ ਵਿਰੋਧ ਹੋਇਆ। ਅੱਜ ਆ ਗਏ, ਅੱਜ ਮੂੰਹ ਚੱਕ ਕੇ ਆ ਗਏ। ਇਹ ਦੇਖੋ ਇਹ ਚੀਜ਼ ਆ, ਉਹੀ ਬਿੱਟੀ ਕਰਾ ਗਈ ਹੈ ਸੈਨ ਤੋਂ। ਜੇ ਹੁਣ ਇਹਨਾਂ ਨੂੰ ਅੱਜ ਰਾਜਾ ਬਣੇ ਕਹਿੰਦਾ ਮਾਫੀ ਮੰਗ ਲੈਂਦਾ ਮੈਂ, ਸਾਡੀ ਗਲਤੀ ਸੀ, ਕਿੱਥੇ ਕਿੱਥੇ ਮਾਫੀ ਮੰਗੋਗੇ? ਰੋਡ ਦੇ ਵਿੱਚੋਂ ਪਤਾ ਨਹੀਂ ਕਿੰਨੀ ਵਾਰ ਮਾਫੀ ਤੋਂ ਤਾਂ ਗੱਲ ਮਾਫੀ ਮੰਗ ਕੇ ਗੱਲ ਸਟਾਰਟ ਕੀਤੀ। ਮੈਂ ਯਾਰ ਪਾਸੇ ਵਾਗਰ ਉਹ ਸਵਾਲ ਤਾਂ ਪੁੱਛ ਲੈਂਦੇ। ਕੇਂਦਰਾਂ ਨੂੰ ਮਾਂ ਕਹਿਣਾ, ਬੈਂਤੇ ਨੂੰ ਪਿਓ ਕਹਿੰਦੇ ਹੋ। ਕੇਂਦਰਾਂ ਨੇ ਕੀ ਕੀਤਾ? ਮਨ ਵੀ ਕਾਤਲ ਹੈ, ਮਨ ਬੈਂਤਾ ਸਾਡੀ ਜਵਾਨੀ ਦਾ ਕਾਤਲ ਹੈ, ਕਾਣ ਕਰਨ ਵਾਲਾ ਮੰਨੋ। ਐ ਥੋੜੀ ਵੀ ਕੱਲੇ ਮੱਤੇਵਾੜੇ ਦੇ ਉਹ ਵੀ ਗੱਲ ਦੇਖੋ ਨਾ, KPS ਮਾਂ ਪਿਓ ਬਣਾਈ ਬੈਠੇ ਹੋਏ, ਨਾਲ ਜਾ ਕੇ ਬਹਿਨੇ ਅੱਜ ਵੀ ਉਸ ਪਰਿਵਾਰ ਨਾਲ। ਇਹ ਗੱਲਾਂ ਜਿਹੜੇ ਹਲਕਾ ਸਾਹਮਣੇ ਵਾਲੇ ਜਿੰਨੇ MLA ਬਣਦੇ ਆ ਉਹਨਾਂ ਦਾ ਰੋਟੀ ਟਾਕਾਂ ਤੋਂ ਚੱਲਦਾ ਉਹਨਾਂ ਦਾ। ਹੁਣ ਮੁੰਡਿਆਂ ਦਾ ਵੀ ਉਹਨਾਂ ਨੂੰ ਕੋਈ ਲੋੜ ਨਹੀਂ ਜਾਂਦਾ, ਚੱਲਦੇ ਉਹਦੇ ਸਿੱਧੇ ਪੈਸੇ ਆਪ ਜਾਣਗੇ। ਆ ਟਿੱਪਰ ਤੇ ਨਾ ਇਸ ਹਫਤੇ 'ਚ ਘੱਟੋ ਘੱਟ 15-20 ਦਿਨਾਂ 'ਚ 4 ਟਿੱਪਰ ਜਿਹੜੇ MLA ਬਈ 17 ਟਨ ਪਾਸ ਆ ਵੀਰੇ ਟਿੱਪਰ ਇੱਕ, ਤੇ 100 ਟਨ ਮਾਲ ਹੁੰਦਾ ਉਹ 'ਚ। ਇੱਕ ਸਾਡੀ ਆ ਦੇਖ ਲਓ ਹੁਣ ਆਪਾਂ ਰਸਤੇ ਟਿੱਪਰ ਸਰਕਾਰ ਤਾਂ ਕਹਿੰਦੀ ਅਸੀਂ ਮਾਈਨਿੰਗ ਮੂਨਿੰਗ ਇਹ ਉਹ ਬੰਦ ਕਰਤਾ। ਸਭ ਗੱਲਾਂ ਹੀ ਨੇ ਵੀਰੇ, ਸਭ ਕੁਝ ਚੱਲਦਾ। ਹਰ ਹਫਤੇ 4-5 ਮੌਤਾਂ ਹੁੰਦੀਆਂ। ਅੱਜ ਬਣੀ ਟਿੱਪਰ ਕਿੱਦਾਂ ਮੜੇ ਬੰਦ ਆ ਧਾਰ। ਟਿੱਪਰਾਂ ਥੱਲੇ ਆ ਕੇ ਕੱਲ ਪਰਸੋਂ ਮਰਿਆ ਵੀਰੇ ਇੱਕ ਮੁੰਡਾ ਉਹ ਆ ਸੜਕ ਕਰਕੇ ਹਾਂ, ਸੜਕ ਕਰਕੇ ਸਾਰਾ ਕੁਝ ਟਿੱਪਰ ਬਾਈ ਖੱਡੇ ਆ ਸੜਕ 'ਚ ਯਾਰ। ਟਿੱਪਰ ਰੋਕਦਾ ਨਹੀਂ ਬਾਈ ਮੁੰਡਾ ਕਿ ਜਿਹੜਾ ਟਿੱਪਰਾਂ ਦਾ ਟਾਈਮ ਹੈ ਨਾ, ਹਰਦੀਪ ਸਿੰਘ ਮੁੰਡੀਆਂ ਤੇ ਉਹਨੇ ਮੀਡੀਆ ਦੇ ਸਾਹਮਣੇ ਕਿਹਾ ਵੀ ਮੈਂ ਅੱਜ ਇਹ ਰੋਡ ਦੀ ਮੁਰੰਮਤ ਕਰਦਾ, ਵੀ 3 ਮਹੀਨੇ ਰੋਡ ਤਿਆਰ ਕਰ ਦੂੰਗਾ, ਵੀ ਅੱਜ ਤੋਂ ਜਿਹੜੇ ਖੱਡੇ ਆ ਉਹ ਸਾਰੇ ਪੂਰੇ ਕਰਦਾ ਮੈਂ ਅੱਜ ਤੋਂ ਹੀ। ਆ ਦੇਖ ਲਓ ਹੁਣ ਆਪਾਂ ਤਾਂ ਲੰਘਣਾ ਹੀ ਅੱਜ 3 ਦਿਨ ਹੋ ਗਏ, ਕੋਈ ਖੱਡਾ ਨਹੀਂ, ਲੱਖ ਖੱਡੇ, ਕੋਈ ਖੱਡਾ ਨਹੀਂ ਪੂਰੇ ਗਿਆ। ਉੱਪਰ ਦੀ ਅਸੀਂ ਤਾਂ ਇਹ ਵੀ ਮੰਗ ਕਰਦੇ ਜੇ ਟਿੱਪਰ ਚਲਾਣੇ ਆ, ਕਿਸੇ ਦਾ ਰੋਜ਼ਗਾਰ ਜੁੜਿਆ ਵਾ, ਰਾਤ ਦਾ ਟਾਈਮ ਰੱਖ ਦਿਓ 10 ਤੋਂ 6 ਦਿਨੇ ਸਾਰੀ ਸਰਵਿਸ ਲੋਕਾਂ ਸੋ ਅਸੀਂ ਇਹ ਗੱਲ ਸਾਰੀਆਂ ਹੋਈਆਂ ਨੇ। ਅਖੀਰ ਤੇ ਫਿਰ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਹਰੇ ਤਾਂ ਨਹੀਂ ਵੱਡੇ ਗਏ, ਆ ਸਾਰੇ ਹਰੇ ਦਰਖਤ ਨੇ, ਦਿਖਾ ਲਓ, ਸੁੱਕੇ ਵੀ ਦਿਖਾ ਦੇ ਤੇ ਹਰੇ ਵੀ ਦਿਖਾ ਦੇ। ਬਾਈ ਆ ਦੇਖੋ ਤੁਸੀਂ, ਬੂਟਾ ਸੁੱਕੂ ਇੱਕ ਸੁੱਕੂ ਜਿੱਦਣ ਵੱਢਣੇ ਉਦੋਂ ਥੋੜੇ ਦਿਨ ਪਹਿਲਾਂ ਹੀ ਸੁੱਕਾ। ਇੱਕ ਗੱਲ ਹੋਰ ਆ, ਪਤਾ ਨਹੀਂ ਕੀ ਰੱਬ ਨੇ ਇਹਨਾਂ ਦੀ ਘਾਟੀ ਆ ਵੀ ਉਹੀ
ਪਿੱਛੇ ਵਾਲੇ ਹਰੇ ਨੇ, ਆ ਵੱਢਣੇ ਨੇ, ਆ ਸੁੱਕ ਗਏ। ਉਦੋਂ ਕਹਿਣ ਵਾਲੀ ਆ ਸੁਣ, ਇਹ ਕਹਿੰਦਾ ਬਾਈ ਇਹਨਾਂ ਨੇ ਸ਼ੁਰੂ ਕਰ ਦੇ ਪਾ ਦਿੰਦੇ ਆ ਵੇਖ ਲਾ ਵੀਰੇ, ਆ ਸੁੱਕੇ ਨੇ, ਪਿੱਛੇ ਵਾਲੇ ਹਰੇ ਨੇ। ਜਿੱਦਣ ਆ ਵੱਢੇ ਗਏ ਉਦੋਂ ਪਿੱਛੇ ਵਾਲੇ ਸੁੱਕ ਜਾਣੇ ਆ। ਵੀ ਇਹ ਜਾਲ ਚ ਪਤਾ ਡੀਜ਼ਲ ਨਹੀਂ ਪਾ ਕੀ ਦਿੰਦੇ ਰੱਬ ਨਾਲ ਗੱਲ ਆ ਵੀ ਫੋਨ ਮਾਰ ਦਿੰਦੇ ਹੋਣੇ। ਮੈਨੂੰ ਲੱਗਦਾ ਵੀ ਇੰਨੇ ਕ ਭਾਈ ਸਕਾ ਦੀ, ਉਹਨੇ ਕਈ ਵੱਢ ਲਾਂਗੇ। ਨਹੀਂ ਇਹ ਵੀ ਜਾਂਚ ਦਾ ਵਿਸ਼ਾ ਹੈ। ਜਾਂਚ ਦਾ ਵਿਸ਼ਾ ਕੋਈ ਕੈਮੀਕਲ ਪਾ ਕੇ ਸਕਾਏ ਜਾਂਦੇ ਵੱਢਣ ਦੀ ਖਾਤਰ। ਦੋ ਸੁੱਕਦੇ ਹੁੰਦੇ ਆ, ਜਿਹੜਾ ਠੇਕੇਦਾਰ ਠੇਕਾ ਲਈ ਬੈਠਾ ਹੈ, ਉਹ ਵੀ ਤਾਂ ਗੜਬੜ ਕਰਦਾ ਹੀ ਹੋ ਨਾ। ਆ ਹੁਣ ਆ ਬੂਟੇ ਸੁੱਕੇ ਨੇ, ਪਿੱਛੇ ਵਾਲੇ ਸਾਰੇ ਹਰੇ ਨੇ। ਇਹ 50 ਵੱਡੇ ਜਾਣੇ ਆ, 50 ਪਿੱਛੇ ਹੋਰ ਸੁੱਕ ਜਾਣਗੇ। ਚਲੋ ਬਾਈ ਆ ਜਾਓ, ਦਿਖਾ ਆ ਗਿੱਲੇ ਵੱਡੇ ਇਹਨਾਂ ਨੇ ਥੋੜੇ ਦਿਨ ਹੀ ਹੋਏ ਆ। ਆ ਵੀ ਸੁੱਕੇ ਐਨੂੰ ਚੈਨ ਬਣੀ ਹੋਊਗੀ ਇਹਨਾਂ ਦੀ ਹੈ ਨਾ। ਸਾਡੇ ਜੰਗਲ 'ਚ ਖੜੇ ਆ। ਇਹਨੂੰ ਜੰਗਲ ਆ, 2300 ਏਕੜ ਪੈਲੀ ਆ ਜਿਹਦੇ ਜੰਗਲ ਆ। ਪਰ ਇੱਕ ਤੁਹਾਨੂੰ ਦਿਖਾਉਣੀ ਆ ਚੀਜ਼ ਆ, ਤੁਸੀਂ ਦੇਖੋਗੇ ਕਿ ਜੰਗਲ ਤਾਂ ਰਹੇ ਹੀ ਨਹੀਂ। ਤਾਂ ਹੁਣ ਇੱਥੇ ਆਪ ਮਹਾਰੇ ਨਾ ਕੱਲੀਆਂ ਪਹਾੜੀ ਕਿੱਕਰਾਂ ਹੋ ਗਈਆਂ। ਆ ਦਿਖਾ ਵੀ ਦੇ ਇੱਧਰ ਮਾੜਾ ਮੋਟਾ ਪਹਾੜੀ ਕਿੱਕਰਾਂ ਨੇ। ਇੱਥੇ ਕੋਈ ਵੀ ਰਵਾਇਤੀ ਰੁੱਖ ਜਿਵੇਂ ਜੰਗਲਾਂ 'ਚ ਹੁੰਦੇ ਨੇ, ਪਿੱਪਲ, ਬੋੜ, ਨਿੰਮਾਂ, ਤੂਤ, ਬੇਰੀਆਂ, ਟਾਹਲੀਆਂ, ਜਿਵੇਂ ਰਵਾਇਤੀ ਦੇ ਰੁੱਖ ਜੰਗਲ ਉਹਨਾਂ ਦਾ ਪਾਏ, ਉਹ ਤਾਂ ਦੱਸਿਆ ਬਾਈ ਨੇ ਕਿ ਆਏ ਉਰੇ ਆਏ ਬਾਈ ਉਰੇ ਆ ਕੇ ਦੁਬਾਰਾ ਸਰਕਾਰ ਨੇ ਕਿਆਰੀ ਲਵਾਤੇ। ਉੱਥੇ ਖੜ ਜਾ ਬਈ। ਤਕਰੀਬਨ ਲੱਗ ਗਿਆ ਉੱਥੇ ਸਾਰੇ ਲੱਗਦੇ ਆ। ਰਾਤ ਜਦੋਂ ਮੀਂਹ ਪੈ ਗਿਆ ਉਹਦੇ ਕੇ ਲਾ ਦਿੰਦੇ ਆ। ਬਾਕੀ ਦਾ ਮੁੜ ਕੇ ਦਾ ਕੋਈ ਸਾਹਮਣੇ ਸੂਮਦੇ ਸਾਹਮਣੇ ਉੱਥੇ ਕੀ ਆ, ਜਾਂ ਹੁਣ ਐਕਟਿਵ ਮੋਟਰਾਂ ਲੱਗੀਆਂ ਇਸ ਸਾਲ, ਉਹ ਚ ਕੋਈ ਦਰਖਤ ਹੋ ਜਾਵੇ ਠੀਕ ਹੈ, ਨਹੀਂ ਤਾਂ ਗੱਲ ਸੋਚਣ ਵਾਲੀ ਆ। ਸੀ ਜਦੋਂ ਕੱਲ ਤਾਂ ਇਹ ਗੱਲ ਸਾਨੂੰ ਇਹ ਵੀ ਕਿਹਾ ਕਿ ਅਸੀਂ 60 ਲੱਖ ਕਿਹਾ ਸੀ ਹੈ ਹਾਂ, ਕੈ ਲੱਖ ਬੂਟਾ ਕਿਹਾ ਸੀ। ਹਲਕੇ ਦੇ ਹਿਸਾਬ ਨਾਲ ਗਏ, ਪਤਾ ਨਹੀਂ ਕਿੰਨੇ। ਨਹੀਂ ਪਤਾ ਨਹੀਂ ਪੰਜਾਬ 'ਚ 60 ਲੱਖ ਬੂਟਾ। ਹਾਂ ਪੰਜਾਬ ਚ ਕਹਿੰਦੇ ਸੀ। ਪੰਜਾਬ 'ਚ ਕਹਿੰਦੇ ਅਸੀਂ 50 ਨਵਾਂ ਰੁੱਖ ਲਾ ਰਹੇ ਹਾਂ। ਪਰ ਇਹ ਲਾ ਦੇਣੇ ਜਾਂ ਉੱਥੇ ਨਰਸਰੀਆਂ ਚੋਂ ਚੁਕਾ ਦੇਣੇ ਪੰਚਾਇਤਾਂ ਨੂੰ, ਜਾਂ ਇੱਕ ਵਾਰੀ ਆਹੀ ਵੀਰ ਵਾਲੀ ਗੱਲ ਕਿ ਯਾਰ ਮੁੜ ਕੇ ਲਾ ਦਿੰਦੇ ਆ, ਸਾਂਭਦਾ ਕੋਈ ਵੀ ਨਹੀਂ। ਹੁਣ ਪੂਰੇ ਮੱਤੇਵਾੜੇ ਦੇ ਜੰਗਲ ਦੇ ਵਿੱਚ ਕੋਈ ਤੁਹਾਨੂੰ ਪੁਰਾਤਨ ਰੁੱਖ ਨਹੀਂ ਦਿਖੂਗਾ। ਸਾਰੇ ਖਤਮ ਹੋ ਚੁੱਕੇ ਆ, ਸੁੱਕ ਚੁੱਕੇ ਆ, ਵੱਡੇ ਜਾ ਚੁੱਕੇ ਆ। ਤੇ ਇੱਥੇ ਸਿਰਫ ਰਹਿ ਗਈਆਂ ਕੱਲੀਆਂ ਪਹਾੜੀ ਕਿੱਕਰਾਂ। ਇਹ ਵੀ ਆਪੇ ਹੋਈਆਂ ਨੇ, ਲਾਈਆਂ ਨਹੀਂ, ਆਪੇ ਹੋਈਆਂ ਨੇ। ਅਸਲ ਇੱਕ ਤੁਹਾਨੂੰ ਹੋਰ ਗੱਲ ਦਿਖਾਉਣੀ ਆ, ਜਿਹੜੀ ਅਸੀਂ ਖਾਸ ਕਰਕੇ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿ ਇੱਥੇ ਬਾਹਰ ਚੱਲਦੀ ਆ। ਹੁਣ ਵਢਾਈ ਹੋ ਰਹੀ ਆ ਦਰਖਤਾਂ ਦੀ, ਜਿਹੜੇ ਸੁੱਕੇ ਦਰਖਤ ਨੇ ਉਹਨਾਂ ਨੂੰ ਵੱਢਣਾ, ਪਰ ਸੁੱਕਿਆਂ ਦੀ ਆੜ ਦੇ ਵਿੱਚ ਹਰੇ ਵੱਢੀ ਜਾਂਦੇ ਆ। ਦੇਖ ਲਓ ਆ ਹਰਾ, ਆ ਦਿਖਾ ਦੇ ਨੇੜੋਂ, ਉਧਰ ਵੀ ਸਾਰੇ ਹਰੇ ਪਏ। ਕੀ ਸਰਕਾਰ ਇਹਦੀ ਜਾਂਚ ਕਰਾਊਗੀ? ਉਹ ਪਹਿਲੇ ਪਾਸੇ ਹੀ ਆ ਕੀ, ਆਓ ਉਧਰ ਵੀ ਦਿਖਾ ਦੇ। ਸੁੱਕਾ ਤੇ ਹਰਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਆਹ ਦੇਖੋ, ਇਹ ਹਰਾ, ਇਹ ਹਰੇ ਨੇ। ਆਹ ਸੁੱਕਾ ਵੀ ਦਿਖਾ, ਉਹ ਸੁੱਕਾ ਗਾ। ਉਹ ਸੁੱਕਾ ਤੇ ਹਰਾ ਵੱਢਿਆ ਪਿਆ। ਤਾਂ ਹੁਣ ਕੀ ਇਹਦੀ ਜਾਂਚ ਹੋਊ ਸਰਕਾਰ ਦੀ? ਜਿਵੇਂ ਆਪਾਂ ਦੇਖਿਆ ਕਿ ਸਾਧੂ ਸਿੰਘ ਧਰਮਸੋਤ ਤੇ ਵੀ ਇਲਜ਼ਾਮ ਲੱਗਿਆ ਸੀਗਾ, ਉਹ ਵੀ ਜੰਗਲਾਤ ਮੰਤਰੀ ਰਿਹਾ ਕਿ 500 ਬਾਈ ਕਿੱਥੇ ਆ, ਕਿਹਦੀ ਆ ਡੰਗਲ? ਅਗਵਾਈ ਨੜੇ ਹੋਈ ਚੋਲੀ ਆ ਇੱਧਰ ਨੂੰ ਹੁੰਦਾ ਜੰਗਲ ਜਣਾ ਹੈ। ਜੰਗਲ ਦੀ ਦੌੜ ਜਾਂਦੀ ਨਾ ਕਈ ਵੇਲੇ, ਇੱਧਰ ਲਾਗੇ ਚ ਰੱਖੂਗਾ। 500 ਰੁਪਿਆ ਕਹਿੰਦੇ ਇੱਕ ਰੁੱਖ ਦਾ ਉਹ ਲੈਂਦਾ ਸੀਗਾ ਸਾਧੂ ਸਿੰਘ ਧਰਮਸੋਤ ਨੇ। ਹੋ ਸਾਰਾ ਇਹ ਜੰਗਲਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਲੱਖਾਂ ਦਰਖਤ ਕਟਾਤੇ ਹੋਣੇ ਆ। ਇਹ ਗੱਲ ਮੰਨਣਯੋਗ ਆ ਵੀ 500 ਰੁਪਿਆ ਸਾਧੂ ਸਿੰਘ ਧਰਮਸੋਤ ਨੇ ਲਿਆ ਜੇ ਇੱਕ ਦਰਖਤ ਦਾ, ਤਾਂ ਖਬਰਾਂ ਇਹ ਜੇ ਕਿੰਨੇ ਕੁ ਉਹਨੇ ਕਟਾਏ ਹੋਣੇ ਆ ਜਾਂ ਕਿੰਨੇ ਕੁ ਅੱਜ ਕੱਟੇ ਜਾ ਰਹੇ ਆ। ਕੀ ਇੱਥੋਂ ਦਾ ਜਿਹੜਾ ਜੰਗਲਾਤ ਅਫਸਰ ਹੈ ਲੁਧਿਆਣੇ ਦਾ, ਕੀ ਉਹਦੀ ਇਹ ਜਾਂਚ ਕਰਨਗੇ? ਕੀ ਸਰਕਾਰ, ਕੀ ਪੰਜਾਬ ਦਾ ਜੰਗਲਾਤ ਮੰਤਰੀ ਦੀ ਹੁਣ ਜਾਂਚ ਕਰੂਗਾ ਕਿ ਕੀ ਮੱਤੇਵਾੜੇ ਦੇ ਵਿੱਚ ਜੰਗਲ ਦੇ ਵਿੱਚ ਪੁਰਾਣੇ ਰੁੱਖ ਹੀ ਸੁੱਕੇ ਹੀ ਵੱਢੇ ਗਏ ਆ, ਗਿੱਲਾ ਨਹੀਂ ਵੱਢਿਆ? ਇੱਥੋਂ ਤਾਂ ਇਹੀ ਲੱਗਦਾ ਦੇਖ ਕੇ ਕਿ ਆ ਹਰੇ ਨੇ। ਆ ਤੁਸੀਂ ਆਪੇ ਹਿਸਾਬ ਲਾ ਲਓ, ਹਰੇ ਵੀ ਤੇ ਪਰੇ ਸੁੱਕੇ ਵੀ ਤੁਹਾਨੂੰ ਦਿਖਾ ਰਹੇ ਆ। ਸੁੱਕੇ ਨੇ ਤੇ ਹਰੇ ਤੇ ਮਿਲਦੇ ਹੀ ਨਹੀਂ ਹੈਗੇ। ਤਾਂ ਇਸ ਕਰਕੇ ਇੱਕ ਤਾਂ ਇਹ ਗੱਲ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ ਕਿ ਕੀ ਇੱਥੇ ਸੁੱਕੇ ਵੱਢੇਗਾ ਜਾਂ ਗਿੱਲੇ ਵੀ ਵੱਢੇਗਾ, ਤੇ ਵੱਢਣ ਆਉਣ ਦਾ ਜ਼ਿੰਮੇਵਾਰ ਫਿਰ ਕੌਣ ਆ? ਦੂਜੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਇਹ ਕਿ ਕੀ ਜੇ ਭਗਵੰਤ ਮਾਨ ਨੇ ਕੱਲ ਸਾਨੂੰ ਕਿਹਾ ਕਿ ਅਸੀਂ 50 ਲੱਖ ਰੁੱਖ ਲਾਉਣਾ ਪੰਜਾਬ ਦੇ ਵਿੱਚ, ਕੀ ਇਹ ਜੰਗਲ 'ਚ ਲਾਇਆ ਜਾਊਗਾ? ਕੀ ਕਾਮਯਾਬ ਕੀਤੇ ਜਾਣਗੇ? ਕਿ ਇਕੱਲੇ ਲਵਾ ਕੇ ਉਸ ਤੋਂ ਬਾਅਦ ਪਸ਼ੂ ਖਾ ਗਿਆ,
ਪਾਣੀ ਨਾ ਪਿਆ ਜਾਂ ਸੁੱਕੇ ਨਾਲ ਮੱਚ ਗਿਆ ਜਾਂ ਵੱਧ ਪਾਣੀ ਨਾਲ ਮੱਚ ਗਿਆ, ਉਹ ਤੇ ਕੋਈ ਉਹਦੀ ਗੌਰ ਹੋਊਗੀ, ਉਹ ਪਾਲਿਆ ਜਾਊਗਾ। ਸਵਾਲ ਤਾਂ ਇਹ ਲਾਉਣਾ ਸਵਾਲ ਨਹੀਂ, ਲਾ ਦੇਣਾ ਬਹੁਤ ਸੌਖਾ। ਇੱਕ ਦਿਨ ਦੇ ਵਿੱਚ ਲਾ ਕੇ ਤੁਸੀਂ 50,000 ਭਾਵੇਂ ਲੱਖ ਰੁੱਖ ਲਾ ਦਿਓ, ਦੱਬੀ ਚੱਲੋ ਟੋਏ ਪੱਟ ਕੇ। ਉਦੋਂ ਬਾਅਦ ਅਗਲੇ ਦਿਨ ਕੌਣ ਆ ਕੇ ਦੇਖਦਾ ਵੀ ਸੁੱਕਾ ਕਿ ਮੱਚ ਗਿਆ ਕਿ ਪੱਟਦਾ ਕਿਸੇ ਨੇ, ਇਹ ਕੋਈ ਪਸ਼ੂ ਮੁੱਚ ਗਿਆ ਇਹਨੂੰ। ਸਵਾਲ ਤਾਂ ਵੱਡਾ ਅਹਿਮ ਇਹ ਆ। ਅੱਜ ਇਹ ਤੋਂ ਇਲਾਵਾ ਧੰਨਵਾਦ ਕਰਦੇ ਹਾਂ, ਅੱਜ ਪੂਰੇ ਪੰਜਾਬ ਭਰ ਦੇ ਵਿੱਚੋਂ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਲੋਕ ਆਏ ਨੇ, ਵੱਖ-ਵੱਖ ਥਾਵਾਂ ਤੋਂ, ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ੍ਹ ਨੂੰ ਜਿਹੜੀ ਕਮੇਟੀ ਬਣੀ ਹੋਈ ਹੈ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ, ਲਗਾਤਾਰ 2 ਸਾਲ ਤੋਂ ਕੰਮ ਕਰ ਰਹੀ ਹੈ, ਕੱਲ੍ਹ ਨੂੰ ਉਹਨਾਂ ਨੂੰ ਸਰਕਾਰ ਨੇ ਬੁਲਾਇਆ ਤੇ ਦੇਖਦੇ ਹਾਂ ਕੀ ਫੈਸਲਾ ਹੁੰਦਾ। ਜਿਹਦਾ ਕੋਈ ਵਧੀਆ ਫੈਸਲਾ ਆਉਂਦਾ ਕਿ ਮੱਤੇਵਾੜਾ ਜੰਗਲ ਨਹੀਂ ਜਾਲਿਆ ਜਾਊਗਾ, ਉੱਥੇ ਕੋਈ ਪਾਰਕ ਸਨਅਤ ਕੋਈ ਉਦਯੋਗ ਨਹੀਂ ਲਾਇਆ ਜਾਊਗਾ, ਤਾਂ ਫਿਰ ਤਾਂ ਠੀਕ ਹੈ। ਜੇ ਨਹੀਂ ਇਹ ਹੱਲ ਹੁੰਦਾ ਤਾਂ ਫਿਰ ਤਿਆਰ ਰਹੋ ਅਗਲਾ ਮੋਰਚਾ ਵਿੱਢਣ ਦੀ ਖਾਤਰ। ਹੁਣ ਮੋਰਚੇ ਲਾ ਕੇ ਚਾਹੇ ਅਸੀਂ ਜੰਗਲ ਬਚਾਉਣੇ ਆ, ਚਾਹੇ ਸਤਲੁਜ ਬਚਾਉਣਾ ਹੈ, ਚਾਹੇ ਅਸੀਂ ਨਹਿਰਾਂ ਦੇ ਵਿੱਚ ਪੈ ਰਿਹਾ ਕਾਗਜ਼ ਉਹ ਰੋਕਣਾ, ਜਾਂ ਕੋਈ ਹੋਰ ਯੂਨੀਵਰਸਿਟੀ ਵਾਲੇ ਮਸਲੇ ਨੇ, ਹੁਣ ਸਾਰੇ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹੀਂ ਅਸੀਂ ਇਹ ਚੀਜ਼ਾਂ ਆਪਣੀਆਂ ਬਚਾ ਸਕਦੇ ਹਾਂ। ਸਰਕਾਰਾਂ ਤੋਂ ਬਾਹਲੀਆਂ ਉਮੀਦਾਂ ਹੁਣ ਛੱਡ ਦਿਓ, ਇਹ ਝਾਕ ਨਾ ਰੱਖਿਓ ਕਿ ਸਰਕਾਰਾਂ ਇਹ ਮਸਲੇ ਹੱਲ ਕਰਨਗੀਆਂ। ਇੱਥੇ ਸਾਰੇ ਇੱਕੋ ਹੁੰਦੇ ਨੇ, ਇਹ ਆਪਾਂ ਨੂੰ ਭੁਲੇਖਾ ਹੀ ਹੁੰਦਾ ਕਿ ਪਤਾ ਨਹੀਂ ਕੋਈ ਬਾਹਲੇ ਚੰਗੇ ਨੇ ਪੰਜਾਬ ਨੂੰ ਬਚਾ ਲੈਣਗੇ। ਨਹੀਂ, ਹੁਣ ਤਾਂ ਲੋਕ ਇਕੱਠੇ ਹੋਣਗੇ ਬਾਈ ਤਾਂ ਹੱਲ ਹੋਣਾ। ਸੋ ਆਓ ਆਪਾਂ ਕੱਲ੍ਹ ਤੋਂ ਬਾਅਦ ਅਗਲੀ ਰੂਪਰੇਖਾ ਉਹਦੀ ਸੰਘਰਸ਼ ਦੀ ਕੀ ਹੋਣੀ ਆ, ਉਹ ਕਿਵੇਂ ਲਿਖਣਗੇ, ਇਹ ਆਪਾਂ ਨੂੰ ਕਮੇਟੀ ਸੱਦਾ ਦੇਊਗੀ। ਤਾਂ ਫਿਰ ਅੱਜ ਜਿਵੇਂ ਹਜ਼ਾਰਾਂ ਪਹੁੰਚੇ ਆ, ਜੇ ਪੱਕਾ ਮੋਰਚਾ ਲੱਗਦਾ ਬਾਈ, ਫਿਰ ਉਸ ਤੋਂ ਬਾਅਦ ਇਹ ਨਾ ਇੱਥੇ ਭੱਜ ਕੇ ਨਾ ਜਾਇਓ। ਜਿਵੇਂ ਦਿੱਲੀ ਮੋਰਚਾ ਲਾ ਕੇ ਰੱਖਿਆ ਐਂ ਲਾਉਣਾ ਪੈਣਾ, ਬਚਣ ਕੀ ਹੋਣਾ ਹੈ। ਸਾਡੇ ਕੋਲ ਰਾਹ ਹੀ ਇੱਕ ਬਚਿਆ, ਹੋਰ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਸਾਡਾ ਕੋਈ ਫਰਿਆਦੀ ਆ ਇੱਥੇ, ਕੋਈ ਦਰਦੀ ਆ ਪੰਜਾਬ ਦਾ, ਉਹਦੇ ਕੋਲ ਦੁੱਖ ਰੋ ਲਾਂਗੇ। ਉਹਦਾ ਗੱਲਾਂ ਉੱਡ ਗਈਆਂ। ਹੁਣ ਇੱਥੇ ਕੋਈ ਬਾਂਹ ਫੜਨ ਨੂੰ ਤਿਆਰ ਨਹੀਂ, ਕੋਈ ਇਹਨਾਂ ਚੀਜ਼ਾਂ ਬਾਰੇ ਸੋਚਣ ਨੂੰ ਤਿਆਰ ਨਹੀਂ। ਚਾਹੇ ਉਹ ਮੱਤੇਵਾੜਾ ਦਾ ਜੰਗਲ ਹੈ, ਚਾਹੇ ਸਤਲੁਜ ਦਾ ਹੋ ਰਿਹਾ ਪਲੀਤ ਪਾਣੀ ਹੈ, ਚਾਹੇ ਉਹ ਹੋਰ ਸਾਡੇ ਮਸਲੇ ਨੇ, BBM ਦੇ ਮਸਲੇ ਨੇ, ਯੂਨੀਵਰਸਿਟੀਆਂ ਦੇ ਮਸਲੇ ਨੇ, ਜਿੰਨੇ ਵੀ ਮਸਲੇ ਨੇ ਪੰਜਾਬ ਦੇ ਉੱਤੇ। ਅਸੀਂ ਕੱਲ੍ਹ ਵੀ ਇਹ ਸਾਰੀ ਗੱਲ ਮੁੱਖ ਮੰਤਰੀ ਨਾਲ ਮਿਲ ਕੇ ਸਾਂਝੀ ਕਰਕੇ ਆਏ ਹਾਂ। ਦੇਖਦੇ ਹਾਂ ਉਹਨਾਂ ਦੀ ਨੀਅਤ ਕਿੰਨੀ ਕੁ ਸਾਫ਼ ਹੈ, ਇਮਾਨਦਾਰੀ ਹੈ, ਕੀ ਉਹ ਅਮਲ ਕਰਦੇ ਹੈ ਕਿ ਇਕੱਲਾ ਗੱਲਾਂ ਕਰਕੇ ਸਾਨੂੰ ਫੋਕੇ ਵਾਅਦੇ ਲਾ ਕੇ ਮੋੜਿਆ ਉਹਨਾਂ ਨੇ। ਇਹ ਆਉਣ ਵਾਲੇ ਕੁਛ ਦਿਨਾਂ, ਕੁਛ ਮਹੀਨਿਆਂ 'ਚ ਹੀ ਪਤਾ ਲੱਗ ਜੂਗਾ, ਮਹੀਨੇ 2 ਮਹੀਨਿਆਂ 'ਚ, ਕਿ ਕੀ ਉਹਨਾਂ ਦੇ ਅਮਲ ਹੋਊਗਾ। ਅਮਲ ਹੁੰਦਾ ਤਾਂ ਭਾਈ ਉਹਨਾਂ ਦਾ ਧੰਨਵਾਦ ਵੀ ਕਰਾਂਗੇ, ਨਹੀਂ ਹੁੰਦਾ ਤਾਂ ਫਿਰ ਲੋਕਾਂ ਨੂੰ ਕਹਿਣਾ ਨੂੰ ਘੇਰਨ ਨੂੰ ਤਿਆਰ ਰਹੋ। ਕਿਉਂਕਿ ਦੇਖੋ ਆਪਾਂ ਮੱਤੇਵਾੜਾ ਜੰਗਲ 'ਚ ਅਸੀਂ ਖੜੇ ਹਾਂ, ਇੱਥੇ ਕਦੇ ਜਦੋਂ ਕਾਂਗਰਸ ਸਰਕਾਰ ਨੇ ਜ਼ਮੀਨ ਅਕਵਾਇਰ ਕੀਤੀ ਸੀਗੀ, ਇੱਥੇ ਉਹਨਾਂ ਦਿਨਾਂ ਦੀ ਗੱਲ ਆ, 2020 ਦੀ ਗੱਲ ਹੈ ਕਿ ਇੱਥੇ ਆਪਣੀ ਜਿਹੜੀ ਉਹ ਗਾਉਣ ਵਾਲੀ ਕੁੜੀ ਆ ਸਤਵਿੰਦਰ ਬਿੱਟੀ ਕਾਂਗਰਸ 'ਚ ਆ ਗਈ ਸੀਗੀ, ਉਹਨੂੰ ਅਸੀਂ ਇੱਥੇ ਘੇਰ ਵੀ ਲਿਆ ਸੀਗਾ। ਜਦੋਂ ਉਹਨੇ ਇੱਥੇ ਆ ਕੇ ਤੜਕੇ 8 ਵਜੇ ਜਾ ਕੇ ਤਹਿਸੀਲਦਾਰ ਕੋਲੇ ਰਜਿਸਟਰੀਆਂ ਕਰਾਤੀਆਂ ਸੀਗੀਆਂ, ਰਾਤ ਨੂੰ ਬਾਈ ਤਹਿਸੀਲ ਖਲਾਈ ਕੂਮ ਵਾਲੀ ਤਹਿਸੀਲ ਕੂਮਕਾਂ ਵਾਲੀ ਤਹਿਸੀਲ ਖਲਾ ਕੇ ਰਾਤ ਨੂੰ ਸਰਪੰਚ ਨੂੰ ਲਿਜਾ ਕੇ ਦਸਖਤ ਕਰਾ ਕੇ ਮਤੇ ਪਵਾ ਕੇ ਇਹ ਜ਼ਮੀਨਾਂ ਸਰਕਾਰ ਨੂੰ ਦਵਾਤੀਆਂ ਸੀ। ਉਹ ਇੱਥੇ ਘੇਰੀ ਵੀ ਸੀਗੀ। ਤਾਂ ਉਹ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੇ ਬੰਦੇ ਜਿਹੜੇ ਬੀਬਾ ਮਾਣੂਕੇ ਵਾਲੀ ਇੱਥੋਂ ਵਾਲੇ ਆਪਣੇ ਗਗਨ ਅਨਮੋਲ ਆ ਜਿਹੜੀ ਕੁੜੀ, ਤੇ ਆਪਣਾ ਦੂਆ ਹਰਪਾਲ ਚੀਮੇ ਵਰਗੇ, ਖੁਦ ਭਗਵੰਤ ਸਿੰਘ ਮਾਨ ਨੇ ਗੱਲ ਕਹੀ ਸੀ ਕਿ ਜੰਗਲ ਮੱਤੇਵਾੜਾ ਦਾ ਜਾੜ ਰਹੇ ਨੇ, ਉੱਜਣ ਨਹੀਂ ਦੇਣਾ। ਹੁਣ ਉਹਨਾਂ ਨੇ ਉਹ ਸਰਕਾਰ 'ਚ ਆ ਗਏ ਤਾਂ ਆਪਾਂ ਦੇਖੇ ਵਿਧਾਨ ਸਭਾ ਦੇ ਇਜਲਾਸ, ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਸਨਅਤ ਪਾਰਕ ਬਣਾ ਰਹੇ ਹਾਂ, 1000 ਏਕੜ ਪੂਰੀ ਕਰਕੇ ਦੇਵਾਂਗੇ। ਉੱਥੇ ਜਿਹੜੀ ਟੈਕਸਟਾਈਲ ਪਾਰਕ ਬਣਾ ਰਹੇ ਹਾਂ ਸਿੱਖੇਵਾਲ, ਜਿੱਥੇ ਮੱਤੇਵਾੜਾ ਜੰਗਲ ਦੇ ਨਾਲ 1000 ਏਕੜ ਜਿਹੜੀ ਪਹਿਲਾਂ ਅਕਵਾਇਰ ਕੀਤੀ ਜ਼ਮੀਨ ਹੈ। ਯਾਨੀ ਅੱਜ ਦੇਖੋ ਯਾਰ, ਇਹੀ ਅੱਜ ਦਾ ਅਸਲ ਦੇਖੋ, ਬਹੁਤੇ ਬੰਦੇ ਪੁੱਛਣਗੇ ਕਿ ਅੱਜ ਉੱਥੇ ਰੌਲਾ ਕੀ, ਰੌਲਾ ਬਾਈ ਇਹ ਸੀ ਅੱਜ ਉੱਥੇ। ਮੇਰਾ ਸਵਾਲ ਇਹੀ ਸੀਗਾ ਕਿ ਯਾਰ ਜਦੋਂ ਤਾਂ ਥੋੜੀ ਸਰਕਾਰ ਸੀ, ਅੱਜ ਉੱਥੇ ਰਾਜਾ ਵੜਿੰਗ ਵੀ ਆਇਆ ਹੋਇਆ ਸੀ, ਅੱਜ ਉੱਥੇ ਕਾਂਗਰਸ ਦੀ ਹੋਰ ਲੀਡਰਸ਼ਿਪ ਵੀ ਆਈ ਹੋਈ ਸੀ, ਅਕਾਲੀਆਂ ਦੀ ਲੀਡਰਸ਼ਿਪ ਵੀ ਆਈ ਹੋਈ ਸੀਗੀ। ਤਾਂ ਉਹ ਬੰਦਿਆਂ ਨੇ ਜਦੋਂ ਆ ਕੇ ਉੱਥੇ ਧਰਨੇ 'ਚ, ਤਾਂ ਮੈਂ ਉਹਨੂੰ ਇਹੀ ਸਵਾਲ ਕੀਤਾ ਵੀ ਯਾਰ ਜਦੋਂ ਕੈਪਟਨ ਨੇ ਇਹ ਅਕਵਾਇਰ ਕੀਤੀ, ਤੁਸੀਂ ਉਦੋਂ ਕਿਉਂ ਨਹੀਂ ਆ ਕੇ ਵਿਰੋਧ ਕੀਤਾ? ਉਦੋਂ ਸਰਕਾਰ ਦਾ ਕਿਉਂ ਨਹੀਂ ਇਸ ਗੱਲ ਤੇ ਵਿਰੋਧ ਕੀਤਾ ਕਿ ਬਿਆਨ ਧੱਕਾ ਕਰ ਰਿਹਾ ਮੱਤੇਵਾੜਾ ਜੰਗਲ? ਜੇ ਤੁਸੀਂ ਇੱਥੇ ਆ, ਸਵਾਲ ਤਾਂ ਮੇਰਾ ਇਹੀ ਮੇਰਾ ਬਾਦਲਾਂ ਨੂੰ ਸਵਾਲ ਸੀ ਵੀ ਤੁਸੀਂ 20-25 ਸਾਲ ਰਾਜ ਕਰ ਰਹੇ, ਪਿਛਲੇ 40 ਸਾਲ ਫੈਕਟਰੀਆਂ ਦਾ ਉਹ
ਹੋਰ ਫਾਜ਼ਿਲਕੋਟ ਦੇ ਲੋਕ ਨਾਲ ਜ਼ਮੀਨਾਂ ਪਸ਼ੂਆਂ ਨੂੰ ਕੈਂਸਰ ਹੋ ਗਿਆ, ਉਦੋਂ ਤੁਸੀਂ ਕਿਉਂ ਨਹੀਂ ਬੋਲੇ? ਅੱਜ ਤੁਹਾਨੂੰ ਪਤਾ ਹੈ ਮੈਨੂੰ ਮੁੱਦਾ ਬਣਾ ਕੇ ਸਰਕਾਰ ਨੂੰ ਘੇਰਨਾ, ਇਹੀ ਕੁਛ ਹੁੰਦਾ ਆਇਆ ਪਿਛਲੇ 50 ਸਾਲ ਤੋਂ। ਇਹੀ ਤਾਂ ਹੋਇਆ। ਜੇ ਬਾਦਲ ਸੱਤਾ 'ਚ ਹੈ ਤਾਂ ਕਾਂਗਰਸੀ ਧਰਨੇ 'ਚ ਬੈਠੇ ਹੁੰਦੇ ਸੀ, ਜੇ ਕਾਂਗਰਸੀ ਸੱਤਾ 'ਚ ਉਹੀ ਨੀਤੀਆਂ ਲਾਗੂ ਕਰਦੇ ਆ ਤਾਂ ਬਾਦਲ ਧਰਨੇ 'ਚ ਬੈਠੇ। ਅੱਜ ਉਹੀ ਨੀਤੀਆਂ ਦੇ ਆਮ ਆਦਮੀ ਪਾਰਟੀ ਵਾਲੇ ਆ ਗਏ, ਇਹ ਦੋਨੇ ਇਕੱਠੇ ਹੋ ਕੇ ਧਰਨੇ 'ਚ ਆ ਗਏ। ਇਹ ਵੀ ਨਖੇੜਨੇ ਪਏ। ਸਾਧੂ ਨੂੰ ਵੀ ਛਡਾਉਂਦੇ ਫਿਰਦੇ ਜੀ ਬਾਈ। ਸਾਧੂ ਨੂੰ ਵੀ, ਹਾਂ ਸਾਧੂ ਨੂੰ ਛਡਾਉਣਗੇ, ਇਕੱਲੇ ਸਾਧੂ ਨੂੰ। ਇਹ ਜਿੰਨੇ ਵੀ ਇਹਨਾਂ ਦੇ ਚੋਰ ਚਕਾਰੇ ਸੀਗੇ, ਜਿਨ੍ਹਾਂ ਨੇ ਵੀ ਇੱਥੇ ਠੱਗੀਆਂ ਠੋਰੀਆਂ ਮਾਰੀਆਂ, ਘਪਲੇ ਘਟਾਲੇ ਕੀਤੇ, ਸਭ ਦੇ ਮਗਰ ਜਾਣਗੇ। ਇਹ ਮੁਲਾਕਾਤਾਂ ਵੀ ਕਰਨ ਜਾਂਦੇ ਆ, ਛਡਾਉਣ ਦੀ ਕੋਸ਼ਿਸ਼ ਵੀ ਕਰਨਗੇ। ਇਹਨਾਂ ਨੂੰ ਪੰਜਾਬ ਨਾਲ ਥੋੜੀ ਕੋਈ ਲੈਣ ਦੇਣਾ। ਤਾਂ ਇਸ ਕਰਕੇ ਬਾਈ ਆਹ ਗੱਲ ਬਹੁਤ ਜ਼ਰੂਰੀ ਆ ਕਿ ਹਰੇ ਵੱਢੇ ਗਏ ਨੇ, ਸੁੱਕੇ ਵੱਢੇ ਗਏ ਨੇ, ਇਹਦੀ ਜਾਂਚ ਹੋਣੀ ਬੜੀ ਜ਼ਰੂਰੀ ਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਕਹਿਣਾ ਚਾਹੁੰਦੇ ਕਿ ਇਹ ਜਾਂਚ ਬੜੀ ਕਰਾਉਣੀ ਬੜੀ ਜ਼ਰੂਰੀ ਆ। ਤੇ ਆਹ ਜੰਗਲ 2300 ਏਕੜ ਆ, ਜਿਹਦੇ ਵਿੱਚ ਬਾਈ ਕਿੰਨੇ ਜ਼ਮੀਨ 800 ਏਕੜ ਜਿਹੜੀ ਸਪਾਟ ਪਈ ਹੈ। ਬਸ ਕੁਛ ਨਹੀਂ ਉੱਥੇ ਪੰਸਿਆਂ 800 ਏਕੜ ਪੈਲੀ ਮੱਤੇਵਾੜੇ ਦੇ ਕੋਲੇ, ਉਹ ਨਹੀਂ ਜਿਹੜੀ ਕੁਆਇਰ ਕੀਤੀ, ਉਹ ਨਹੀਂ ਸੇਖੇ ਵਾਲੇ ਦੇ ਕੋਲ। ਇਹ ਮੱਤੇਵਾੜੇ ਜੰਗਲ ਦੀ ਪੈਲੀ ਕੋਈ ਆ, 2300 ਕਿੱਲੇ ਦੇ ਵਿੱਚੋਂ ਹੀ ਆ। 800 ਕਿੱਲਾ ਬਾਦਲਾਂ ਨੇ ਪਟਾ ਦੇ ਸੀ, ਮੈਨੂੰ ਲੱਗਦਾ ਬਾਗ ਜਾੜਿਆ ਸੀ ਇੱਥੇ, ਹਨਾ ਸੇਖੋਵਾਲ ਬਾਗ ਪਟਾਇਆ ਸੀ ਬਾਗ। ਉੱਥੇ ਪਹਿਲਾਂ ਰੇਸ ਕੋਰਸ ਕਰਕੇ ਗਿਆ ਸੀ ਢਿੱਲੋਂ ਕਹਿ ਕੇ ਰੇਸ ਕੋਰਸ ਸਾਨੂੰ ਕਾਲਜ ਦੇ ਦੇਣ, ਯੂਨੀਵਰਸਿਟੀ ਦੇ ਦੇਣ, IIT ਦੇ ਦੇਣ, ਸੈਰ ਸਪਾਟਾ ਟੂਰਿਜ਼ਮ ਬਣਾ ਦੇਣ, ਕੋਈ ਇਤਿਹਾਸਕ ਚੀਜ਼ ਬਣਾ ਦੋ, ਉਹ ਅਸੀਂ ਐਕਸੈਪਟ ਕਰਦੇ ਹਾਂ। ਬਟ ਜੇ ਇਦਾਂ ਦੀ ਕੋਈ ਇੰਡਸਟਰੀ ਲਾ ਕੇ ਸਾਡਾ ਆਉਣ ਵਾਲਾ ਭਵਿੱਖ ਖਰਾਬ ਕਰ, ਉਹਦੇ ਨਾਲ ਬਾਈ ਮੇਰੀ ਗੱਲ ਸੁਣ, ਉਹ ਲਾ ਦੇਣਗੇ ਕਾਰਖਾਨਾ, ਲਾ ਦੇਣਗੇ ਨੌਕਰੀ, ਆਪਾਂ ਨੂੰ ਤਾਂ ਦੇਣੀ ਨਹੀਂ ਨੌਕਰੀ ਫੇਰ ਨਹੀਂ। ਪਹਿਲਾਂ ਹੀਰੋ ਵੈਲੀ ਜਿਹੜੀ ਬਣੀ ਆ ਉੱਥੇ ਆਪਣੇ ਕਿਹੜਾ ਹੈ, ਬੰਗਾਲ ਬੈਠਾ, ਯੂਪੀ ਬੈਠਾ, ਹਨਾ ਜ਼ਮੀਨਾਂ ਸਾਡੀਆਂ ਰੁਕੀ ਜਾਣ, ਕਹਿੰਦੇ ਪੰਜਾਬੀ ਕੰਮ ਨਹੀਂ ਕਰਦਾ, ਪੰਜਾਬੀ ਕਹਿਣੇ 'ਚ ਨਹੀਂ ਹੈਗਾ, ਉਹ ਬਾਹਰ ਦੇ ਨੂੰ ਭਰਤੀ ਕਰੀ ਜਾਂਦੇ। ਉਹੀ ਤਾਂ ਗੱਲ ਹੈ ਕਿ ਆਪਣੇ ਆਪ ਦੀ ਕਹੀ ਜਾਂਦੇ ਨੇ ਇਹਨਾਂ ਦੇ ਬਾਈ ਇੱਥੇ ਪੰਜਾਬੀ ਦਾ ਕੰਮ ਨਹੀਂ ਕਰਦੇ, ਬਣਨੇ ਬੰਦ ਹੋਣ। ਅਸਲ ਗੱਲ ਤਾਂ ਇਹ ਵੀ ਇਹਨਾਂ ਦੇ ਉਰੇ ਦੇ ਪ੍ਰੂਫ ਬਣਨੇ ਬੰਦ ਹੋਣ। 2 ਵਾਰ 55 ਕਰੋੜ ਰਾਹੋਂ ਰੋਡ ਦਾ ਪਾਸ ਹੋਇਆ, ਨਾ ਕਾਗਜ਼ਾਂ 'ਚ। ਆ ਸੜਕ ਦੇਖੀ ਆ ਵੀਰੇ, ਆਪਾਂ ਆਈਆਂ ਸੜਕ ਤੋਂ, ਸੜਕ ਦਾ ਕੀ ਹਾਲ ਆ? ਇਹ 2 ਵਾਰੀ ਕਾਗਜ਼ਾਂ 'ਚ ਬਣ ਗਈ। ਕਾਗਜ਼ਾਂ 'ਚ 2 ਵਾਰ 55 ਕਰੋੜ, ਕਦੇ ਹੁਣ 4345 ਕਰੋੜ ਦਾ ਬਜਟ ਮੁੰਡੀਆਂ ਜੀ ਆਏ, ਕਹਿੰਦੇ ਅਸੀਂ ਪੇਸ਼ ਕੀਤਾ ਵਾ ਭਗਵੰਤ ਮਾਨ ਸਾਹਿਬ ਕੋਲ, ਕਹਿੰਦੇ ਬਣਾ ਦਾਂਗੇ ਜਲਦੀ। ਉਹ 4-5 ਮੁੰਡੇ ਤਾਂ ਇਸ ਹਫ਼ਤੇ ਮਰ ਗਏ। ਜਿਹੜੇ ਇੱਥੋਂ ਦੇ MLA ਆ ਲੁਧਿਆਣੇ ਵਾਲੇ, ਆਮ ਆਦਮੀ ਵਾਲੇ, ਉਹਨਾਂ ਨੂੰ ਤੁਸੀਂ ਤਾਂ ਹੁਣ ਖੜ ਜਾ ਲੋਕਾਂ ਨਾਲ ਆ ਕੇ। ਇੱਕ ਕੈਡਰ ਦਾ ਖਿਲਾਫ ਹੈ ਇਸ ਇੰਡਸਟਰੀ ਦੇ, ਇੱਕ ਉਹਦੇ ਫੇਵਰ 'ਚ। ਕਿਹੜੇ ਕਿਹੜੇ ਹੱਕ ਚ? ਜਿਹੜਾ ਇੱਧਰ ਲੋਕਲ ਏਰੀਆ ਦਾ ਵਾ ਉਹ ਤਾਂ ਹੈਗਾ ਮਤਲਬ ਅਗੇਂਸਟ ਇੰਡਸਟਰੀ ਦੇ, ਤੇ ਜਿਹੜਾ ਦੂਸਰਾ ਕੈਡਰ ਆ ਉਹ ਜਿਹਨਾਂ ਨੇ ਪਾਸ ਕੀਤਾ ਵਾ ਉਹ ਫੇਵਰ 'ਚ ਹੈ। ਤੇ ਮੁੰਡਿਆ ਸਾਹਿਬ ਦਾ ਕੋਈ ਹਜੇ ਸਟੈਂਡ ਨਹੀਂ ਹੈਗਾ। ਉਹ ਦੇਖਣਗੇ ਦਿੱਲੀ ਤੋਂ ਕੀ ਫਰਮਾਨ ਆਉਂਦਾ ਹੈ ਨਾ, ਰਾਖਵ ਜੱਡੇ ਤੋਂ ਪੁੱਛ ਕੇ ਲੈਂਦੇ ਨਾ ਫਾਇਦਾ। ਭਾਜੀ ਯਾਰ ਜਿਹਦੇ ਕਾਲੀਆਂ ਦੀ ਸੀ, ਜਿਹਦੇ ਕਾਲੀਆਂ ਕਾਂਗਰਸੀ ਧਰਨੇ ਲਾਉਂਦੇ ਸੀ, ਜਿਹਦੇ ਕਾਂਗਰਸੀ ਸਰਕਾਰ ਆ ਗਈ ਉਹਨਾਂ ਪਾਸ ਕੀਤੀ, ਫਿਰ ਆਮ ਆਦਮੀ ਪਾਰਟੀ ਵਾਲੇ ਅੱਜ ਫਿਰ ਉਹਦੇ ਬੋਲਣ ਨਹੀਂ ਦਿੱਤੇ, ਲੋਕਾਂ ਨਾਲ ਵਿਰੋਧ ਹੋਇਆ। ਅੱਜ ਆ ਗਏ, ਅੱਜ ਮੂੰਹ ਚੱਕ ਕੇ ਆ ਗਏ। ਇਹ ਦੇਖੋ ਇਹ ਚੀਜ਼ ਆ, ਉਹੀ ਬਿੱਟੀ ਕਰਾ ਗਈ ਹੈ ਸੈਨ ਤੋਂ। ਜੇ ਹੁਣ ਇਹਨਾਂ ਨੂੰ ਅੱਜ ਰਾਜਾ ਵੜਿੰਗ ਕਹਿੰਦਾ ਮਾਫੀ ਮੰਗ ਲੈਂਦਾ ਮੈਂ, ਸਾਡੀ ਗਲਤੀ ਸੀ, ਕਿੱਥੇ ਮਾਫੀ ਮੰਗੋਗੇ? ਰੋਡ ਤੇ ਕਰੋੜਾਂ ਰੁਪਏ ਖਾ ਗਏ। ਮਾਫੀ ਤੋਂ ਤਾਂ ਗੱਲ, ਮਾਫੀ ਮੰਗ ਕੇ ਗੱਲ ਸਟਾਰਟ ਕੀਤੀ। ਮੈਂ ਯਾਰ ਪਾਸੇ ਵਾਗ ਗਿਆ, ਉਹ ਸਵਾਲ ਤਾਂ ਪੁੱਛ ਲੈਂਦੇ। ਕਹਿਣਾ ਬੈਂਤੇ ਨੂੰ ਪਿਓ ਕਹਿੰਦੇ ਹੋ, ਇੰਦਰਾ ਨੇ ਕੀ ਕੀਤਾ? ਮਨ ਵੀ ਕਾਤਲ ਹੈ, ਮਨ ਬੇਅੰਤਾ ਸਾਡੀ ਜਵਾਨੀ ਦਾ ਕਾਤਲ ਹੈ, ਕਹਾਣ ਕਰਨ ਵਾਲਾ ਮੰਨੋ। ਐ ਥੋੜੀ ਵੀ ਕੱਲੇ ਮੱਤੇਵਾੜੇ ਦੇ ਮਾਫੀ ਮੰਗ ਲਈ, ਉਹ ਵੀ ਗੱਲ ਦੇਖੋ ਨਾ। KPS ਉਹਨਾਂ ਨੇ ਤੁਸੀਂ ਉਹਨਾਂ ਨੂੰ ਮਾਂ ਪਿਓ ਬਣਾਈ ਬੈਠੇ ਹੋਏ, ਨਾਲ ਜਾ ਕੇ ਬਹਿਨੇ ਅੱਜ ਵੀ ਉਸ ਪਰਿਵਾਰ ਨਾਲ ਤੁਸੀਂ। ਇਹ ਗੱਲਾਂ ਜਿਹੜੇ ਹਲਕਾ ਸਾਹਮਣੇ ਵਾਲੇ ਜਿੰਨੇ MLA ਬਣਦੇ ਆ, ਉਹਨਾਂ ਦਾ ਰੋਟੀ ਟੱਕਾਂ ਤੋਂ ਚੱਲਦਾ ਉਹਨਾਂ ਦਾ। ਹੁਣ ਮੁੰਡਿਆਂ ਦਾ ਵੀ ਉਹਨਾਂ ਨੂੰ ਕੋਈ ਲੋੜ ਨਹੀਂ ਜਾਂਦਾ, ਟਿੱਪਰ ਚੱਲਦੇ ਉਹਦੇ ਸਿੱਧੇ ਪੈਸੇ ਆਪ ਜਾਣਗੇ। ਆ ਟਿੱਪਰ ਤੇ ਨਾ ਰਾਤ ਦਾ ਟਾਈਮ ਰੱਖ ਦੋ, 10 ਤੋਂ 6 ਦਿਨੇ ਸਾਰੀ ਸਰਵਿਸ ਲੋਕਾਂ ਸੋ ਅਸੀਂ ਇਹ ਗੱਲ ਸਾਰੀਆਂ ਹੋਈਆਂ ਨੇ। ਅਖੀਰ ਤੇ ਫਿਰ ਅਸੀਂ ਕਹਿਣਾ ਚਾਹੁੰਦੇ ਆ ਕਿ ਇਹਦੀ ਪੜਤਾਲ ਹੋਣੀ ਚਾਹੀਦੀ ਹੈ। ਹਰੇ ਤਾਂ ਨਹੀਂ ਵੱਡੇ ਗਏ, ਆ ਸਾਰੇ ਹਰੇ ਦਰਖਤ ਨੇ, ਦੇਖ ਲਓ, ਸੁੱਕੇ ਵੀ ਦਿਖਾ ਦੇ ਤੇ ਹਰੇ ਵੀ ਦਿਖਾ ਦੇ। ਆਪਾਂ ਗੇੜਾ ਤੇ ਬਾਈ ਆ ਦੇਖੋ ਤੁਸੀਂ, ਬੂਟਾ ਸੁੱਕੂ ਇੱਕ ਸੁੱਕੂ ਜਿੱਦਣ ਵੱਢਣੇ ਇਹਨਾਂ ਨੇ ਉਦੋਂ ਥੋੜੇ ਦਿਨ ਪਹਿਲਾਂ ਹੀ ਸੁੱਕਣਗੇ। ਇੱਕ ਗੱਲ ਹੋਰ ਆ, ਕੀ ਰੱਬ ਨੇ ਇਹਨਾਂ ਦੀ ਘਾਟੀ ਆ ਵੀ ਉਹੀ ਸੁੱਕਾ, ਪਿੱਛੇ ਵਾਲੇ ਹਰੇ ਨੇ, ਆ ਵੱਢਣੇ ਨੇ, ਆ ਸੁੱਕ ਗਏ, ਉਦੋਂ ਬਾਅਦ ਪਿੱਛੇ ਵਾਲੇ ਸੁੱਕਣਗੇ। ਕਹਿਣ ਵਾਲੀ ਆ ਸੁਣਾ, ਇਹ ਕਹਿੰਦਾ ਬਾਈ ਇਹ ਜਦੋਂ ਦਰਖਤ ਵੱਢਣੇ ਸ਼ੁਰੂ ਕਰਦੇ ਆ ਨਾ ਤੇ ਡੀਜ਼ਲ ਪਾ ਦਿੰਦੇ ਆ। ਆ ਵੇਖ ਲਾ ਵੀਰੇ, ਆ ਸੁੱਕੇ ਨੇ, ਪਿੱਛੇ ਵਾਲੇ ਹਰੇ ਨੇ, ਜਿੱਦਣ ਆ ਵੱਢੇ ਗਏ ਉਦੋਂ ਪਿੱਛੇ ਵਾਲੇ ਸੁੱਕ ਜਾਣੇ ਆ। ਵੀ ਇਹ ਜਾਲ ਚ ਡੀਜ਼ਲ ਪਾ ਦਿੰਦੇ ਰੱਬ ਨਾਲ ਗੱਲ ਆ ਵੀ ਫੋਨ ਮਾਰ ਦਿੰਦੇ ਹੋਣੇ, ਮੈਨੂੰ ਲੱਗਦਾ ਵੀ ਇੰਨੇ ਕ ਭਾਈ ਸਕਾ ਦੀ, ਉਹਨੇ ਕਈ ਵੱਢ ਲਾਂਗੇ। ਨਹੀਂ ਇਹ ਵੀ ਜਾਂਚ ਦਾ ਵਿਸ਼ਾ ਹੈ, ਜਾਂਚ ਦਾ ਵਿਸ਼ਾ। ਕੈਮੀਕਲ ਪਾ ਕੇ ਸਕਾਏ ਜਾਂਦੇ ਵੱਢਣ ਦੀ ਖਾਤਰ। ਦੋ ਸੁੱਕਦੇ ਹੁੰਦੇ ਆ, ਜਿਹੜਾ ਠੇਕੇਦਾਰ ਠੇਕਾ ਲਈ ਬੈਠਾ ਉਹ ਵੀ ਤਾਂ ਗੜਬੜ ਕਰਦਾ ਹੀ ਹੋ ਨਾ। ਸਾਰੇ ਇਕੱਠੇ ਸੁੱਕ ਗਏ।
ਆ ਹੁਣ 50 ਬੂਟੇ ਸੁੱਕੇ ਨੇ, ਪਿੱਛੇ ਵਾਲੇ ਸਾਰੇ ਹਰੇ ਨੇ। ਇਹ 50 ਵੱਡੇ ਜਾਣੇ ਆ, 50 ਪਿੱਛੇ ਹੋਰ ਸੁੱਕ ਜਾਣਗੇ। ਚਲੋ ਬਾਈ ਆ ਜਾਓ, ਦਿਖਾ ਨਹੀਂ ਬਾਈ ਸੁੱਕੇ ਗਿੱਲੇ ਦਿਖਾ ਕਰ। ਆ ਗਿੱਲੇ ਵੱਡੇ ਇਹਨਾਂ ਨੇ ਥੋੜੇ ਦਿਨ ਹੀ ਹੋਏ ਆ। ਸਾਰੇ ਸਵਾਦਾ ਹੀ ਪਿਆ। ਆ ਵੀ ਸੁੱਕੇ ਐਨੂੰ ਚੈਨ ਬਣੀ ਹੋਊਗੀ ਇਹਨਾਂ ਦੀ ਹੈ ਨਾ। ਹਾਂਜੀ ਅਸੀਂ ਨਾ ਮੱਤੇ ਵਾਲੇ ਜੰਗਲ 'ਚ ਖੜੇ ਆ। ਇਹ ਕਹਿਣ ਨੂੰ ਜੰਗਲ ਆ, 2300 ਏਕੜ ਪੈਲੀ ਆ ਜਿਹਦੇ ਜੰਗਲ ਆ, ਪਰ ਇੱਕ ਤੁਹਾਨੂੰ ਦਿਖਾਉਣੀ ਆ ਚੀਜ਼ ਆ। ਤੁਸੀਂ ਦੇਖੋਗੇ ਕਿ ਜੰਗਲ ਤਾਂ ਰਿਹਾ ਹੀ ਨਹੀਂ, ਤਾਂ ਹੁਣ ਇੱਥੇ ਆਪ ਮਹਾਰੇ ਨਾ ਕੱਲੀਆਂ ਪਹਾੜੀ ਕਿੱਕਰਾਂ ਹੋ ਗਈਆਂ। ਆ ਦਿਖਾ ਵੀ ਦੇ ਇੱਧਰ ਮਾੜਾ ਮੋਟਾ ਪਹਾੜੀ ਕਿੱਕਰਾਂ ਨੇ। ਇੱਥੇ ਕੋਈ ਵੀ ਰਵਾਇਤੀ ਰੁੱਖ ਜਿਵੇਂ ਜੰਗਲਾਂ 'ਚ ਹੁੰਦੇ ਨੇ, ਪਿੱਪਲ, ਬੋੜ, ਨਿੰਮਾਂ, ਤੂਤ, ਬੇਰੀਆਂ, ਟਾਹਲੀਆਂ, ਜਿਵੇਂ ਰਵਾਇਤੀ ਦੇ ਰੁੱਖ ਨੇ ਆਪਣੇ ਆਮ ਤੌਰ ਤੇ ਜੰਗਲ ਉਹਨਾਂ ਦਾ ਪੈਂਦਾ। ਹੁਣ ਇੱਥੇ ਉਹ ਤਾਂ ਲਗਾਤਾਰ ਇਹ ਦੱਸਿਆ ਬਾਈ ਨੇ ਕਿ ਆਈ ਉਰੇ ਆ ਬਾਈ, ਉਰੇ ਕਈ ਵਾਰੀ ਲਾ ਕੇ ਦੁਬਾਰਾ ਸਰਕਾਰ ਨੇ ਕਈ ਵਾਰੀ ਲਵਾਤੇ। ਉੱਥੇ ਖੜ ਜਾ ਤਕਰੀਬਨ ਲੱਗ ਗਿਆ, ਉੱਥੇ ਸਾਰੇ ਲੱਗਦੇ ਆ। ਰਾਤ ਜਦੋਂ ਮੀਂਹ ਪੈ ਗਿਆ ਉਹਦੇ ਕੇ ਲਾ ਦਿੰਦੇ ਆ, ਬਾਕੀ ਦਾ ਮੁੜਕੇ ਦਾ ਕੋਈ ਸਾਹਮਣੇ ਸੂਮਦੇ ਸਾਹਮਣੇ ਤੇ ਕੀ ਆ, ਜਾਂ ਹੁਣ ਐਕਟਿਵ ਮੋਟਰਾਂ ਲੱਗੀਆਂ ਇਸ ਸਾਲ, ਉਹ ਚ ਕੋਈ ਦਰਖਤ ਹੋ ਜਾਵੇ ਠੀਕ ਹੈ, ਨਹੀਂ ਤਾਂ ਫਿਰ ਹੁਣ ਇਹ ਗੱਲ ਸੋਚਣ ਵਾਲੀ ਆ। ਅਸੀਂ ਜਦੋਂ ਕੱਲ ਭਗਵੰਤ ਮਾਨ ਨੂੰ ਮਿਲੇ ਨਾ, ਤਾਂ ਇਹ ਗੱਲ ਵੀ ਚੱਲੀ ਤੇ ਭਗਵੰਤ ਨੇ ਸਾਨੂੰ ਇਹ ਵੀ ਕਿਹਾ ਕਿ ਅਸੀਂ 60 ਲੱਖ ਕਿਹਾ ਸੀ ਹੈ। ਹਾਂ ਕਈ ਲੱਖ ਬੂਟਾ ਕਿਹਾ ਸੀ, ਹਲਕੇ ਦੇ ਹਿਸਾਬ ਨਾਲ ਗਏ, ਪਤਾ ਨਹੀਂ ਕਿੰਨੇ। ਨਹੀਂ ਪਤਾ ਨਹੀਂ ਪੰਜਾਬ 'ਚ 60 ਲੱਖ ਬੂਟਾ। ਹਾਂ ਪੰਜਾਬ ਚ ਕਹਿੰਦੇ ਸੀ। ਪੰਜਾਬ 'ਚ ਕਹਿੰਦੇ ਅਸੀਂ 50 ਤੋਂ 60 ਲੱਖ ਬੂਟਾ ਅਸੀਂ ਨਵਾਂ ਰੁੱਖ ਲਾ ਰਹੇ ਹਾਂ। ਪਰ ਇਹ ਲਾ ਕੇ ਐਲਾਨ ਕਰ ਦੇਣੇ ਜਾਂ ਉੱਥੇ ਨਰਸਰੀਆਂ 'ਚੋਂ ਚੁਕਾ ਦੇਣੇ ਪੰਚਾਇਤਾਂ ਨੂੰ, ਜਾਂ ਇੱਕ ਵਾਰੀ ਆਹੀ ਵੀਰ ਵਾਲੀ ਗੱਲ ਕਿ ਯਾਰ ਮੁੜ ਕੇ ਲਾ ਦਿੰਦੇ ਆ, ਸਾਂਭਦਾ ਕੋਈ ਵੀ ਨਹੀਂ। ਹੁਣ ਪੂਰੇ ਮੱਤੇਵਾੜੇ ਦੇ ਜੰਗਲ ਦੇ ਵਿੱਚ ਕੋਈ ਤੁਹਾਨੂੰ ਪੁਰਾਤਨ ਰੁੱਖ ਨਹੀਂ ਦਿਖੂਗਾ। ਸਾਰੇ ਖਤਮ ਹੋ ਚੁੱਕੇ ਆ, ਸੁੱਕ ਚੁੱਕੇ ਆ, ਵੱਡੇ ਜਾ ਚੁੱਕੇ ਆ, ਤੇ ਇੱਥੇ ਸਿਰਫ ਰਹਿ ਗਈਆਂ ਕੱਲੀਆਂ ਪਹਾੜੀ ਕਿੱਕਰਾਂ। ਇਹ ਵੀ ਆਪੇ ਹੋਈਆਂ ਨੇ, ਲਾਈਆਂ ਨਹੀਂ, ਆਪੇ ਹੋਈਆਂ ਨੇ। ਅਸਲ ਇੱਕ ਤੁਹਾਨੂੰ ਹੋਰ ਗੱਲ ਦਿਖਾਉਣੀ ਆ ਜਿਹੜੀ ਅਸੀਂ ਖਾਸ ਕਰਕੇ ਸਰਕਾਰ ਦੇ ਧਿਆਨ 'ਚ ਲਿਆਉਣਾ ਚਾਹੁੰਦੇ ਆ ਕਿ ਇੱਥੇ ਬਾਹਰ ਚੱਲਦੀ ਆ। ਹੁਣ ਵਢਾਈ ਹੋ ਰਹੀ ਆ ਦਰਖਤਾਂ ਦੀ, ਤਾਂ ਸੁੱਕੇ ਦਰਖਤ ਨੇ ਉਹਨਾਂ ਨੂੰ ਵੱਢਣਾ, ਪਰ ਸੁੱਕਿਆਂ ਦੀ ਆੜ ਦੇ ਵਿੱਚ ਹਰੇ ਵੱਢੀ ਜਾਂਦੇ ਆ। ਦੇਖ ਲਓ ਆ ਹਰਾ, ਆ ਦਿਖਾ ਦੇ ਨੇੜੋਂ, ਉਧਰ ਵੀ ਸਾਰੇ ਹਰੇ ਪਏ। ਕੀ ਸਰਕਾਰ ਇਹਦੀ ਜਾਂਚ ਕਰਾਊਗੀ? ਉਹ ਪਹਿਲੇ ਪਾਸੇ ਹੀ ਆ ਕੀ, ਆਓ ਉਧਰ ਵੀ ਦਿਖਾ ਦੇ। ਸੁੱਕਾ ਤੇ ਹਰਾ ਤੁਹਾਨੂੰ ਆਪੇ ਪਤਾ ਲੱਗ ਜਾਣਾ। ਆਹ ਦੇਖੋ, ਇਹ ਹਰਾ, ਇਹ ਹਰੇ ਨੇ। ਆਹ ਸੁੱਕਾ ਵੀ ਦਿਖਾ, ਉਹ ਸੁੱਕਾ ਗਾ, ਉਹ ਸੁੱਕਾ ਤੇ ਹਰਾ ਵੱਢਿਆ ਪਿਆ। ਤਾਂ ਹੁਣ ਕੀ ਇਹਦੀ ਜਾਂਚ ਹੋਊ ਸਰਕਾਰ ਦੀ? ਜਿਵੇਂ ਆਪਾਂ ਦੇਖਿਆ ਕਿ ਸਾਧੂ ਸਿੰਘ ਧਰਮਸੋਤ ਤੇ ਵੀ ਇਲਜ਼ਾਮ ਲੱਗਿਆ ਸੀਗਾ, ਉਹ ਵੀ ਜੰਗਲਾਤ ਮੰਤਰੀ ਰਿਹਾ ਕਿ 500 ਬਾਈ ਕਿੱਥੇ ਆ, ਕਿਹਦੀ ਆ ਡੰਗਲ? ਅਗਵਾਈ ਨੇੜੇ ਹੋਈ ਚੋਲੀ ਆ। ਇੱਧਰ ਨੂੰ ਹੁੰਦਾ ਜੰਗਲ ਜਣਾ ਹੈ ਜੰਗਲ ਦੀ ਦੌੜ ਜਾਂਦੀ ਨਾ ਕਈ ਵੇਲੇ, ਇੱਧਰ ਲਾਗੇ ਚ ਰੱਖਵਾ। 500 ਰੁਪਿਆ ਕਹਿੰਦੇ ਇੱਕ ਰੁੱਖ ਦਾ ਉਹ ਲੈਂਦਾ ਸੀਗਾ ਸਾਧੂ ਸਿੰਘ ਧਰਮਸੋਤ ਨੇ। ਹੋ ਸਾਰਾ ਇਹ ਜੰਗਲਾਂ ਦੇ ਵਿੱਚੋਂ ਪਤਾ ਨਹੀਂ ਕਿੰਨੇ ਕੁ ਲੱਖਾਂ ਦਰਖਤ ਕਟਾਤੇ ਹੋਣੇ ਆ। ਇਹ ਵੀ ਗੱਲ ਮੰਨਣਯੋਗ ਆ ਵੀ 500 ਰੁਪਿਆ ਸਾਧੂ ਸਿੰਘ ਧਰਮਸੋਤ ਨੇ ਲਿਆ ਜੇ ਇੱਕ ਦਰਖਤ ਦਾ, ਤਾਂ ਖਬਰਾਂ ਇਹ ਜੇ ਕਿੰਨੇ ਕੁ ਉਹਨੇ ਕਟਾਏ ਹੋਣੇ ਆ ਜਾਂ ਕਿੰਨੇ ਕੁ ਅੱਜ ਕੱਟੇ ਜਾ ਰਹੇ ਆ। ਕੀ ਇੱਥੋਂ ਦਾ ਜਿਹੜਾ ਜੰਗਲਾਤ ਅਫਸਰ ਹੈ ਲੁਧਿਆਣੇ ਦਾ, ਕੀ ਉਹਦੀ ਇਹ ਜਾਂਚ ਕਰਨਗੇ? ਕੀ ਸਰਕਾਰ, ਕੀ ਪੰਜਾਬ ਦਾ ਜੰਗਲਾਤ ਮੰਤਰੀ ਇਹਦੀ ਹੁਣ ਜਾਂਚ ਕਰੂਗਾ ਕਿ ਕੀ ਮੱਤੇਵਾੜੇ ਦੇ ਵਿੱਚ ਜੰਗਲ ਦੇ ਵਿੱਚ ਪੁਰਾਣੇ ਰੁੱਖ ਹੀ ਵੱਢੇ ਗਏ ਆ ਸੁੱਕੇ ਹੀ ਵੱਢੇ ਗਏ ਆ, ਕੋਈ ਗਿੱਲਾ ਨਹੀਂ ਵੱਢਿਆ ਗਿਆ, ਹਰਾ ਨਹੀਂ ਵੱਢਿਆ ਗਿਆ। ਇੱਥੋਂ ਤਾਂ ਇਹੀ ਲੱਗਦਾ ਦੇਖ ਕੇ ਕਿ ਆ ਹਰੇ ਨੇ। ਆ ਤੁਸੀਂ ਆਪੇ ਹਿਸਾਬ ਲਾ ਲਓ, ਹਰੇ ਵੀ ਤੇ ਪਰੇ ਸੁੱਕੇ ਵੀ ਤੁਹਾਨੂੰ ਦਿਖਾ ਰਹੇ ਆ। ਸੁੱਕੇ ਨੇ ਤੇ ਹਰੇ ਤੇ ਮਿਲਦੇ ਨਹੀਂ ਹੈਗੇ। ਤਾਂ ਇਸ ਕਰਕੇ ਇੱਕ ਤਾਂ ਇਹ ਗੱਲ ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਕਿ ਇਹਦੀ ਜਾਂਚ ਹੋਣੀ ਚਾਹੀਦੀ ਆ ਕਿ ਕੀ ਇੱਥੇ ਸੁੱਕੇ ਵੱਢੇਗਾ ਜਾਂ ਗਿੱਲੇ ਵੀ ਵੱਢੇਗਾ, ਤੇ ਵੱਢਣ ਆਉਣ ਦਾ ਜ਼ਿੰਮੇਵਾਰ ਫਿਰ ਕੌਣ ਆ। ਦੂਜੀ ਗੱਲ ਜਿਹੜੀ ਆਪਾਂ ਕਰਨੀ ਆ ਉਹ ਇਹ ਕਿ ਕੀ ਜੇ ਭਗਵੰਤ ਮਾਨ ਨੇ ਕੱਲ ਸਾਨੂੰ ਕਿਹਾ ਕਿ ਅਸੀਂ 50 ਲੱਖ ਰੁੱਖ ਲਾਉਣਾ ਪੰਜਾਬ ਦੇ ਵਿੱਚ, ਕੀ ਇਹ ਜੰਗਲ 'ਚ ਲਾਇਆ ਜਾਊਗਾ? ਕੀ ਕਾਮਯਾਬ ਕੀਤੇ ਜਾਣਗੇ? ਕਿ ਇਕੱਲੇ ਲਵਾ ਕੇ ਉਸ ਤੋਂ ਬਾਅਦ ਪਸ਼ੂ ਖਾ ਗਿਆ, ਪਾਣੀ ਨਾ ਪਿਆ ਜਾਂ ਸੁੱਕੇ ਨਾਲ ਮੱਚ ਗਿਆ ਜਾਂ ਵੱਧ ਪਾਣੀ ਨਾਲ ਮੱਚ ਗਿਆ, ਉਹ ਤੇ ਕੋਈ ਉਹਦੀ ਗੌਰ ਹੋਊਗੀ? ਉਹ ਪਾਲਿਆ ਜਾਊਗਾ? ਸਵਾਲ ਤਾਂ ਇਹ ਲਾਉਣਾ ਸਵਾਲ ਨਹੀਂ, ਲਾ ਦੇਣਾ ਬਹੁਤ ਸੌਖਾ। ਇੱਕ ਦਿਨ ਦੇ ਵਿੱਚ ਲਾ ਕੇ ਤੁਸੀਂ 50,000 ਭਾਵੇਂ ਲੱਖ ਰੁੱਖ ਲਾ ਦਿਓ, ਦੱਬੀ ਚੱਲੋ ਟੋਏ ਪੱਟ ਕੇ। ਉਦੋਂ ਬਾਅਦ ਅਗਲੇ ਦਿਨ ਕੌਣ ਆ ਕੇ ਦੇਖਦਾ ਵੀ ਸੁੱਕਾ ਕਿ ਮੱਚ ਗਿਆ ਕਿ ਪੱਟਦਾ ਕਿਸੇ ਨੇ, ਇਹ ਕੋਈ ਪਸ਼ੂ ਮੁੱਚ ਗਿਆ ਇਹਨੂੰ। ਸਵਾਲ ਤਾਂ ਵੱਡਾ ਅਹਿਮ ਇਹ ਆ। ਅੱਜ ਇਹ ਤੋਂ ਇਲਾਵਾ ਧੰਨਵਾਦ ਕਰਦੇ ਹਾਂ, ਅੱਜ ਪੂਰੇ ਪੰਜਾਬ ਭਰ ਦੇ ਵਿੱਚੋਂ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਲੋਕ ਆਏ ਨੇ।
ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੱਲ ਨੂੰ ਜਿਹੜੀ ਕਮੇਟੀ ਬਣੀ ਹੋਈ ਹੈ ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਲਗਾਤਾਰ 2 ਸਾਲ ਤੋਂ ਕੰਮ ਕਰ ਰਹੀ ਹੈ, ਕੱਲ ਨੂੰ ਉਹਨਾਂ ਨੂੰ ਸਰਕਾਰ ਨੇ ਬੁਲਾਇਆ ਤੇ ਦੇਖਦੇ ਹਾਂ ਕੀ ਫੈਸਲਾ ਹੁੰਦਾ। ਜਿਹਦਾ ਕੋਈ ਵਧੀਆ ਫੈਸਲਾ ਆਉਂਦਾ ਕਿ ਮੱਤੇਵਾੜਾ ਜੰਗਲ ਨਹੀਂ ਜਾੜਿਆ ਜਾਊਗਾ, ਉੱਥੇ ਕੋਈ ਪਾਰਕ ਸਨਅਤ ਕੋਈ ਉਦਯੋਗ ਨਹੀਂ ਲਾਇਆ ਜਾਊਗਾ ਤਾਂ ਫਿਰ ਤਾਂ ਠੀਕ ਹੈ। ਜੇ ਨਹੀਂ ਇਹ ਹੱਲ ਹੁੰਦਾ ਤਾਂ ਫਿਰ ਤਿਆਰ ਰਹੋ ਅਗਲਾ ਮੋਰਚਾ ਵਿੱਢਣ ਦੀ ਖਾਤਰ। ਹੁਣ ਮੋਰਚੇ ਲਾ ਕੇ ਚਾਹੇ ਅਸੀਂ ਜੰਗਲ ਬਚਾਉਣੇ ਆ, ਚਾਹੇ ਸਤਲੁਜ ਬਚਾਉਣਾ ਹੈ, ਚਾਹੇ ਅਸੀਂ ਨਹਿਰਾਂ ਦੇ ਵਿੱਚ ਪੈ ਰਿਹਾ ਕਾਗਜ਼ ਉਹ ਰੋਕਣਾ ਜਾਂ ਕੋਈ ਹੋਰ ਯੂਨੀਵਰਸਿਟੀ ਵਾਲੇ ਮਸਲੇ ਨੇ, ਹੁਣ ਸਾਰੇ ਇਕੱਠੇ ਹੋ ਕੇ ਸੰਘਰਸ਼ਾਂ ਦੇ ਰਾਹੀਂ ਅਸੀਂ ਇਹ ਚੀਜ਼ਾਂ ਆਪਣੀਆਂ ਬਚਾ ਸਕਦੇ ਹਾਂ। ਸਰਕਾਰਾਂ ਤੋਂ ਬਾਹਲੀਆਂ ਉਮੀਦਾਂ ਹੁਣ ਛੱਡ ਦਿਓ, ਇਹ ਝਾਕ ਨਾ ਰੱਖਿਓ ਕਿ ਸਰਕਾਰਾਂ ਇਹ ਮਸਲੇ ਹੱਲ ਕਰਨਗੀਆਂ। ਇੱਥੇ ਸਾਰੇ ਇੱਕੋ ਹੁੰਦੇ ਨੇ, ਇਹ ਆਪਾਂ ਨੂੰ ਭੁਲੇਖਾ ਹੀ ਹੁੰਦਾ ਕਿ ਪਤਾ ਨਹੀਂ ਕੋਈ ਬਾਹਲੇ ਚੰਗੇ ਨੇ ਪੰਜਾਬ ਨੂੰ ਬਚਾ ਲੈਣਗੇ। ਨਹੀਂ, ਹੁਣ ਤਾਂ ਲੋਕ ਇਕੱਠੇ ਹੋਣਗੇ ਬਾਈ ਤਾਂ ਹੱਲ ਹੋਣਾ। ਸੋ ਆਓ ਆਪਾਂ ਕੱਲ ਤੋਂ ਬਾਅਦ ਅਗਲੀ ਰੂਪਰੇਖਾ ਉਹਦੀ ਸੰਘਰਸ਼ ਦੀ ਕੀ ਹੋਣੀ ਆ, ਉਹ ਕਿਵੇਂ ਲਿਖਣਗੇ, ਇਹ ਆਪਾਂ ਨੂੰ ਕਮੇਟੀ ਸੱਦਾ ਦੇਊਗੀ। ਤਾਂ ਫਿਰ ਅੱਜ ਜਿਵੇਂ ਹਜ਼ਾਰਾਂ ਪਹੁੰਚੇ ਆ, ਜੇ ਪੱਕਾ ਮੋਰਚਾ ਲੱਗਦਾ ਬਾਈ ਫਿਰ ਉਸ ਤੋਂ ਬਾਅਦ ਇਹ ਨਾ ਇੱਥੇ ਭੱਜ ਕੇ ਨਾ ਜਾਇਓ। ਜਿਵੇਂ ਦਿੱਲੀ ਮੋਰਚਾ ਲਾ ਕੇ ਰੱਖਿਆ ਐਂ ਲਾਉਣਾ ਪੈਣਾ, ਬਚਣ ਕੀ ਹੋਣਾ ਹੈ। ਸਾਡੇ ਕੋਲ ਰਾਹ ਹੀ ਇੱਕ ਬਚਿਆ, ਹੋਰ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਸਾਡਾ ਕੋਈ ਫਰਿਆਦੀ ਹੈ ਇੱਥੇ, ਕੋਈ ਦਰਦੀ ਹੈ ਪੰਜਾਬ ਦਾ, ਉਹਦੇ ਕੋਲ ਦੁੱਖ ਰੋ ਲਾਂਗੇ। ਉਹਦਾ ਗੱਲਾਂ ਉੱਡ ਗਈਆਂ। ਹੁਣ ਇੱਥੇ ਕੋਈ ਬਾਂਹ ਫੜਨ ਨੂੰ ਤਿਆਰ ਨਹੀਂ, ਕੋਈ ਇਹਨਾਂ ਚੀਜ਼ਾਂ ਬਾਰੇ ਸੋਚਣ ਨੂੰ ਤਿਆਰ ਨਹੀਂ। ਚਾਹੇ ਉਹ ਮੱਤੇਵਾੜਾ ਦਾ ਜੰਗਲ ਹੈ, ਚਾਹੇ ਸਤਲੁਜ ਦਾ ਹੋ ਰਿਹਾ ਪਲੀਤ ਪਾਣੀ ਹੈ, ਚਾਹੇ ਉਹ ਹੋਰ ਸਾਡੇ ਮਸਲੇ ਨੇ, BBM ਦੇ ਮਸਲੇ ਨੇ, ਯੂਨੀਵਰਸਿਟੀਆਂ ਦੇ ਮਸਲੇ ਨੇ, ਜਿੰਨੇ ਵੀ ਮਸਲੇ ਨੇ ਪੰਜਾਬ ਦੇ ਉੱਤੇ। ਅਸੀਂ ਕੱਲ ਵੀ ਇਹ ਸਾਰੀ ਗੱਲ ਮੁੱਖ ਮੰਤਰੀ ਨਾਲ ਮਿਲ ਕੇ ਸਾਂਝੀ ਕਰਕੇ ਆਏ ਹਾਂ। ਦੇਖਦੇ ਹਾਂ ਉਹਨਾਂ ਦੀ ਨੀਅਤ ਕਿੰਨੀ ਕੁ ਸਾਫ਼ ਹੈ, ਇਮਾਨਦਾਰੀ ਹੈ, ਕੀ ਉਹ ਅਮਲ ਕਰਦੇ ਹੈ ਕਿ ਇਕੱਲਾ ਗੱਲਾਂ ਕਰਕੇ ਸਾਨੂੰ ਫੋਕੇ ਵਾਅਦੇ ਲਾ ਕੇ ਮੋੜਿਆ ਉਹਨਾਂ ਨੇ। ਇਹ ਆਉਣ ਵਾਲੇ ਕੁਝ ਦਿਨਾਂ ਕੁਝ ਮਹੀਨਿਆਂ 'ਚ ਹੀ ਪਤਾ ਲੱਗ ਜੂਗਾ, ਮਹੀਨੇ 2 ਮਹੀਨਿਆਂ 'ਚ, ਕਿ ਕੀ ਉਹਨਾਂ ਦੇ ਅਮਲ ਹੋਊਗਾ। ਅਮਲ ਹੁੰਦਾ ਤਾਂ ਭਾਈ ਉਹਨਾਂ ਦਾ ਧੰਨਵਾਦ ਵੀ ਕਰਾਂਗੇ, ਨਹੀਂ ਹੁੰਦਾ ਤਾਂ ਫਿਰ ਲੋਕਾਂ ਨੂੰ ਕਹਿਣਾ ਨੂੰ ਘੇਰਨ ਨੂੰ ਤਿਆਰ ਰਹੋ। ਕਿਉਂਕਿ ਦੇਖੋ ਆਪਾਂ ਮੱਤੇਵਾੜਾ ਜੰਗਲ 'ਚ ਅਸੀਂ ਖੜੇ ਹਾਂ, ਇੱਥੇ ਕਦੇ ਜਦੋਂ ਕਾਂਗਰਸ ਸਰਕਾਰ ਨੇ ਜ਼ਮੀਨ ਅਕਵਾਇਰ ਕੀਤੀ ਸੀਗੀ, ਇੱਥੇ ਉਹਨਾਂ ਦਿਨਾਂ ਦੀ ਗੱਲ ਹੈ 2020 ਦੀ ਗੱਲ ਹੈ ਕਿ ਇੱਥੇ ਆਪਣੀ ਜਿਹੜੀ ਉਹ ਗਾਉਣ ਵਾਲੀ ਕੁੜੀ ਆ ਸਤਵਿੰਦਰ ਬਿੱਟੀ ਕਾਂਗਰਸ 'ਚ ਆ ਗਈ ਸੀਗੀ, ਉਹਨੂੰ ਅਸੀਂ ਇੱਥੇ ਘੇਰ ਵੀ ਲਿਆ ਸੀਗਾ। ਜਦੋਂ ਉਹਨੇ ਇੱਥੇ ਆ ਕੇ ਤੜਕੇ 8 ਵਜੇ ਜਾ ਕੇ ਤਹਿਸੀਲਦਾਰ ਕੋਲੇ ਰਜਿਸਟਰੀਆਂ ਕਰਾਤੀਆਂ ਸੀਗੀਆਂ, ਰਾਤ ਨੂੰ ਬਾਈ ਤਹਿਸੀਲ ਖਲਾਈ ਕੂਮ ਵਾਲੀ ਤਹਿਸੀਲ ਕੂਮਕਾਂ ਵਾਲੀ ਤਹਿਸੀਲ ਖਲਾ ਕੇ ਰਾਤ ਨੂੰ ਸਰਪੰਚ ਨੂੰ ਲਿਜਾ ਕੇ ਦਸਖਤ ਕਰਾ ਕੇ ਮਤੇ ਪਵਾ ਕੇ ਇਹ ਜ਼ਮੀਨਾਂ ਸਰਕਾਰ ਨੂੰ ਦਵਾਤੀਆਂ ਸੀ। ਉਹ ਇੱਥੇ ਘੇਰੀ ਵੀ ਸੀਗੀ। ਤਾਂ ਉਹ ਉਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਸੀਗੇ ਬੰਦੇ ਜਿਹੜੇ ਬੀਬਾ ਮਾਣੂਕੇ ਵਾਲੀ ਇੱਥੋਂ ਵਾਲੇ ਆਪਣੇ ਗਗਨ ਅਨਮੋਲ ਆ ਜਿਹੜੀ ਕੁੜੀ, ਤੇ ਆਪਣਾ ਦੂਆ ਹਰਪਾਲ ਚੀਮੇ ਵਰਗੇ, ਖੁਦ ਭਗਵੰਤ ਸਿੰਘ ਮਾਨ ਨੇ ਗੱਲ ਕਹੀ ਸੀ ਕਿ ਜੰਗਲ ਮੱਤੇਵਾੜਾ ਦਾ ਜਾੜ ਰਹੇ ਨੇ, ਉੱਜਣ ਨਹੀਂ ਦੇਣਾ। ਹੁਣ ਉਹਨਾਂ ਨੇ ਉਹ ਸਰਕਾਰ 'ਚ ਆ ਗਏ ਤਾਂ ਆਪਾਂ ਦੇਖੇ ਵਿਧਾਨ ਸਭਾ ਇਜਲਾਸ, ਉਹਦੇ 'ਚ ਉਹਨਾਂ ਨੇ ਕਿਹਾ ਕਿ ਅਸੀਂ ਸਨਅਤ ਪਾਰਕ ਬਣਾ ਰਹੇ ਹਾਂ, 1000 ਏਕੜ ਪੂਰੀ ਕਰਕੇ ਦੇਵਾਂਗੇ। ਉੱਥੇ ਜਿਹੜੀ ਟੈਕਸਟਾਈਲ ਪਾਰਕ ਬਣਾ ਰਹੇ ਹਾਂ ਸਿੱਖੇਵਾਲ, ਜਿੱਥੇ ਮੱਤੇਵਾੜਾ ਜੰਗਲ ਦੇ ਨਾਲ 1000 ਏਕੜ ਜਿਹੜੀ ਪਹਿਲਾਂ ਅਕਵਾਇਰ ਕੀਤੀ ਜ਼ਮੀਨ ਹੈ। ਜਾਣੇ ਅੱਜ ਦੇਖੋ ਯਾਰ, ਇਹੀ ਅੱਜ ਦਰਅਸਲ ਦੇਖੋ ਬਹੁਤੇ ਬੰਦੇ ਪੁੱਛਣਗੇ ਕਿ ਅੱਜ ਉੱਥੇ ਰੌਲਾ ਕੀ ਪਿਆ। ਹੁਣ ਰੌਲਾ ਬਾਈ ਇਹ ਸੀ ਅੱਜ ਉੱਥੇ